ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਅਨੀਲ ਮੁਖਤਮਾ ਟੀਵੀ ਰਿਪੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 23 मार्च 2023 10 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ ਦੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੈਮਰਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ ਦੀ 4 ਦੇ ਆਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ ਦੀ 4 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗੁਰਵਿੰਦਰ ਸਿੰਘ ਵਿਰਕ ਜੀ ਵੱਲੋਂ ਜੋ ਕਿ ਇੰਡੀਆਨਾ ਨਿਵਾਸੀ ਹਨ। ਸੋ ਇਹਨਾਂ ਨੇ ਆਪਣੀ 3 ਸਾਲਾ ਪੋਤਰੀ ਵੀਰਾ ਕੋਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪ੍ਰੋਗਰਾਮ ਜਿਹੜੇ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਔਰ ਸਮੂਹ ਪਰਿਵਾਰ ਨੇ ਪੰਥ ਦੀ ਚੜ੍ਹਦੀ ਕਲਾ ਲਈ ਜਿਹੜੀ ਅਰਦਾਸ ਕੀਤੀ ਹੈ ਔਰ ਵਾਹਿਗੁਰੂ ਬਖਸ਼ਿਸ਼ ਕਰਨ। ਅਸੀਂ ਟੀਵੀ 84 ਦੀ ਟੀਮ ਅਤੇ ਸਮੁੱਚੇ ਟੀਵੀ 84 ਪਰਿਵਾਰ ਵੱਲੋਂ ਬੱਚੀ ਵੀਰਾ ਕੌਰ ਨੂੰ ਜਨਮ ਦਿਨ ਦੀ ਜਿਹੜੀ ਮੁਬਾਰਕਬਾਦ ਦਿੰਦੇ ਆ ਅਤੇ ਉਹਨਾਂ ਦੀ ਲੰਬੀ ਉਮਰ ਅਤੇ ਸਿਹਤ ਦੀ ਜਿਹੜੀ ਹੈ ਚੰਗੀ ਸਿਹਤ ਹੋਵੇ ਉਸ ਦੀ ਜਿਹੜੀ ਆਪਾਂ ਅਰਦਾਸ ਕਰਦੇ ਹਾਂ। ਸੋ ਗੁਰਵਿੰਦਰ ਸਿੰਘ ਵਿਰਕ ਅਤੇ ਸਮੂਹ ਪਰਿਵਾਰ ਨੂੰ ਮੁਬਾਰਕਬਾਦ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਵੀ ਜਿਹੜੇ ਮੁਬਾਰਕ ਦੇਣੇ ਹੁੰਦੇ ਨੇ ਉਹਦੇ ਤੇ ਤੁਸੀਂ ਦਸਵੰਧ ਕਰ ਸਕਦੇ ਹੋ। ਟੀਵੀ 84 ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਸ ਨੂੰ ਤੁਸੀਂ ਸਪਾਂਸਰ ਕਰ ਸਕਦੇ ਹੋ। ਸੋ ਅਪੀਲ ਤੇ ਬੇਨਤੀ ਹੈਗੀ ਹੈ ਕਿ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਸੋ ਪਹਿਲਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਸਾਰੇ ਜਿਹੜੇ ਮੁਸਲਮਾਨ ਜਿਹੜੇ ਵੀਰ ਭੈਣ ਨੇ ਔਰ ਖਾਸ ਕਰਕੇ ਪਾਕਿਸਤਾਨ ਦੀ ਜਿਹੜੇ ਵੀਰ ਭੈਣ ਨੇ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਆਪਾਂ ਪਹਿਲੇ ਰਮਾਦਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ। ਹੈਪੀ ਰਮਾਦਾਨ ਜਿਹੜੇ ਉਹ ਕਹਿੰਦੇ ਆ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਹਮੇਸ਼ਾ ਤਰ੍ਹਾਂ ਜਿੱਦਾਂ ਕਿ ਪਿਛਲੇ 5-6 ਦਿਨਾਂ ਤੋਂ ਆਪਾਂ ਲਗਾਤਾਰਤਾ ਨਾਲ ਟੀਵੀ 84 ਦੇ ਵੱਲੋਂ ਜਿਹੜੀ ਆ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਜੋਰਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਅੱਜ ਵੀ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਦੀ ਅੰਮ੍ਰਿਤਪਾਲ ਸਿੰਘ ਦੇ ਬਹਾਨੇ ਸਿੱਖ ਕੌਮ ਦੇ ਖਿਲਾਫ ਜਿਹੜੀ ਡਰਟੀ ਜੰਗ ਦਾ ਅੱਜ 6ਵਾਂ ਦਿਨ ਹੈ। ਪੰਜਾਬ ਵਿੱਚ ਇੰਟਰਨੈਟ ਬੰਦ ਕੀਤਾ ਹੋਇਆ ਹੈ। ਫੜੋ ਫੜੀ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰਤਾ ਨਾਲ ਜਾਰੀ ਹੈ ਪਰ ਹੁਣ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਸਿੱਖਾਂ ਨੂੰ ਵੀ ਇਸ ਡਰਟੀ ਜੰਗ ਵਿੱਚ ਲਪੇਟ ਲਿਆ ਗਿਆ ਹੈ। ਸੋ ਹਰਿਆਣੇ ਦੇ ਸ਼ਾਹਬਾਜ਼ ਕਸਬੇ ਤੋਂ ਇੱਕ ਸਿੱਖ ਬੀਬੀ ਬਲਜੀਤ ਕੌਰ ਨੂੰ ਇਹ ਕਹਿ ਕੇ ਗ੍ਰਿਫਤਾਰ ਕੀਤਾ ਗਿਆ ਕਿ ਉਸ ਨੇ ਅੰਮ੍ਰਿਤਪਾਲ ਸਿੰਘ ਨੂੰ ਸ਼ਰਨ ਦਿੱਤੀ ਹੈ ਔਰ ਭਾਰਤੀ ਏਜੰਸੀਆਂ ਹੁਣ ਇਸ ਅੰਮ੍ਰਿਤਪਾਲ ਚੇਜ਼ ਖੇਡ ਨੂੰ ਹਜ਼ੂਰ ਸਾਹਿਬ ਤੱਕ ਲੈ ਗਈਆਂ ਨੇ ਤਾਂ ਕਿ ਦੂਸਰੀਆਂ ਸਟੇਟਾਂ ਵਿੱਚ ਜਿਹੜੇ ਸਿੱਖਾਂ ਨੂੰ ਵੀ ਨਿਸ਼ਾਨੇ ਤੇ ਲਿਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਗੁਰਵਿੰਦਰ ਸਿੰਘ ਵਿਰਕ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਉਹਨਾਂ ਦੀ ਪੋਤੀ ਦਾ ਨਾਂ ਵੀ ਬੜਾ ਪਿਆਰਾ ਹੈ ਵੀਰਾ ਕੌਰ ਔਰ ਜ਼ਾਹਰ ਹੈ ਕਿ ਜਨਮ ਦਿਨ ਇੱਕ ਮੁਬਾਰਕ ਦਿਨ ਹੁੰਦਾ ਹੈ। ਅਸੀਂ ਵੀ ਟੀਵੀ 84 ਵੱਲੋਂ ਜਿਹੜਾ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਔਰ ਜਦੋਂ ਅਸੀਂ ਇਹਨਾਂ ਸਾਰੇ ਦਿਨਾਂ ਚੋਂ ਗੁਜ਼ਰਦੇ ਹਾਂ ਜਿਹੜੇ ਸਾਡੀ ਨਿੱਜੀ ਜ਼ਿੰਦਗੀ ਦੇ ਵੀ ਸੈਲੀਬ੍ਰੇਟਰੀ ਡੇਜ਼ ਹੁੰਦੇ ਨੇ ਉਹ ਪਰਿਵਾਰ ਖੁਸ਼ਕਿਸਮਤ ਨੇ ਜਿਨ੍ਹਾਂ ਦੇ ਅੰਦਰ ਪੰਥਕ ਇੰਪਲਸ ਹੁੰਦੀ ਹੈ। ਪੰਥ ਦੇ ਨਾਂ ਤੇ ਉਹ ਸੋਚਦੇ ਨੇ, ਪੰਥ ਲਈ ਉਹ ਜਿਉਣਾ ਚਾਹੁੰਦੇ ਨੇ ਔਰ ਉਹਨਾਂ ਦੀ ਚਾਹਨਾ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਬੱਚੀਆਂ ਵੀ ਸਿੱਖੀ ਦੇ ਰਸਤੇ ਤੇ ਪੰਥ ਦੇ ਰਸਤੇ ਤੇ ਤੁਰਨ। ਜ਼ਾਹਰ ਹੈ ਕਿ ਅਰਦਾਸ ਦੇ ਵਿੱਚ ਔਰ ਜਿਹੜੀ ਸਮੂਹਕ ਅਰਦਾਸ ਹੁੰਦੀ ਹੈ ਸੰਗਤੀ ਰੂਪ ਦੇ ਵਿੱਚ ਉਸ ਦੇ ਵਿੱਚ ਬਲ ਹੁੰਦਾ ਹੈ ਔਰ ਸਿੱਖੀ ਦਾ ਤਾਂ ਮੁੱਢਲਾ ਪਾਰਟ ਬਹੁਤ ਵਾਰ ਜਦੋਂ ਨਾਮਕਰਨ ਪ੍ਰੋਸੈਸ ਦੀ ਗੱਲ ਹੁੰਦੀ ਹੈ ਤੇ ਮੈਂ
ਜਿਹੜੇ ਨਾਨ ਸਿੱਖ ਆਡੀਅנס ਹੈ, ਖਾਸ ਤੌਰ ਤੇ ਅਮਰੀਕਨਸ, ਉਹਨਾਂ ਨੂੰ ਇਹ ਦੱਸਦਾ ਹੁੰਦਾ ਕਿ ਸਾਡੇ 'ਚ ਬੱਚੇ ਬੱਚੀ ਦਾ ਨਾਂ ਸਿਰਫ ਮਾਪਿਓ ਨਹੀਂ ਰੱਖਦੇ, ਸੰਗਤ ਰੱਖਦੀ ਕਿ ਭਾਈ ਜਦੋਂ ਉਸ ਉਮਰ ਦਾ ਬੱਚਾ ਬੱਚੀ ਹੋ ਜਾਂਦਾ ਜਿਹਦੇ 'ਚ ਮਾਂ ਵੀ ਸੰਭਲ ਸਕੀ ਹੈ ਔਰ ਹੈਲਥੀ ਹੈ, ਤੇ ਸੰਗਤ ਦੇ ਵਿੱਚ ਬੱਚਾ ਬੱਚੀ ਨੂੰ ਲੈ ਕੇ ਮਾਪਿਓ ਆਉਂਦੇ ਨੇ, ਕੜਾਹ ਪ੍ਰਸ਼ਾਦ ਦੀ ਦੇਗ ਕਰਾਈ ਜਾਂਦੀ ਹੈ ਔਰ ਉਸ ਵੇਲੇ ਮਹਾਰਾਜ ਤੋਂ ਜਿਹੜਾ ਅਰਦਾਸ ਕਰਕੇ ਹੁਕਮਨਾਮਾ ਲਿਆ ਜਾਂਦਾ ਹੈ ਨਾਂ ਰੱਖਣ ਲਈ, ਔਰ ਜਿਹੜਾ ਸ਼ਬਦ ਹੁਕਮਨਾਮੇ ਦਾ ਆਉਂਦਾ ਉਸ ਦਾ ਜਿਹੜਾ ਪਹਿਲਾ ਲਫ਼ਜ਼ ਹੁੰਦਾ ਹੈ ਉਸ ਤੋਂ ਜਦੋਂ ਨਾਂ ਅਨਾਉਂਸ ਕੀਤਾ ਜਾਂਦਾ ਹੈ ਤੇ ਸੰਗਤ ਵੀ ਉਹਦੇ 'ਚ ਪਾਰਟਿਸਿਪੇਟ ਕਰਦੀ ਹੈ। ਬੇਸ਼ੱਕ ਫਾਈਨਲ ਵਰਡ ਪੇਰੈਂਟਸ ਦਾ ਹੁੰਦਾ ਹੈ ਕਿ ਇਸ ਤੇ ਕੀ ਨਾਂ ਰੱਖੇ ਜਾ ਸਕਦੇ ਨੇ। ਸੋ ਮੇਰਾ ਇਹ ਕਹਿਣਾ ਹੁੰਦਾ ਵੀ ਹੁਣ ਤਾਂ ਬਹੁਤ ਕੁਝ ਬਦਲ ਰਿਹਾ ਹੈ, ਜੰਮਣ ਤੋਂ ਵੀ ਕਈ ਮਹੀਨੇ ਪਹਿਲਾਂ ਹੀ ਨਾਂ ਰੱਖਿਆ ਹੁੰਦਾ ਹੈ ਔਰ ਉਹਦਾ ਕੋਈ ਤਾਲੁਕ ਨਹੀਂ ਹੁੰਦਾ, ਔਰ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ ਕਿ ਜਦੋਂ ਅਸੀਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਰਚਿਆ ਰਿਆਇਤ ਦੀ ਅਰਦਾਸ ਪੜ੍ਹਦੇ ਹਾਂ, ਅਰਦਾਸ ਕਰਦੇ ਹਾਂ, ਅਕਾਲ ਪੁਰਖ ਤੋਂ ਇਹ ਮੰਗਦੇ, ਤੇ ਉਦੋਂ ਇਹ ਭਾਵ ਹੁੰਦਾ ਹੈ ਕਿ ਬੱਚਾ ਬੱਚੀ ਸਿਰਫ ਮਾਪਿਓ ਤੱਕ ਸੀਮਤ ਨਹੀਂ ਨੇ ਔਰ ਇਹੀ ਪਾਰਟ ਸਾਡੀ ਰਹਿਤ ਮਰਿਆਦਾ ਦਾ ਇੱਕ ਸ਼ਖਸੀ ਰਹਿਣੀ ਹੈ, ਇੱਕ ਪੰਥਕ ਰਹਿਣੀ ਹੈ। ਔਰ ਇਹ ਉਹ ਪਰਿਵਾਰ ਖੁਸ਼ਕਿਸਮਤ ਨੇ ਔਰ ਮੈਂ ਸਮਝਦਾ ਵੀ ਗੁਰੂ ਦੀ ਉਹਨਾਂ ਤੇ ਰਹਿਮਤ ਹੈ ਜਿਹੜੇ ਬੱਚੇ ਬੱਚੀਆਂ ਨੂੰ ਇਸ ਰਸਤੇ ਤੇ ਤੋਰਦੇ ਨੇ। ਨਾਮਕਰਨ ਤੋਂ ਇਹ ਸਫ਼ਰ ਸ਼ੁਰੂ ਹੁੰਦਾ ਹੈ, ਫਿਰ ਬੱਚੇ ਬੱਚੀਆਂ ਨੂੰ ਗੁਰਮੁਖੀ ਲਫ਼ਜ਼ਾਂ ਦੇ ਵਿੱਚ ਆਪਣੀ ਪੰਜਾਬੀ ਪੜ੍ਹਨ ਦਾ ਗਿਆਨ ਦੇਣਾ, ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਬੱਚੇ ਦੇ ਅੰਦਰ ਸਿੱਖੀ ਸੰਸਕਾਰ ਹੋਣ, ਉਹਨਾਂ ਨੂੰ ਬਾਣੀ ਯਾਦ ਕਰਵਾਉਣਾ। ਹੁਣ ਤਾਂ ਬਹੁਤ ਕੁਝ ਬਦਲਿਆ ਹੋਇਆ, ਅਗੇਨ 11-12 ਸਾਲ ਦੀ ਉਮਰ ਤੱਕ ਪਹੁੰਚਦੇ ਆ ਗੁਰਸਿੱਖ ਪਰਿਵਾਰਾਂ 'ਚ ਬੱਚੇ ਬੱਚੀ ਨੂੰ ਅੰਮ੍ਰਿਤ ਛਕਾਉਣ ਦਾ ਜਿਹੜਾ ਪਾਰਟ ਉਹ ਜ਼ਰੂਰੀ ਸੀ। ਅੱਜ ਵੀ ਜਿਨ੍ਹਾਂ ਨੂੰ ਅਸੀਂ ਅਫਗਾਨ ਸਿੱਖ ਕਹਿੰਦੇ ਆ ਜਾਂ ਪਿਸ਼ਾਵਰ ਜਾਂ ਈਵਨ ਉਸ ਖਿੱਤੇ ਦੇ ਇਲਾਕਾ ਗੈਰ ਦੇ, ਅੱਜ ਵੀ ਉਹਨਾਂ ਦੇ 12-13 ਸਾਲ ਦੇ ਬੱਚੇ ਬੱਚੀਆਂ ਅੰਮ੍ਰਿਤਧਾਰੀ ਹੁੰਦੇ ਨੇ। ਹਾਲਾਂਕਿ ਉਹ ਪੂਰੀ ਉਸ ਇਸਲਾਮਿਕ ਸੋਸਾਇਟੀ 'ਚ ਨੇ, ਲੇਕਿਨ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ। ਔਰ ਫਿਰ ਇਸ ਸਭ ਦੇ ਚਲਦਿਆਂ ਇਹ ਜ਼ਿੰਦਗੀ ਦਾ ਸਫ਼ਰ ਜੇ ਇਸ ਰਸਤੇ ਤੇ ਤੁਰਦਾ ਫਿਰ ਗੁਰੂ ਬਾਂਹ ਵੀ ਫੜਦਾ। ਸੋ ਅਸੀਂ ਸਰ ਗੁਰਵਿੰਦਰ ਸਿੰਘ ਜੀ ਵਿਰਕ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਿਛਲੇ 6 ਦਿਨਾਂ ਤੋਂ ਕੋਈ ਵੀ ਐਸਾ ਗੁਰੂ ਨਾਨਕ ਨਾਮ ਲੈਵਾ ਸਿੱਖ ਦੁਨੀਆ ਭਰ 'ਚ ਨਹੀਂ ਹੋਏਗਾ ਜਿਸ ਦੇ ਮਨ ਦੀਆਂ ਨਜ਼ਰਾਂ ਪੰਜਾਬ ਵੱਲ ਨਾ ਲੱਗੀਆਂ ਹੋਣ। ਨੋ ਡਾਊਟ ਕੁਛ ਹਰ ਮਿੰਟ ਬਾਅਦ ਸੋਸ਼ਲ ਮੀਡੀਆ ਤੇ ਦੇਖਣ ਦੀ ਕੋਸ਼ਿਸ਼ ਕਰਦੇ ਨੇ ਵੀ ਹੁਣ ਕੀ ਹੋਇਆ। ਕੁਛ ਜਿਹੜੇ ਨੇ ਉਹ ਗੁਰੂ ਚਰਨਾਂ ਦੇ ਵਿੱਚ ਅਰਦਾਸ ਦੇ ਵਿੱਚ ਜੁੜੇ ਹੋਏ ਨੇ, ਕੁਛ ਜਿਹੜੇ ਨੇ ਅਨਸਰਟਨਟੀ ਦੇ ਵਿੱਚ ਜਿਹੜਾ ਉਹ ਬੌਂਦਲੇ ਹੋਏ ਨੇ। ਔਰ ਮੈਂ ਜਿੰਨਾ ਵੀ ਸਾਰਾ ਦਿਨ ਗੁਜ਼ਰ ਜਾਂਦਾ ਹੁਣ ਤਾਂ ਫੋਨ ਕਾਲਸ ਜਾਂ ਮੈਸੇजेस ਨੂੰ ਹੀ ਡੀਲ ਕਰਦੇ। ਸੋ ਇਹ ਇਸ ਤੋਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਕਮਜ਼ੋਰੀਆਂ ਦੇ ਬਾਵਜੂਦ, ਬਹੁਤ ਸਾਰੀਆਂ ਨੈਗੇਟਿਵਿਟੀਜ਼ ਦੇ ਬਾਵਜੂਦ, ਉਹ ਵੀ ਇੱਕ ਤਬਕਾ ਹੈ ਜਿਹੜਾ ਇਸ ਦੌੜ 'ਚ ਹੀ ਲੱਗਾ ਹੋਇਆ ਹੈ ਕਿ ਜੀ ਆਹ ਦੇਖੋ ਜੀ ਫੇਰ ਆ ਗਿਆ, ਅਸੀਂ ਕਿਹਾ ਸੀ ਨਾ ਅੰਮ੍ਰਿਤਪਾਲ ਸਿੰਘ ਪੰਗਾ ਲੈ ਰਿਹਾ, ਦੇਖੋ ਨਾ ਜੀ ਫਸਾਦ ਹੈ। ਉਹ ਵੀ ਇੱਕ ਕਲਾਸ ਹੈ, ਉਹ ਆਪਣਾ ਮੂੰਹ ਚੋਂ ਝੱਗ ਸੁੱਟਦੇ ਨੇ ਬੈਠੇ ਹੋਏ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਵੀ ਔਰ ਡਿਸਕਸ਼ਨਸ ਦੇ ਵਿੱਚ ਵੀ। ਪਰ ਹਰ ਗੁਰਸਿੱਖ ਜਿਸ ਦੇ ਅੰਦਰ ਗੁਰੂ ਦਾ ਪਿਆਰ ਧੜਕਦਾ ਹੈ, ਉਹਨਾਂ ਦੇ ਲਫ਼ਜ਼ਾਂ ਚੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਇਹ ਜਿਹੜੀ ਡਰਟੀ ਵਾਰ ਅਗੇਨ ਜਿਹਦੀ ਕੰਟੀਨਿਊਟੀ ਹੈ, ਜਿਹੜੀ ਟੋਟਲ ਵਾਰ ਇਹਨਾਂ ਨੇ ਜੂਨ ਦੇ ਪਹਿਲੇ ਹਫਤੇ 1984 ਚ ਪਰਪਾ ਕੀਤੀ, ਉਹ ਰੁਕੀ ਨਹੀਂ ਹੈ ਕਦੇ ਵੀ। ਉਹਦੇ ਪੜਾਅ ਨੇ ਇੱਕ ਤੋਂ ਦੂਸਰਾ। ਔਰ ਬੇਸ਼ੱਕ ਕੱਲ ਅਸੀਂ ਇਹ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਆਪਰੇਸ਼ਨ ਕਾਰਡਨ ਐਂਡ ਸਰਚ ਦੇ ਥੱਲੇ ਜਿਹੜਾ ਹੈ ਉਸ ਦਾ ਨਾਂ ਰੱਖਿਆ, ਪਰ ਮੈਨੂੰ ਇੱਕ ਵੀਰ ਨੇ ਲਿਖਿਆ, ਸ਼ਾਇਦ ਨਵਰੂਪ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਇਹ ਉਹਨਾਂ ਦਾ ਦਿੱਤਾ ਨਾਂ ਹੈ, ਇਹ ਆਪਰੇਸ਼ਨ ਵੁੱਡ ਰੋਜ਼ 2 ਹੈ। ਹੁਣ ਵੁੱਡ ਰੋਜ਼ ਜ਼ਾਹਰ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜੂਨ 84 ਦੇ ਪਹਿਲੇ ਹਫਤੇ ਤਾਂ ਉਹਨਾਂ ਨੇ ਇਤਿਹਾਸਕ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ। ਫਿਰ ਅਗਲੇ 4-5-6 ਮਹੀਨੇ ਜਿਸ ਨੂੰ ਉਹਨਾਂ ਨੇ ਅਫੀਸ਼ੀਅਲ ਔਰ ਪਹਿਲੇ ਇਸ ਹਮਲੇ ਦਾ ਨਾਂ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਦਿੱਤਾ, ਦੂਸਰੇ ਦਾ ਨਾਮ ਉਹਨਾਂ ਨੇ ਆਪਰੇਸ਼ਨ ਵੁੱਡ ਰੋਜ਼ ਦਿੱਤਾ ਸੀ। ਔਰ ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਫਿਰ ਉਹਨਾਂ ਨੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਾ ਕੇ ਕਿਵੇਂ ਉਹਨਾਂ ਨੇ ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਨੂੰ ਚੁੱਕਿਆ, ਕਿਵੇਂ ਜਿਹੜੇ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ, ਹਰਾਸਮੈਂਟ ਕੀਤੀ। ਔਰ ਉਹੀ ਪੀਰੀਅਡ ਸੀ ਕਿ ਜਦੋਂ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਬਾਰਡਰ ਟੱਪ ਕੇ ਦੂਸਰੇ ਪਾਸੇ ਚਲੇ ਗਏ, ਕਿਉਂਕਿ ਉਦੋਂ ਅਜੇ ਕੰਡਿਆਲੀ ਤਾਰ ਔਰ ਦੂਸਰਾ ਨਹੀਂ ਸੀ। ਲੇਕਿਨ ਅੱਜ ਵੀ ਇਹੀ ਦੇਖਿਆ ਜਾ ਰਿਹਾ ਔਰ
ਪੰਜਾਬ ਸਰਕਾਰ, ਪੰਜਾਬ ਪੁਲਿਸ ਬਿਲਕੁਲ ਉਸ ਦਾ ਉਹ ਇਹੀ ਨਹੀਂ ਕਿ ਅੱਖਾਂ ਬੰਦ ਕਰਕੇ ਬੈਠੀ ਹੈ, ਉਹ ਜਸਟ ਫੋਲੋ ਕਰ ਰਹੀ ਹੈ ਉਹਨਾਂ ਨੂੰ। ਔਰ ਅੱਜ ਹੀ ਇੱਕ ਹਾਈ ਲੈਵਲ ਸੋਰਸ ਤੋਂ ਮੈਨੂੰ ਦੱਸਿਆ ਗਿਆ ਕਿ ਵੀ ਈਵਨ ਇਹ ਜਿਹੜਾ ਸਾਰਾ ਆਪਰੇਸ਼ਨ ਜ਼ਾਹਰ ਹੈ ਏਜੰਸੀਆਂ ਨੇ ਜਿਹੜਾ ਉਹਨੂੰ ਆਪਰੇਟ ਕੀਤਾ ਹੈ। ਉਹਨਾਂ ਨੇ ਕਿਹਾ ਵੀ ਕਦੋਂ ਕਿੱਥੇ ਕੀ ਕਰਨਾ ਹੈ, ਈਵਨ NIA ਨੇ ਜਾਂ ਜਿਹੜੀਆਂ ਵੀ ਆਪਰੇਟਿਵ ਗਰਾਊਂਡ ਤੇ ਨੇ, ਉਹਨਾਂ ਨੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੂੰ ਜਸਟ ਕੁਝ ਦੇਰ ਪਹਿਲਾਂ, ਕੁਝ ਮਿੰਟ ਪਹਿਲਾਂ ਰਾਦਰ ਦੱਸਿਆ ਕਿ ਇਹ ਮੂਵ ਕਰਨਾ। ਔਰ ਹੁਣ ਕੀ ਚੱਲ ਰਿਹਾ ਹੈ ਆਪਰੇਸ਼ਨ ਚੇਜ਼ ਦੇ ਥੱਲੇ, ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਇੱਥੋਂ ਪਹੁੰਚ ਗਏ, ਉੱਥੇ ਚਲੇ ਗਏ, ਬਾਈਕ ਉੱਥੇ ਛੱਡਿਆ, ਉੱਥੋਂ ਘੁੜਕੇ ਵਰਗਾ ਜੁਗਾੜ ਕੀਤਾ, ਉੱਥੇ ਪਹੁੰਚ ਗਏ, ਸਤਲੁਜ ਦਾ ਬੈੱਡ ਕ੍ਰਾਸ ਕੀਤਾ ਜਿੱਥੋਂ, ਫਿਰ ਉਹ ਹਰਿਆਣੇ 'ਚ ਚਲੇ ਗਏ, ਫਿਰ ਉਹ ਸ਼ਾਹਬਾਦ ਕੁਰੂਕਸ਼ੇਤਰ 'ਚ ਪਹੁੰਚ ਗਏ, ਫਿਰ ਉੱਥੋਂ ਜਿਹੜਾ ਹੁਣ ਉਹ ਹਜ਼ੂਰ ਸਾਹਿਬ ਜਾ ਸਕਦੇ ਨੇ, ਸਟੇਟਾਂ ਨੂੰ ਅਲਰਟ ਕਰਤਾ। ਤੁਸੀਂ ਉਹਨਾਂ ਦੀਆਂ ਪੁਲਿਸ ਦੀਆਂ ਜੇ ਬਰੀਫਿੰਗਸ, ਉਹ ਤਾਂ ਸਿਰਫ ਦਿੱਤੀ ਸਕ੍ਰਿਪਟ ਨੂੰ ਪੜ੍ਹ ਰਹੇ ਨੇ। ਔਰ ਇਸੇ ਤਰ੍ਹਾਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਭਾਈ ਇਹ ਭਗਵੰਤ ਮਾਨ ਨੇ ਜਿਹੜਾ ਇੱਕਦਮ ਬਾਅਦ ਜਦੋਂ ਇਹ ਚੌਥੇ ਦਿਨ ਜਾ ਕੇ ਐਡਰੈਸ ਕੀਤਾ, ਉਹ ਨਮਸਕਾਰ ਦੇ ਨਾਲ ਸ਼ੁਰੂ ਕਰਦਾ ਹੈ, ਹਿੰਦੀ ਦੇ ਵਿੱਚ ਕਰ ਰਿਹਾ। ਔਰ ਇਹ ਗੱਲ ਸਾਹਮਣੇ ਆਈ ਕਿ ਐਕਚੁਅਲੀ ਉਹ ਸਕ੍ਰਿਪਟ ਲਿਖ ਕੇ ਹੀ ਆਈ ਹੋਈ ਸੀ ਉੱਤੋਂ, ਉਹ ਟੈਲੀਪ੍ਰੋਂਪਟਰ ਦੇ ਉੱਤੇ ਪੜ੍ਹ ਰਿਹਾ ਸੀ, ਇਸ ਲਈ ਉਹਨੂੰ ਇਹ ਭੁੱਲ ਗਿਆ ਕਿ ਭਾਈ ਜੇ ਹਿੰਦੀ 'ਚ ਵੀ ਉਹਨੇ ਕਹਿਣਾ ਹੈ ਤਾਂ ਉਹ ਐਡਰੈਸ ਤਾਂ ਪੰਜਾਬ ਨੂੰ ਕਰ ਰਿਹਾ, ਪਰ ਉਹਦਾ ਮਕਸਦ ਹੀ ਜਿਹੜਾ ਅਕ੍ਰੋਸ ਜਮਨਾ ਤੋਂ ਲੈ ਕੇ ਦੂਜੇ ਤੱਕ ਜਿਹੜੇ ਲੋਕ ਨੇ ਉਸ ਦੇ ਆਪਣੇ ਆਕਾ ਵੀ ਔਰ ਬਹੁ ਗਿਣਤੀ ਹਿੰਦੂਤਵ ਵੀ, ਉਹਨਾਂ ਨੂੰ ਖੁਸ਼ ਕਰਨ ਦੀ ਲਾਈਨ ਜਿਹੜੀ ਹੈ ਸੀ, ਔਰ ਉਹ ਵੀ ਸਕ੍ਰਿਪਟ ਹੀ ਪੜ੍ਹ ਰਿਹਾ ਸੀ। ਫਿਰ ਇਹ ਵੀ ਹੁਣ ਸਾਹਮਣੇ ਆਉਂਦਾ ਹੈ ਕਿ ਵੀ ਕਿਸ ਲੈਵਲ ਦਾ ਇਹ ਹਮਲਾ ਸੀ ਕਿ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਇੰਡੀਅਨ 에ਅਰ ਫੋਰਸ ਦੇ ਜਹਾਜ਼ ਵੀ ਤਿਆਰ ਸੀ, ਔਰ ਜਿਹੜੇ 4 ਸਿੰਘਾਂ ਨੂੰ ਪਹਿਲੀ ਸਟੇਜ ਦੇ ਉੱਤੇ ਉਹ ਅਸਾਮ ਦੇ ਵਿੱਚ ਲੈ ਕੇ ਗਏ ਨੇ, ਦਬਰਗੜ੍ਹ ਕੇ ਕੀ ਉਸ ਦਾ ਨਾਂ ਹੈ, ਉਸ ਜ਼ਿਲ੍ਹੇ ਦੀ ਜੇਲ੍ਹ ਦੇ ਵਿੱਚ, ਉਹ ਇੰਡੀਅਨ 에ਅਰ ਫੋਰਸ ਦੇ ਜਹਾਜ਼। ਸੋ ਇਹ ਇਕੱਲਾ ਇਹੀ ਨਹੀਂ ਹੈ ਕਿ ਵੀ ਇਹ ਇੱਕ ਜਸਟ ਸਿੰਪਲ ਹਮਲਾ ਹੈ, ਇਸ ਦੇ ਵਿੱਚ ਇੰਡੀਅਨ 에ਅਰ ਫੋਰਸ ਨੂੰ ਵੀ ਉਸੇ ਲੈਵਲ ਤੇ ਇਨਵੋਲਵ ਕੀਤਾ ਹੈ। ਬੇਸ਼ੱਕ ਜਿਹੜਾ ਅਜੇ ਬਹੁਤ ਸਾਰੀਆਂ ਡਿਟੇਲ ਸਕੈਚੀ ਨੇ, ਨਹੀਂ ਆ ਰਿਹਾ। ਹੁਣ ਅਸੀਂ ਦੂਸਰਾ ਫੇਜ਼ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਇਸ ਸਾਰੇ ਨੂੰ ਕਿਸ ਲੈਵਲ ਤੇ ਲੈ ਕੇ ਗਏ ਨੇ, ਹੁਣ ਪਰਿਵਾਰਾਂ ਦੀ ਫੜੋ-ਫੜੀ, ਇੱਕ ਤਾਂ 150 ਤੋਂ ਜ਼ਿਆਦਾ ਦੀ ਗਿਣਤੀ ਪਹਿਲਾਂ ਹੀ ਸੀ ਜਿਨ੍ਹਾਂ ਨੂੰ ਕੇਸਾਂ ਦੇ ਵਿੱਚ ਫਸਾਇਆ ਗਿਆ। ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਕਿਵੇਂ ਉਹਨਾਂ ਨੇ ਜਿਹੜਾ ਹੈ ਉਸ ਪਰਿਵਾਰਾਂ ਦੀ ਫੜੋ-ਫੜੀ ਹੈ, ਔਰ ਉਹਨਾਂ ਪਰਿਵਾਰਾਂ ਦੀ ਜਿਹੜੇ ਸਾਥੀ ਦੇ ਤੌਰ ਤੇ ਜਾਣੇ ਗਏ, ਲੇਕਿਨ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ, ਕੇਸ ਉਹਨਾਂ ਦੇ ਖਿਲਾਫ ਕੋਈ ਨਹੀਂ। ਇਸ ਸਾਰੇ ਜਿਹੜਾ ਇਹਨਾਂ ਨੇ ਇਸ ਦੇ ਉੱਤੇ ਇੱਕ ਪੂਰਾ ਇੱਕ ਵਾਵੇਲਾ ਖੜਾ ਕਰ ਦਿੱਤਾ ਹੈ, ਭਾਰਤ ਭਰ 'ਚ ਨਹੀਂ, ਇੰਟਰਨੈਸ਼ਨਲੀ ਕੋਈ ਕੇਸ ਨਹੀਂ ਹੈ। ਵੱਧ ਤੋਂ ਵੱਧ ਜੇ ਕੇਸ ਬਣਦਾ ਹੈ ਤੇ ਭਾਈ ਤੁਸੀਂ ਅਜਨਾਲੇ ਜਾ ਕੇ ਥਾਣੇ ਦਾ ਘਿਰਾਓ ਕਰਕੇ ਥਾਣੇ ਦੇ ਅੰਦਰ ਬਹਿ ਜਾਂਦੇ ਹੋ, ਉਸ ਦੇ ਉੱਤੇ ਕਿੰਨੇ ਇਨਵੋਲਵ ਨੇ, 20 ਨੇ, 25 ਨੇ, 15 ਨੇ, ਉਹਨਾਂ ਨੂੰ ਤੁਸੀਂ ਚਾਰਜ ਕਰਕੇ, ਉਹ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਨੇ। ਲੇਕਿਨ ਇਹਨਾਂ ਨੇ ਵੱਡੇ ਪੈਮਾਨੇ ਦੇ ਉੱਤੇ ਪੰਜਾਬ 'ਚ ਫੜੋ-ਫੜੀ ਦਾ ਦੌਰ ਦੁਆਰਾ ਸ਼ੁਰੂ ਕੀਤਾ ਹੋਇਆ। ਜੇ ਕੋਈ ਪ੍ਰੋਟੈਸਟ, ਇੰਟਰਨੈਟ ਅਜੇ ਵੀ ਬੰਦ ਚੱਲ ਰਿਹਾ ਹੈ, ਪ੍ਰੋਟੈਸਟ ਜਿਵੇਂ ਹਰੀਕੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਪ੍ਰੋਟੈਸਟ ਦੇ ਲਈ ਬੈਠੇ ਸੀ, ਉਹਨਾਂ ਨੂੰ ਕਿਵੇਂ ਵਾਇਲੈਂਟਲੀ ਉੱਥੋਂ ਚੁੱਕ ਕੇ ਗੱਡੀਆਂ 'ਚ ਸੁੱਟ ਕੇ ਉਹਨੂੰ ਖਤਮ ਕੀਤਾ ਗਿਆ। ਇਸ ਤੋਂ ਪਹਿਲਾਂ ਸੋਹਾਣਾ ਸਾਹਿਬ ਦੇ ਹਵਾਲੇ ਨਾਲ ਵੀ ਇਹੀ ਕਰਤੂਤ ਕੀਤੀ ਗਈ। ਔਰ ਇਸ ਸਭ ਦੇ ਚੱਲਦਿਆਂ ਹੁਣ ਪਰਿਵਾਰਾਂ ਨੂੰ ਕਿਵੇਂ ਟਾਰਗੇਟ ਕੀਤਾ ਗਿਆ। ਹੁਣੀ ਅਸੀਂ ਜਦੋਂ ਦੇਖਦੇ ਹਾਂ ਕਿ ਭਾਈ ਇੱਕ ਤਾਂ ਉਹਨਾਂ ਨੇ ਇਹ ਖੁਦ ਖਬਰ ਜਿਹੜੀ ਉਹਨਾਂ ਦੇ ਪੰਜਾਬ ਪੁਲਿਸ ਦਾ ਹਾਇਰ ਅਪ ਕਹਿੰਦਾ ਜੀ ਹਰਿਆਣਾ ਪੁਲਿਸ ਨੇ ਸ਼ਾਹਬਾਦ ਕੁਰੂਕਸ਼ੇਤਰ ਦੀ ਬੀਬੀ ਬਲਜੀਤ ਕੌਰ, ਹੁਣ 28 ਜਾਂ 29 ਸਾਲ ਹੈ, ਜਿਹਨੇ MBA ਕੀਤਾ ਹੋਇਆ ਹੈ, ਉਹਦੇ ਪੇਰੈਂਟਸ ਮਾਪਿਓ ਦੇ ਨਾਲ ਉਹ ਰਹਿੰਦੀ ਹੈ, ਉਹਨੂੰ ਜਿਹੜਾ ਉਹ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਕਿਉਂਕਿ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਇੱਥੋਂ ਐਸਕੇਪ ਕਰਕੇ ਉੱਥੇ ਜਾ ਕੇ ਰਹੇ। ਫਿਰ ਨਾਲ ਦੀ ਨਾਲ ਉਹ ਬਰੀਫ ਕਰ ਰਹੇ ਨੇ, ਨਹੀਂ ਉਹਨਾਂ ਨੇ ਅਜੇ ਹੁਲੀਆ ਨਹੀਂ ਬਦਲਿਆ, ਉਹਦੇ ਸਿਰ ਤੇ ਪੱਗ ਹੈ, ਅਜੇ ਉਵੇਂ ਹੀ ਦਾੜੀ ਆ, ਉਹ ਕੁੰਜੀ ਹੋਈ ਹੈ। ਲੇਕਿਨ ਸੋ ਮਤਲਬ ਇਹ ਇੱਕ ਮੈਨੂੰ ਇਹ ਮੈਂ ਸਮਝਦਾ ਵੀ ਜਿਵੇਂ ਇੱਕ ਤਾਂ ਇਸ ਸਾਰੇ ਚੋਂ ਉਹ ਨਜ਼ਰ ਆਉਂਦਾ ਜਿਹਨੂੰ ਤੁਸੀਂ ਕੈਟ ਐਂਡ ਮਾਊਸ ਪਲੇ, ਜਿਨ੍ਹਾਂ ਨੇ ਕਦੇ ਦੇਖਿਆ ਕਿ ਜਦੋਂ ਬਿੱਲੀ ਚੂਹੇ ਨੂੰ ਫੜਦੀ ਹੈ ਤੇ ਉਹ ਫਿਰ ਚੂਹੇ ਨੂੰ ਛੱਡਦੀ ਹੈ, ਫਿਰ ਜਾ ਕੇ ਫੜ ਲੈਂਦੀ ਹੈ ਪੰਜੇ ਨਾਲ, ਫਿਰ ਛੱਡਦੀ ਹੈ, ਬੜੇ ਕਰੂਅਲ ਤਰੀਕੇ ਦੇ ਨਾਲ ਉਸ ਨੂੰ ਮਾਰਦੀ ਹੈ। ਸੋ ਕਿਸੇ ਵੀ ਜਿੰਨਿਆਂ ਨਾਲ ਵੀ ਜਿਹੜੇ ਨੋਨ ਸੋਰਸਿਸ ਨੇ ਉਹਨਾਂ ਨਾਲ ਗੱਲ ਹੁੰਦੀ ਹੈ, ਉਹ ਕਹਿੰਦੇ ਨੇ ਜੀ ਪੋਸੀਬਿਲਿਟੀਜ਼ ਉਹੀ ਨੇ ਕਿ ਈਦਰ ਉਹਨਾਂ ਦੀ ਕਸਟਡੀ 'ਚੋਂ ਟਾਰਚਰ, ਹੀ ਵਾਸ ਟਾਰਚਰ ਟੂ ਡੈਥ, ਜਾਂ ਉਹਨਾਂ ਦੀ ਕਸਟਡੀ 'ਚ ਹੈ,
ਤੇ ਜਾਂ ਜੇ ਇਹ ਉਹਨਾਂ ਦੇ ਭੱਜਣ ਵਾਲੀ ਥਿਉਰੀ ਵੀ ਮੰਨ ਲਈ ਜਾਏ ਤੇ ਇਹ ਉਹਨੂੰ ਆਲਮੋਸਟ ਉਹਦੇ ਆਲੇ ਦੁਆਲੇ ਹੀ ਘੁੰਮ ਰਹੇ ਨੇ, ਉਹਨਾਂ ਨੂੰ ਪਤਾ ਹੈ। ਲੇਕਿਨ ਉਹ ਇਸ ਦੇ ਵਿੱਚ ਇੱਕ ਹਾਈਪ ਵੀ ਕ੍ਰੀਏਟ ਕਰਨਾ ਚਾਹੁੰਦੇ ਨੇ ਤੇ ਨਾਲ ਦੀ ਨਾਲ ਇਸ ਬਹਾਨੇ ਦੇ ਨਾਲ ਸਿੱਖਾਂ ਦੀ ਦੂਸਰੀਆਂ ਸਟੇਟਾਂ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਦੀ ਪਰਸੀਕਿਊਸ਼ਨ ਵੀ। ਅਦਰਵਾਈਜ਼ ਕਿਹੜੇ ਕਾਨੂੰਨ ਦੇ ਥੱਲੇ ਹਰਿਆਣੇ ਦੀ ਸਰਕਾਰ ਜਿਹੜੀ ਹੈ ਇੱਕ ਬੱਚੀ ਨੂੰ ਫਿਰ ਉਹਦਾ ਨਾਮ ਪਬਲਿਕ ਕੀਤਾ ਜਾਂਦਾ ਹੈ, ਕੋਈ ਇਨਵੈਸਟੀਗੇਸ਼ਨ, ਕੋਈ ਉਸ ਦਾ ਹਿਸਾਬ ਨਹੀਂ ਹੈ। ਔਰ ਜੇ ਕੋਈ ਕਿਸੇ ਦੇ ਘਰ ਆ ਕੇ ਰਹਿ ਵੀ ਗਿਆ, ਉਹਨੇ ਕਿਹੜੇ ਮਰਡਰ ਕੀਤੇ ਹੋਏ ਨੇ ਜਾਂ ਉਹਨਾਂ ਨੂੰ ਕਿਹੜੀ ਅਦਾਲਤ ਨੇ ਜਿਹੜਾ ਉਹ ਗਿਲਟੀ ਡਿਕਲੇਅਰ ਕੀਤਾ ਹੋਇਆ। ਸੋ ਇਹ ਵੀ ਕੁਝ ਸਾਰਾ ਫਿਰ ਨਾਲ ਦੀ ਨਾਲ ਕਿ ਜੀ ਮਹਾਰਾਸ਼ਟਰ ਸਰਕਾਰ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ, ਉਹ ਹਜ਼ੂਰ ਸਾਹਿਬ ਜਾ ਹੁਣ ਕਿਉਂਕਿ ਜੇ ਤੁਸੀਂ ਹਰਿਆਣੇ ਤੋਂ ਮਹਾਰਾਸ਼ਟਰ ਤੱਕ ਜਾਣਾ ਹੈ ਤਾਂ ਤੁਸੀਂ ਸਾਰੀਆਂ ਸਟੇਟਾਂ ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਔਰ ਦੱਖਣ ਤੱਕ ਪਹੁੰਚ ਜਾਂਦੇ ਹੋ ਔਰ ਇਹੀ ਬੈਲਟ ਹੈ ਜਿਹਦੇ 'ਚ ਸਿੱਖ ਰਹਿੰਦੇ ਨੇ। ਸੋ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਵੇਂ ਹੀ ਇਹ ਥਾਂ ਥਾਂ ਹੀ ਜਿਹੜਾ ਹੈ ਘਰਾਂ ਦੇ ਉੱਤੇ ਰੇਡ ਕਰਨਗੇ, ਛਾਪੇ ਮਾਰਨਗੇ, ਕਿਸੇ ਨੂੰ ਕਿਸੇ ਦੇ ਥੱਲੇ, ਕਿਸੇ ਨੂੰ ਕਿਸੇ ਦੇ ਥੱਲੇ। ਸੋ ਇਹ ਜਿਹੜਾ ਇਹਨਾਂ ਨੇ ਔਰ ਬਿਲਕੁਲ ਠੀਕ ਕਿਹਾ ਵੀਰ ਨਵਰੂਪ ਸਿੰਘ ਨੇ ਕਿ ਇਹ ਜਿਹੜਾ ਆਪਰੇਸ਼ਨ ਵੁੱਡਰੋਜ਼ 2 ਹੈ, ਇਹਦਾ ਦਾਇਰਾਕਾਰ ਸਿਰਫ ਪੰਜਾਬ ਨਹੀਂ ਹੈ। ਵੁੱਡਰੋਜ਼ ਦਾ ਪੰਜਾਬ ਸੀ ਉਸ ਪੀਰੀਅਡ ਦੇ ਵਿੱਚ, ਇਹ ਦੱਖਣ ਤੱਕ ਦਾ ਮਤਲਬ ਹੈ ਕਿ ਸਮੁੱਚੇ ਭਾਰਤ ਭਰ ਦੇ ਵਿੱਚ। ਔਰ ਜਿਵੇਂ ਪਰਿਵਾਰਾਂ ਨੂੰ ਹਰਾਸ ਕੀਤਾ ਜਾ ਰਿਹਾ, ਇੱਕ ਛੋਟੇ ਬੱਚੇ ਦੀ ਦਿਲਾਵਰ ਸਿੰਘ, ਤੁਹਾਡੇ ਕੋਲ ਵੀ ਉਹ ਹੋਏਗਾ, ਉਸ ਦੀ ਪੋਸਟ ਹੈ, ਇਹ ਪਪਲਪ੍ਰੀਤ ਸਿੰਘ ਦਾ ਬੇਟਾ ਹੈ। ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਪਲਪ੍ਰੀਤ ਸਿੰਘ ਦੇ ਮਾਤਾ ਪਿਤਾ, ਉਹਨਾਂ ਦੀ ਸਿੰਘਣੀ ਦਾ ਭਰਾ, ਸਭ ਨੂੰ ਕਿਡਨੈਪ ਪੁਲਿਸ ਨੇ ਕਰਕੇ ਚੁੱਕਿਆ ਹੋਇਆ। ਮੈਂ ਚਾਹਾਂਗਾ ਕਿ ਤੁਸੀਂ ਇਸ ਨੂੰ ਸ਼ੇਅਰ ਕਰੋ ਵੀ ਉਸ ਬੱਚੇ ਨੇ ਕੀ ਲਿਖਿਆ। ਜੀ, ਬੱਚੇ ਨੇ ਲਿਖਿਆ ਕਿ ਮੇਰਾ ਨਾਮ ਦਿਲਾਵਰ ਸਿੰਘ ਹੈ, ਮੈਨੂੰ ਪਤਾ ਨਹੀਂ ਮੇਰੇ ਪਾਪਾ ਕਿੱਥੇ ਹਨ। ਅੱਜ ਪੁਲਿਸ ਨੇ ਮੇਰੀ ਮੰਮੀ ਜੀ, ਦਾਦਾ ਜੀ ਅਤੇ ਦਾਦੀ ਜੀ ਨੂੰ ਘਰੋਂ ਚੁੱਕ ਲਿਆ ਹੈ। ਉਹਨਾਂ ਨੇ ਮੇਰੇ ਮਾਮਾ ਜੀ ਨੂੰ ਵੀ ਫੜ ਲਿਆ ਹੈ। ਸਾਡੇ ਨਾਲ ਇਹ ਸਿੱਖ ਹੋਣ ਕਰਕੇ ਹੋ ਰਿਹਾ ਹੈ। ਦੇਖੋ, ਇਸ ਤੋਂ ਅਸੀਂ ਅੰਦਾਜ਼ਾ ਲਾਈਏ ਕਿ ਹੁਣ ਇਹ ਬੀਬੀ ਕਰਨਦੀਪ ਕੌਰ, ਉਹਨਾਂ ਦੀ ਸਿੰਘਣੀ ਭਾਈ ਅੰਮ੍ਰਿਤਪਾਲ ਸਿੰਘ ਦੀ ਏਜੰਸੀਆਂ ਦੀ ਟੀਮ, ਉਹਨਾਂ ਨੂੰ, ਉਹਨਾਂ ਦੀ ਮਦਰ ਨੂੰ, ਸੋ ਜਿਸ ਬੇਹਯਾਈ ਔਰ ਬੇਸ਼ਰਮੀ ਦੇ ਨਾਲ ਪਰਿਵਾਰਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ, ਇਹ ਉਹੀ ਦੌਰ ਜਿਹੜਾ ਇਹਨਾਂ ਦੇ ਜ਼ੁਲਮਾਂ ਦਾ ਸੀ ਉਸ ਦੀ। ਔਰ ਇਹ ਬੜਾ ਵੈਲ ਪਲੈਨਡ ਤਰੀਕੇ ਦੇ ਨਾਲ ਇਸ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਜਿਸ ਕਦਰ ਜਿਹੜੀ ਹੈ ਉਹ ਬਿਲਕੁਲ ਮੁਲਵਸ ਹੈ। ਹੁਣ ਇੱਕ ਪਾਸੇ ਉਹੀ ਭਗਵੰਤ ਮਾਨ ਦਿੱਲੀ ਪਹੁੰਚ ਜਾਂਦਾ ਹੈ ਜਿੱਥੇ ਜਿਹੜਾ ਕੇਜਰੀਵਾਲ ਕਰ ਰਿਹਾ ਹੈ ਕਿ ਜੀ ਉਹਨਾਂ ਨੇ ਪੋਸਟਰ ਲਾਏ ਕਿ ਮੋਦੀ ਭਗਾਓ ਦੇਸ਼ ਬਚਾਓ, ਤੇ ਉਹਨਾਂ ਤੇ ਕੇਸ ਉਹ ਕਹਿ ਰਿਹਾ ਜੀ ਦੇਖੋ ਇਹ ਮੁੱਢਲੀਆਂ ਆਜ਼ਾਦੀਆਂ ਖੋਈਆਂ ਜਾ ਰਹੀਆਂ। ਪੋਸਟਰ ਵੀ ਨਹੀਂ ਲਾਏ ਸੀ, ਦਿੱਲੀ ਪੁਲਿਸ ਨੇ ਲਾ ਲਏ ਨੇ, ਕੇਸ ਰਜਿਸਟਰ। ਪਰ ਪੰਜਾਬ ਕਿਸ ਬਲਦੀ ਦੇ ਬੂਥੇ ਵਿੱਚ ਝੋਕਿਆ ਜਾ ਰਿਹਾ ਹੈ, ਕਿਸ ਕਦਰ। ਔਰ ਈਵਨ ਤੁਸੀਂ ਆਪੋਜੀਸ਼ਨ ਲੀਡਰਾਂ ਦਾ ਦੇਖੋ ਕਿ 6 ਦਿਨ ਤੋਂ ਇੰਟਰਨੈਟ ਬੰਦ ਹੈ। ਪੂਰੀ ਉਹਨਾਂ ਦੀਆਂ ਏਜੰਸੀਆਂ ਨੇ ਪੰਜਾਬ ਨੂੰ ਦੇ ਵਿੱਚ ਡੇਰਾ ਲਾ ਕੇ ਫੜੋ ਫੜੀ ਦਾ ਸਿਲਸਿਲਾ ਜਾ ਕਿਹੜੇ ਕਾਨੂੰਨ ਦੇ ਥੱਲੇ। ਜਦੋਂ ਐਮਰਜੈਂਸੀ ਲਾਈ ਜਾਂਦੀ, ਜਦੋਂ ਪੰਜਾਬ 'ਚ 80s ਦੇ ਵਿੱਚ ਇਹ ਦੌਰ ਲਿਆਂਦਾ ਗਿਆ, ਇੱਕ ਲੀਗਲ ਪ੍ਰੋਸੈਸ ਤਾਂ ਸੀ। ਉਹਨਾਂ ਨੇ ਪੰਜਾਬ ਨੂੰ ਡਿਸਟਰਬਡ ਏਰੀਆ ਐਲਾਨਿਆ, ਡਿਸਟਰਬਡ ਏਰੀਆ ਦੇ ਨਾਲ ਫਿਰ ਉਹਨਾਂ ਨੇ ਦੂਸਰੇ ਦੌਰ 'ਚ ਪਹੁੰਚਦੇ ਟਾਡਾ ਕਾਨੂੰਨ ਬਣਾਇਆ। ਅੱਜ ਕੋਈ ਟਾਡਾ ਨਹੀਂ ਹੈ। ਔਰ ਫਿਰ ਇਹ ਪੁੱਛਿਆ ਜਾਏ ਕਿ ਜਿਹੜੇ ਵਿਚਾਰੇ ਈਵਨ ਭਾਵੇਂ ਸਿਕਿਉਰਿਟੀ ਗਾਰਡ ਹੀ ਹੋਣ, ਉਹਨਾਂ ਨੇ ਕੋਈ ਮਰਡਰ ਨਹੀਂ ਸੀ ਕੀਤਾ ਹੋਇਆ, ਇਹ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਕਾਲੇ ਪਾਣੀ ਅਸਾਮ ਦੇ ਵਿੱਚ ਭੇਜ ਦੇਣਾ, ਇਹ ਕਿਹੜੀ, ਇਹ ਤਾਂ ਈਵਨ ਕਲੋਨੀਅਲ ਵੇਲੇ ਵੀ ਨਹੀਂ ਇਸ ਕਿਸਮ ਦਾ ਹੁੰਦਾ ਸੀ। ਉਹਨਾਂ ਨੇ ਵੀ ਜਿਨ੍ਹਾਂ ਨੂੰ ਕਾਲੇ ਪਾਣੀ ਜਾਂ ਦੂਸਰੇ ਭੇਜਿਆ ਉਹ ਸੀ ਜਿਨ੍ਹਾਂ ਦੇ ਟ੍ਰਾਇਲ ਹੋਏ, ਜਿਨ੍ਹਾਂ ਦੀ ਕਨਵਿਕਸ਼ਨ ਹੋਈ। ਉਹ ਭਾਵੇਂ ਗਦਰ ਪਾਰਟੀ ਦਾ ਹਿੱਸਾ ਸੀ ਜਾਂ ਬੱਬਰ ਅਕਾਲੀ ਲਹਿਰ ਦਾ ਸੀ ਜਾਂ ਕਿਸੇ ਹੋਰ ਜਿਹੜੀ ਮਿਲੀਟੈਂਟ ਮੂਵਮੈਂਟ ਦਾ ਹਿੱਸਾ ਸੀ। ਇਹ ਸਿੰਪਲ ਅੰਮ੍ਰਿਤਧਾਰੀ ਗੁਰਸਿੱਖ ਉਹਨਾਂ ਚੋਂ ਕੁਛ ਉਹ ਨੇ ਜਿਹੜੇ ਫੜੇ ਹੋਏ ਨੇ ਔਰ NSA ਲੱਗੇ ਲਾਣ ਵੱਲ ਨੇ, ਜਿਹੜੇ ਤਾਜ਼ਾ ਵਿਚਾਰੇ ਜਿਨ੍ਹਾਂ ਨੇ ਡਰੱਗ ਛੱਡੀਆਂ, ਉਹ ਉੱਥੇ ਰਹਿੰਦੇ ਸੀ ਕਿਉਂਕਿ ਡਰੱਗ ਡੀ ਐਡਿਕਸ਼ਨ ਸੈਂਟਰ ਪਿੰਡ ਦੇ ਵਿੱਚ ਜੱਲੂ ਖੇੜਾ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਖੋਲ੍ਹਿਆ। ਹੁਣ ਇਸ ਸਭ ਦੇ ਚੱਲਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਇੰਟਰਨੈਸ਼ਨਲ ਪ੍ਰੈਸ਼ਰ ਕਾਫੀ ਬਿਲਟ ਹੋਇਆ। ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਆਸਟ੍ਰੇਲੀਅਨ ਪਾਰਲੀਮੈਂਟ ਦੇ 4 ਮੈਂਬਰਸ ਨੇ ਆਵਾਜ਼ ਚੁੱਕੀ। ਬ੍ਰਿਟਨ ਦੇ ਵਿੱਚ ਜਿਸ ਲੈਵਲ ਦੇ ਉੱਤੇ ਵੱਡਾ ਪ੍ਰੋਟੈਸਟ ਹੋਇਆ, ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਇੰਡੀਆ ਔਰ ਬ੍ਰਿਟਨ ਦੇ ਜਿਹੜੇ ਰਿਲੇਸ਼ਨਸ ਨੇ ਉਹ ਕਾਫੀ ਆਪਸ 'ਚ ਬਿਟਰ ਹੋਏ ਨੇ। ਉਹਨਾਂ ਨੇ ਉਹਨਾਂ ਦੀ ਸਿਕਿਉਰਿਟੀ ਘਟਾ ਦਿੱਤੀ ਹੈ, ਕਾਰਡਨ ਜਿਹੜੇ ਲੱਗੇ ਸੀ ਬੈਰੀਕੇਡ ਉਹ ਚੁੱਕ ਦਿੱਤੇ ਨੇ। ਹੁਣ ਅੱਜ ਇਹ ਆਇਆ ਕਿ ਜੀ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਐਕਸਟਰਾ ਸਿਕਿਉਰਿਟੀ ਵੀ ਦੇ ਦਿੱਤੀ ਹੈ, ਵਿੱਚ ਵਿਚਾਲੇ
ਕ੍ਰੀਏਟ ਕਰ ਦਿੱਤਾ। ਇਹੀ ਕਾਰਨ ਸੀ ਜਿਹੜਾ ਹੁਣ ਪ੍ਰੋਟੈਸਟ ਹੋਇਆ ਉਹਦੇ 'ਚ ਤੁਸੀਂ ਉਹ ਬ੍ਰਿਟਨ ਦੇ ਵਿੱਚ ਵੱਡੇ ਵੱਡੇ ਦੇਖ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਪੁਲਿਸ ਹੈ ਉਹ ਵਿਚਾਲੇ ਹੈ। ਲੇਕਿਨ ਇਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਭਾਈ ਅੱਜ ਜਿਵੇਂ ਕੈਨੇਡਾ ਦੀ ਕੈਪੀਟਲ ਆਟਵਾ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਪ੍ਰੋਟੈਸਟ ਹੋਇਆ। ਬੜੀ ਦੇਰ ਬਾਅਦ ਇੰਨੀ ਵੱਡੀ ਗਿਣਤੀ 'ਚ 1000 ਦੇ ਕਰੀਬ ਸਿੱਖ ਸੰਗਤਾਂ ਆਟਵਾ, ਮੌਂਟਰੀਆਲ, ਟੋਰਾਂਟੋ ਵੱਡੇ ਗਿਣਤੀ 'ਚ ਪਹੁੰਚੇ ਹੋਏ ਸੀ। ਉਸ ਦੀ ਡੀਟੇਲ ਰਿਪੋਰਟ ਹੋਰ ਕਿਉਂਕਿ ਵੀਡੀਓ ਅਵੇਟਡ ਹੈ, ਭਾਈ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਚੀਫ ਨੇ TV 84 ਦੇ ਉਹ ਭੇਜ ਰਹੇ ਨੇ। ਉਸ ਨੂੰ ਅਸੀਂ ਜੇ ਸਪੈਸ਼ਲ ਰਿਪੋਰਟ ਦੇ ਤੌਰ ਤੇ ਵੀ ਦਿਖਾਵਾਂਗੇ। ਲੇਕਿਨ ਇਸ ਦੇ ਵਿੱਚ ਜਿਸ ਪੱਧਰ ਦੇ ਉੱਤੇ ਪਾਰਟਿਸਿਪੇਸ਼ਨ ਹੋਈ ਔਰ ਇਹ ਇੰਪੋਰਟੈਂਟ ਵੀ ਸੀ। ਅੱਜ ਹੀ ਪ੍ਰੈਜ਼ੀਡੈਂਟ ਬਾਈਡਨ ਵੀ ਆਟਵਾ 'ਚ ਨੇ ਔਰ ਹਾਲਾਂਕਿ ਇਹ ਈਵਨ ਉਹਨਾਂ ਦੇ ਸਿਕਿਉਰਿਟੀ ਵੱਲੋਂ ਆਰਗੇਨਾਈਜ਼ਰਸ ਨੂੰ ਕਿਹਾ ਗਿਆ ਸੀ ਕਿ ਜੀ ਸਾਡਾ ਸਿਕਿਉਰਿਟੀ ਕੰਸਰਨ ਹੈ, ਜੇ ਤੁਸੀਂ ਇਸ ਡੇਟ ਨੂੰ ਅੱਗੇ ਪਾਓ। ਬਟ ਜਿਹੜੇ ਆਰਗੇਨਾਈਜ਼ਰਸ ਸੀ ਉਹਨਾਂ ਨੇ ਕਿਹਾ ਜੀ ਨਹੀਂ, ਇਹ ਤਾਂ ਸਗੋਂ ਮੋਰ ਇੰਪੋਰਟੈਂਟ ਹੈ ਸਾਡੇ ਲਈ ਕਿ ਬਾਈਡਨ ਔਰ ਅਮਰੀਕਾ ਅੱਜ ਕੱਲ੍ਹ ਬੜਾ ਉਹਨਾਂ ਦਾ ਸਾਥੀ ਸਹਿਯੋਗੀ ਸਟ੍ਰੈਟੇਜਿਕ ਪਾਰਟਨਰ ਬਣਿਆ ਹੋਇਆ ਹੈ ਕਿ ਉਹਨੂੰ ਵੀ ਮੈਸੇਜ ਜਾਏ ਕਿ ਵੀ ਚੱਲ ਕੀ ਰਿਹਾ। ਸੋ ਇੱਕ ਸਟਰੋਂਗ ਮੈਸੇਜ ਸੀ। ਵੱਡੀ ਗਿਣਤੀ 'ਚ ਬੀਬੀਆਂ ਬੱਚਿਆਂ ਦੀ ਸ਼ਮੂਲੀਅਤ ਸੀ ਇਸ ਦੇ ਵਿੱਚ। ਅਸੀਂ ਮੁਬਾਰਕਬਾਦ ਦਿੰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਪ੍ਰੈਸ਼ਰ ਉੱਥੇ ਉਹ ਚੇਸ ਗੇਮ ਖੇਲ ਰਹੇ ਨੇ, ਕੈਟ ਐਂਡ ਮਾਊਸ ਵਾਲੀ ਵੀ, ਸਾਰੇ ਸਿੱਖਾਂ ਨੂੰ ਲਪੇਟਣ ਵਾਲੀ ਵੀ। ਔਰ ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਇਹ ਪੀਰੀਅਡ ਹੈ ਜਿਹਦੇ 'ਚ ਸਾਡੀ ਇੰਟੈਂਸ ਲੌਬੀ, ਇੰਟੈਂਸ ਪ੍ਰੈਸ਼ਰ ਰਹਿਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਵੀ ਇੱਕ ਲੈਵਲ ਦੇ ਉੱਤੇ ਅੱਜ ਇਹ ਆਇਆ ਜੀ ਕਿਸਾਨ ਜਥੇਬੰਦੀਆਂ ਜਾਂ ਦੂਸਰੇ, ਕਿਉਂਕਿ ਹੁਣ ਫੜੋ ਫੜੀ ਜਿਹੜਾ ਅੱਗ ਦੀਆਂ ਲਾਟਾਂ ਦਾ ਸੇਕ ਹੈ ਜਾਂ ਲਾਟਾਂ ਨੇ ਉਹ ਆਲਮੋਸਟ ਹਰ ਘਰ ਤੱਕ ਪਹੁੰਚ ਰਹੀਆਂ ਨੇ। ਜਿਹੜੇ 5 ਦਿਨ 6 ਦਿਨ ਸੁੱਤੇ ਵੀ ਰਹੇ ਨੇ ਉਹਨਾਂ ਨੂੰ ਵੀ ਹੁਣ ਲੱਗਣ ਲੱਗ ਗਿਆ। ਇੱਕ ਡੈਲੀਗੇਸ਼ਨ ਸੋ ਕਾਲਡ ਪੰਥਕ ਨਾਂ ਦੇ ਥੱਲੇ ਮਾਨ ਨੂੰ ਮਿਲਿਆ, ਕੋਈ ਹੋਰ ਹੋਇਆ ਔਰ ਇਹ ਕਿਹਾ ਗਿਆ ਕਿ ਜੀ ਸਰਕਾਰ ਵੱਲੋਂ ਕਿ ਜੀ ਅਸੀਂ ਜਿਹੜੇ 30 ਦੇ ਕਰੀਬ ਕਲੋਜ਼ ਇਨਵੋਲਵ ਨੇ ਉਹਨਾਂ ਨੂੰ ਹੀ ਚਾਰਜ ਕਰਾਂਗੇ, ਬਾਕੀਆਂ ਨੂੰ ਅਸੀਂ ਛੱਡ ਦਿਆਂਗੇ। ਪਰ ਤੁਸੀਂ ਇਮੇਜਿਨ ਕਰੋ ਕਿ ਜਿਹਨੂੰ ਅੱਧੀ ਰਾਤ ਨੂੰ ਤੁਸੀਂ ਰੇਡ ਕਰਕੇ ਘਰੋਂ ਚੁੱਕਦੇ ਹੋ, ਮਾਪਿਓ ਦੇ ਉੱਤੇ ਕੀ ਅਸਰ ਹੁੰਦਾ ਹੈ। ਉਹਨੂੰ ਤੁਸੀਂ 2 ਦਿਨ, ਕਈਆਂ ਦੇ ਐਗਜ਼ਾਮ ਚੱਲ ਰਹੇ ਸੀ, ਕਈਆਂ ਦੇ ਜੌਬ ਇੰਟਰਵਿਊ ਸੀ, ਕਈਆਂ ਦਾ ਦੂਜਾ, ਉਹ ਰਿਕਾਰਡ 'ਚ ਵੀ ਆਉਂਦੇ ਨੇ। ਉਹਨਾਂ ਦੇ ਮਾਨਸਿਕਤਾ ਦੇ ਉੱਤੇ ਕਿਸ ਕਿਸਮ ਦਾ ਅਸਰ ਹੁੰਦਾ ਹੈ। ਔਰ ਅਲਟੀਮੇਟਲੀ ਹੁਣ ਜਿਹਨਾਂ ਬੀਬੀਆਂ ਨੂੰ ਚੁੱਕਿਆ ਜਾ ਰਿਹਾ ਜਿਹੜੀਆਂ ਥਾਣਿਆਂ 'ਚ ਨੇ, ਜਾਂ ਜੇ ਬੀਬੀ ਬਲਜੀਤ ਕੌਰ ਔਰ ਜਿਵੇਂ ਪਪਲਪ੍ਰੀਤ ਸਿੰਘ ਉਹਨਾਂ ਦਾ ਪਰਿਵਾਰ, ਉਹ ਜਿਹੜੇ ਬੱਚੇ ਛੋਟੇ ਨੇ, ਹੁਣ ਦਿਲਾਵਰ ਸਿੰਘ ਆਪਣਾ ਮੈਸੇਜ ਦੇ ਰਿਹਾ ਕਿ ਮੈਨੂੰ ਨਹੀਂ ਪਤਾ ਮੇਰੇ ਪਾਪਾ ਕਿੱਥੇ ਨੇ, ਮੇਰੀ ਦਾਦੀ, ਮੇਰਾ ਦਾਦਾ, ਮੇਰੇ ਮਾਮਾ, ਮੇਰੀ ਮੰਮੀ, ਇਹਨਾਂ ਨੂੰ ਵੀ ਚੁੱਕ ਕੇ ਲੈ ਗਏ ਨੇ। ਇਹ ਜਿਹੜੀ ਸਾਈਕੀ ਦੇ ਉੱਤੇ, ਜ਼ਹਿਨੀਅਤ ਦੇ ਉੱਤੇ ਪੈ ਰਹੇ ਅਸਰ ਨੇ, ਇਹਨਾਂ ਦਾ ਕੌਣ ਜਿਹੜਾ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਔਰ ਇਹਦਾ ਖਮਿਆਜ਼ਾ ਕੌਣ ਭੁਗਤੇਗਾ। ਇਸ ਸਭ ਦੇ ਚਲਦੇ ਆ ਦੂਸਰੇ ਪਾਸੇ ਮਿਹਰਬਾਨੀਆਂ ਭਾਰਤ ਸਰਕਾਰ ਦੀਆਂ ਸੋਸ਼ਲ ਮੀਡੀਆ ਤੇ ਜਾਰੀ ਨੇ। ਅੱਜ ਸਾਡੀ TV 84 ਦੀ ਟੀਮ ਨੂੰ ਵੀ ਖੁਸ਼ਖਬਰੀ ਉਹਨਾਂ ਨੇ ਦਿੱਤੀ ਕਿ 4 ਵੀਡੀਓਜ਼ ਜਿਹੜੀਆਂ ਪਿਛਲੇ 2-3 ਦਿਨਾਂ ਦੇ ਵਿੱਚ ਅਸੀਂ ਐਡਿਟ ਕੀਤੀਆਂ, ਉਹਨਾਂ ਨੂੰ YouTube ਨੇ ਇੰਡੀਅਨ ਗਵਰਨਮੈਂਟ ਦੀ ਰਿਕੁਐਸਟ ਦੇ ਉੱਤੇ ਜਿਹੜਾ ਉਹ ਰਿਮੂਵ ਕਰ ਦਿੱਤਾ ਹੈ। ਔਰ ਉਹਨਾਂ ਨੇ ਨੋਟਿਸ ਦੇ ਵਿੱਚ ਬੜਾ ਕਲੀਅਰਲੀ ਹੁੰਦਾ ਹੈ, ਮੈਂ ਦੱਸ ਦਿਆਂ ਵੀ ਕਿਵੇਂ ਬਲੌਕ ਕਰਕੇ ਕਿਹਾ ਜਾਂਦਾ ਹੈ। ਉਹ ਕਹਿੰਦੇ ਨੇ, ਹਾਈ TV 84, we have received a legal complaint from a government entity regarding your content. After review, the following content has been blocked from view on the YouTube country site listed below. The content has been blocked from view on the following YouTube country site, India. ਔਰ ਫਿਰ ਉਹਨਾਂ ਨੇ ਅੱਗੇ ਲੰਬਾ ਚੌੜਾ ਦਿੱਤਾ ਹੈ ਕਿ ਜੀ 30 ਦਿਨ ਦਾ ਨੋਟਿਸ ਤੁਸੀਂ ਦੇਖੋ ਕਿ ਕੀ ਹੈ। ਸੋ ਯਾਨੀ ਇੰਡੀਅਨ ਗਵਰਨਮੈਂਟ ਨੇ ਕਿੰਨੇ ਲੋਕ ਬਿਠਾਏ ਹੋਣਗੇ ਦੁਨੀਆ 'ਚ ਇਸ ਵੇਲੇ, ਹਜ਼ਾਰਾਂ ਇਸ ਕਿਸਮ ਦੇ YouTube ਚੈਨਲ ਨੇ। ਸਾਡਾ ਤਾਂ ਚਲੋ ਰੈਗੂਲਰ ਚੈਨਲ ਹੈ, ਬਟ ਰੈਗੂਲਰ ਚੈਨਲ ਤਾਂ ਵੈਸੇ ਹੀ ਬੈਨ ਹੈ। ਸੋ ਇਹਦਾ ਮਤਲਬ ਇਹ ਹੈ ਵੀ ਕਿਸ ਲੈਵਲ ਦੇ ਉੱਤੇ ਜਿਹੜਾ ਹੈ, ਔਰ ਲਗਾਤਾਰ ਆ ਰਿਹਾ ਕਿੰਨਿਆਂ ਦੇ Facebook ਅਕਾਊਂਟ, Instagram। ਅੱਜ ਹੀ ਐਸ ਸੁਰਿੰਦਰ UK ਤੋਂ ਲਿਖਦੇ ਨੇ ਔਰ ਪਿੱਛੇ ਜੇ ਪਾਕਿਸਤਾਨ ਦੀ ਯਾਤਰਾ ਤੇ ਵੀ ਸੀ, ਉਹਨਾਂ ਨੇ ਬਹੁਤ ਖੂਬਸੂਰਤ ਉੱਥੋਂ ਜਾ ਕੇ ਵਲੌਗ ਲਿਖੇ। ਅੱਜ ਉਹਨਾਂ ਦੀ ਕਾਲ ਸੀ, ਉਹ ਕਹਿੰਦੇ ਜੀ ਮੇਰਾ ਵੀ ਪਿਛਲੇ 2-3 ਦਿਨ ਤੋਂ ਜਿਹੜਾ ਉਹ ਬੰਦ ਕੀਤਾ ਹੋਇਆ। ਤੇ ਦੂਸਰੇ ਪਾਸੇ ਜੇ ਤੁਸੀਂ ਮੀਡੀਆ ਦੇ ਵਿੱਚ ਦੇਖੋ ਕਿ ਸਟੋਰੀਜ਼ ਕੀ ਚੱਲ ਰਹੀਆਂ, ਉਹੀ ਮੈਲਾਈਨਿੰਗ ਕੈਂਪੇਨ, ਔਰ ਇਹਨਾਂ ਸਭ ਨੂੰ ਐਕਸਪੋਜ਼ ਕਰਦੇ ਆ। ਕਈ ਵਾਰ 1-ਅੱਧਾ ਮਿੰਟ ਕਾਫੀ ਹੁੰਦਾ ਹੈ ਦੱਸਣ ਦੇ ਲਈ ਕਿ ਵੀ ਇਹ ਇਹਨਾਂ ਦੀ ਕਰਤੂਤ ਕੀ ਹੈ। ਹੁਣ ਇੱਕ ਵੀਡੀਓ ਅੱਜ ਸਰ ਗੁਰਨਾਮ ਸਿੰਘ ਜਿਹੜੇ 2 ਮਹੀਨੇ ਲਈ ਗਿਆ ਹੋਏ ਸੀ ਪਿੱਛੇ ਪਿੰਡ, ਉਹ ਆਏ, ਉਹਨਾਂ ਦੀ ਸਵੇਰੇ ਪਹਿਲੀਆਂ ਕਾਲਾਂ ਚੋਂ ਹੀ ਸੀ। ਉਹਨਾਂ ਨੇ ਕਿਹਾ ਜੀ ਤੁਹਾਨੂੰ ਵੀਡੀਓ ਭੇਜੀ ਹੈ ਇੱਕ
ਤਾਮਿਲ ਜਰਨਲਿਸਟ ਦੀ, ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਿੰਡ ਆਇਆ, ਉਹਨਾਂ ਦੇ ਪਿਤਾ ਜੀ ਨੂੰ, ਫਿਰ ਬਾਅਦ ਚ ਮੈਨੂੰ ਹੋਰਨਾਂ ਦਾ ਵੀ ਇਸ ਦੇ ਉੱਤੇ ਮੈਸੇजेस ਆਏ। ਹੁਣ ਉਹ 1 ਮਿੰਟ ਦੀ ਵੀਡੀਓ ਹੈ, ਉਹ ਦਰਾਵੜ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਹੀ ਨਹੀਂ ਵੀ ਸਿੱਖ ਨੌਜਵਾਨੀ ਨੂੰ ਕਾਇਲ ਕੀਤਾ ਹੈ ਜਾਂ ਭਾਰਤੀ ਮੀਡੀਆ ਦਾ ਮੂੰਹ ਭੰਨਿਆ ਸੀ। ਜਦੋਂ ਉਹਨਾਂ ਨੇ ਦਰਾਵੜ ਦੇਸ਼ ਦੀ ਗੱਲ ਕੀਤੀ, ਤਾਮਿਲ ਦੇਸ਼, ਕਿ ਉਹਨਾਂ ਨੂੰ ਵੀ ਹੱਕ ਹੈ, ਔਰ BBC ਦੇ ਇੱਕ ਇੰਟਰਵਿਊ ਚ ਉਹਨਾਂ ਦਾ ਕਲਿੱਪ ਇਸ ਦੇ ਉੱਤੇ ਸੀ ਕਿ ਭਾਈ ਉਹ ਵੀ ਗੁਲਾਮ ਨੇ, ਉਹ ਵੀ ਆਜ਼ਾਦ ਹੋਣਾ ਚਾਹੁੰਦੇ ਨੇ। ਤੇ ਇਨਸਟੈਂਟ ਜੇ ਉਹਦੇ ਥੱਲੇ 1000 ਮੈਸੇਜ ਸੀ ਤਾਂ 800 ਵਧਾਈ ਦਾ ਸੀ ਤਾਮਿਲਾਂ ਵੱਲੋਂ। ਔਰ ਮੈਂ ਸਮਝਦਾ ਕਿ ਵੀ ਇਹ ਵੀ ਰੈਸੀਪ੍ਰੋਕੇਸ਼ਨ ਹੁੰਦੀ ਹੈ। ਉਹ ਜਿਹੜਾ ਤਾਮਿਲ ਜਰਨਲਿਸਟ ਹੈ ਆਲ ਦਾ ਵੇ ਆਇਆ ਇੰਟਰਵਿਊ ਕਰਨ, ਔਰ ਉਹ ਕਰਕੇ ਜਦੋਂ ਬਾਹਰ ਨਿਕਲ ਰਿਹਾ ਤੇ ਇਹ ਸਾਰੇ ਜਿਹੜੇ ਟਕੇ ਦੇ ਪੱਤਰਕਾਰ ਨੇ ਇਹ ਦੌੜ ਰਹੇ ਨੇ। ਆਪਨੇ ਕਿਹਾ ਗਿਆ, ਉਹ ਕਹਿੰਦਾ ਆਈ ਐਮ ਨਾਟ ਗੋਇੰਗ ਟੂ ਟਾਕ ਵਿਦ ਮਨੂਵਾਦੀਜ਼, ਆਈ ਟੈਲ ਮਾਈ Dravidian audience what I have talked। ਉਹ ਅੱਗੋਂ ਤੋਂ ਉਹਨੇ ਵਿਦ ਕੰਟੈਂਪਟ, ਉਹ 1 ਮਿੰਟ ਜਿਹੜਾ ਉਹ ਦੱਸ ਦਿੰਦਾ ਹੈ ਕਿ ਜੋ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਦਿੱਲੀ ਦੇ ਮੇਨ ਸਟ੍ਰੀਮ ਸੋ ਕਾਲਡ ਤੋਂ ਲੈ ਕੇ ਦੂਜੇ, ਉਹਨੇ ਇਹਨੂੰ ਕਹਿੰਦਾ ਆਨੇ ਵਾਲੀ ਥਾਂ ਤੇ ਰੱਖ ਦੇਣਾ। ਉਹ ਦੌੜ ਰਹੇ ਨੇ ਪਿੱਛੇ, ਉਹ ਗੱਡੀ 'ਚ ਬਹਿ ਰਿਹਾ, ਦਰਵਾਜ਼ਾ ਖੋਲਦਾ, ਉਹ ਫਿਰ ਕਹਿੰਦਾ ਕਿ ਮੈਂ ਬਿਲਕੁਲ ਮਨੂਵਾਦੀਆਂ ਦੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਮੈਂ ਆਪਣੇ ਡਰਾਵਿਡਨ ਜਿਹੜੇ ਨੇ ਉਹਨਾਂ ਨੂੰ ਮੈਂ ਜਾ ਕੇ ਦੱਸਾਂਗਾ। ਸੋ ਇਸ ਸਾਰੇ ਦੇ ਚੱਲਦੇ ਅਸੀਂ ਸਮਝਦੇ ਹਾਂ ਕਿ ਸਰਕਾਰੀ ਲਾਈਨ ਮੈਲਾਈਨਿੰਗ ਬਰਾਬਰ ਜਾਰੀ ਹੈ। ਹੁਣ ਜਦੋਂ ਇਹ ਆਂਦਾ ਹੈ ਕਿ ਅੰਮ੍ਰਿਤਪਾਲ ਸਿੰਘ ਵਾਸ ਟਾਰਗੇਟਿੰਗ ਰੋਗ ਐਕਸ ਸਰਵਿਸਮੈਨ ਯੰਗਸਟਰਸ ਟੂ ਬਿਲਡ ਟੈਰਰਿਸਟ ਆਊਟਫਿਟ। Amritpal earlier had a cover of 2 private security officers and by early this year the number had gone up to 16। ਹੁਣ ਕੇਸ ਤਾਂ ਅੰਮ੍ਰਿਤਪਾਲ ਦੇ ਖਿਲਾਫ ਕੋਈ ਹੈ ਨਹੀਂ। ਈਵਨ ਅਜਨਾਲੇ ਵਾਲੇ ਚ ਵੀ ਲੀਡ ਉਹ ਪ੍ਰੋਟੈਸਟ ਨੂੰ ਜ਼ਰੂਰ ਕਰ ਰਿਹਾ, ਉਹਨੇ ਤਾਂ ਕਿਸੇ ਦੇ ਚਪੇੜ ਨਹੀਂ ਮਾਰੀ। ਹੁਣ ਇਹ ਕੇਸ ਬਿਲਡ ਕਰ ਰਹੇ ਨੇ ਕਿ ਜੇ ਇਹਨਾਂ ਨੇ NSA ਤਾਂ ਲਾ ਕੇ ਸਾਲ ਤੱਕ ਰੱਖ ਸਕਦੇ ਨੇ। ਹੁਣ ਉਹ ਕਹਿ ਰਹੇ ਨੇ ਜੀ ਉਹ ਤਾਂ ਜਿਹੜੇ ਫੌਜ ਚੋਂ ਕੱਢੇ ਹੋਏ ਲੋਕ ਸੀ, ਰੋਗ ਹੁੰਦਾ ਜਿਹੜੇ ਇਨਡਿਸਪਲਿਨ, ਜਿਹੜੇ ਵੈਸੇ ਪੈਨਸ਼ਨ ਤੇ ਆਏ ਉਹਨਾਂ ਨੂੰ ਨਹੀਂ, ਕਿ ਉਹਨਾਂ ਨੂੰ ਤਾਂ ਪੈਨਸ਼ਨ ਮਿਲਦੇ, ਉਹਨਾਂ ਨੂੰ ਉਹ ਰਿਕਰੂਟ ਕਰ ਰਿਹਾ ਸੀ ਔਰ ਟ੍ਰੇਨਿੰਗ ਦਵਾ ਰਿਹਾ ਸੀ ਆਪਣਿਆਂ ਨੂੰ ਵੀ। ਔਰ ਉਹਦੇ ਪਹਿਲਾਂ ਜਿਹੜੇ ਨੇ 2 ਸੀਗੇ ਸਿਰਫ, ਫਿਰ ਉਹ 16 ਹੋ ਗਏ। ਫਿਰ ਜਿਹੜਾ ਅੰਮ੍ਰਿਤਪਾਲ ਚੇਜ਼ ਫਰੋਮ ਪੰਜਾਬ ਟੂ ਹਰਿਆਣਾ, ਪੁਲਿਸ ਚਾਰਟ ਖਾਲਿਸਤਾਨ ਸਿੰਪੈਥਾਈਜ਼ਰ ਐਸਕੇਪ, ਇਹ ਵੀ ਪੂਰੀ ਕਹਾਣੀ। Amritpal's wife is a UK based NRI। Here is why Kirandeep Kaur is on Punjab Police radar। ਹੁਣ ਜਿਹਨੂੰ ਮਰਜ਼ੀ ਰਡਾਰ ਤੇ ਜਿਵੇਂ ਨਾਂ ਪਬਲਿਕ ਕਰ ਰਹੇ ਨੇ, ਜਿਵੇਂ ਇਸ ਤੋਂ ਵੱਧ ਕੇ ਕਿਸੇ ਦੀ ਮੈਲਾਈਨਿੰਗ, ਕਿਸੇ ਦੀ ਕਰੈਕਟਰ ਅਸੈਸੀਨੇਸ਼ਨ। ਫਿਰ ਮਹਾਰਾਸ਼ਟਰ ਪੁਲਿਸ ਔਨ ਅਲਰਟ ਓਵਰ ਵਾਰਿਸ ਪੰਜਾਬ ਦੇ ਚੀਫ ਅੰਮ੍ਰਿਤਪਾਲ ਸਿੰਘ, ਕਿ ਵੀ ਜਿਵੇਂ ਉਹ ਬਹੁਤ ਵੱਡਾ ਇਹਨਾਂ ਨੇ ਕੋਈ ਮਾਰਕਾ ਮਾਰਿਆ ਔਰ ਉਹਨਾਂ ਨੂੰ ਅਲਰਟ ਕੀਤਾ ਹੋਇਆ। ਔਰ ਜਿਹੜਾ ਫਿਰ Amritpal Singh promoted gun culture in Punjab, had links with the drug dealers, say officials। The allegations against him are also that he spoke against the constitution, issued threats to Union Home Minister Amit Shah and Punjab Chief Minister Bhagwant Mann। ਸਭ ਦੇ ਉੱਤੇ conspiracy to murder ਬਣਾਣਗੇ ਕਿ ਉਹਨੂੰ ਦਿੱਤਾ ਡਰੱਗ ਨਾਲ ਵੀ ਜੋੜ ਦਿੱਤਾ ਕਿ ਡਰੱਗ ਦਾ ਪੈਸਾ ਇੱਥੇ ਉੱਥੇ। ਸੋ ਇਸ ਲੈਵਲ ਤੇ ਜਾ ਕੇ ਜਦੋਂ ਇਹ ਸਾਰਾ ਪਾਰਟ ਚੱਲ ਰਿਹਾ, ਮੈਂ ਸਮਝਦਾ ਵੀ ਇਹ ਸਿੱਖ ਕੌਮ ਦੇ ਲਈ ਵੀ ਪਰਖ ਦੀ ਘੜੀ ਹੈ। ਅਸੀਂ ਹਮੇਸ਼ਾ ਵਕਤ ਬੀਤਣ ਤੋਂ ਬਾਅਦ ਇਹ ਸ਼ਾਹ ਮੁਹੰਮਦ ਇਹ ਕੀ ਕਹਿ ਗਿਆ, ਲੇਕਿਨ ਸਾਨੂੰ ਸਭ ਨੂੰ ਜਿਹੜੇ ਅਸੀਂ ਨਕੰਮੇ ਲੋਕ, ਮੌਕੇ ਤੇ ਨਾ ਖਲੋਣ ਵਾਲੇ, ਸਾਥ ਨਾ ਦੇਣ ਵਾਲੇ, ਉਹਨਾਂ ਨੂੰ ਉਹ ਲਾਈਨ ਜ਼ਰੂਰ ਯਾਦ ਹੈ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਜਦੋਂ ਜਿਉਂਦਿਆਂ ਕੋਈ ਤੁਹਾਨੂੰ ਅਗਵਾਈ ਦਿੰਦਾ ਹੈ, ਜਦੋਂ ਕੋਈ ਜਿਉਂਦਿਆਂ ਤੁਹਾਡੇ ਲਈ ਖੜਦਾ ਹੈ, ਤੁਸੀਂ ਉਹਨੂੰ ਡੈਨੀਗ੍ਰੇਟ ਕਰਨਾ ਹੈ, ਤੁਸੀਂ ਉਹਦੀਆਂ ਲੱਤਾਂ ਖਿੱਚਣੀਆਂ ਹੈ, ਤੁਸੀਂ ਉਹਨੂੰ ਨੈਗੇਟ ਕਰਨਾ ਹੈ, ਫਿਰ ਬਾਅਦ ਚ ਕਹਿਣਾ ਜੀ ਸਿੱਖਾਂ 'ਚ ਤਾਂ ਕੋਈ ਲੀਡਰ ਹੀ ਨਹੀਂ ਹੈ ਜੀ, ਕਿਹਦੇ ਮਗਰ ਲੱਗੀ ਹੈ ਜੀ। ਅਸੀਂ ਸਮਝਦੇ ਹਾਂ ਕਿ ਭਾਈ ਅੱਜ ਉਹ ਮੁਕਾਮ ਹੈ, ਇਹ ਪਰਖ ਦੀ ਘੜੀ ਵੀ ਹੈ, ਇਹਨੂੰ ਮੈਂ ਕੋਈ ਜਿਹੜਾ ਢੈਂਦੀ ਕਲਾ 'ਚ ਨਹੀਂ ਰਹਿੰਦਾ, ਇਹ ਪਰਖ ਦੀ ਘੜੀ ਵੀ ਹੈ। ਪਰ ਤੁਹਾਨੂੰ ਦੁਸ਼ਮਣ ਦੇ ਇਹ ਜਿਹੜੇ ਸਾਰੇ ਹੀ ਬਿਲੋ ਦਾ ਬੈਲਟ ਜਿਹੜੇ ਉਹਨਾਂ ਦੇ ਵਾਰ ਨੇ, ਉਹ ਤਾਂ ਵੈਸੇ ਹੀ ਸਾਮਦਾਮ ਦੰਡ ਭੇਜਦੇ ਪਿਓ ਨੇ, ਪਰ ਜਿਸ ਲੈਵਲ ਤੇ ਜਾ ਕੇ ਇਹ ਕਿਸੇ ਵੀ ਸਮਾਜ ਦੇ ਵਿੱਚ ਤੁਸੀਂ ਔਰਤ ਤਾਂ ਈਵਨ ਜਿਹੜੇ ਡਾਕੂਆਂ ਦਾ ਕਲਚਰ ਹੈ ਉਹਦੇ 'ਚ ਵੀ ਔਰਤ ਦਾ ਜਦੋਂ ਮਾਮਲਾ ਆਉਂਦਾ ਤੇ ਉਹ ਬੜੇ ਪ੍ਰਿੰਸੀਪਲਡ ਹੁੰਦੇ ਨੇ। ਔਰ ਇਹ ਕਿਵੇਂ ਸਿੱਖ ਬੀਬੀਆਂ ਬੱਚੀਆਂ ਨੂੰ ਉਹਨਾਂ ਦੇ ਨਾਂ ਦੇ ਕੇ ਬਦਨਾਮ ਵੀ ਕਰ ਰਹੇ ਨੇ, ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਕਰ ਰਹੇ ਨੇ, ਟੱਬਰਾਂ ਦੇ ਟੱਬਰ ਜਿਹੜੇ ਨੇ ਇਹਨਾਂ ਨੇ ਹਿਲਾ ਕੇ ਰੱਖ ਦਿੱਤੇ ਨੇ।
ਤੇ ਜੇ ਅਸੀਂ ਹੁਣ ਵੀ ਨਹੀਂ ਖਲੋਣਾ ਤੇ ਕਦੋਂ ਖਲੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀ ਕਾਤਲਾਂ ਨੂੰ ਵੀ ਆਪਣੇ ਗੱਲ ਨਾਲ ਲਾ ਕੇ ਵਡਿਆਉਂਦੇ ਹਨ। ਉਹ ਭਾਵੇਂ ਨੱਥੂ ਰਾਮ ਗੋਡਸੇ ਹੋਵੇ, ਕਰਨਲ ਪ੍ਰੋਹਿਤ ਹੋਵੇ ਜਾਂ ਪ੍ਰਗਿਆ ਸਾਧਵੀ। ਪਰ ਜੇ ਅਸੀਂ ਆਪਣੇ ਇੱਕ ਤਬਕੇ ਦਾ ਹਾਲ ਦੇਖੀਏ ਕਿ ਉਹ ਹਿੰਦੂ ਤਵੀਆਂ ਦੇ ਢੇਰ ਚੜ੍ਹ ਕੇ ਬੇਗੁਨਾਹ ਸਿੱਖਾਂ ਨੂੰ ਭੰਡਣ ਤੇ ਲੱਗੇ ਹੋਏ ਜਾਂਦੇ ਹਨ, ਜਿਸ ਦੀ ਤਾਜ਼ਾ ਉਦਾਹਰਨ ਭਾਈ ਅੰਮ੍ਰਿਤਪਾਲ ਸਿੰਘ ਹਨ। ਇਹ ਤਬਕਾ ਉਹਨਾਂ ਦੀਆਂ ਗਲਤੀਆਂ ਕੱਢਣ ਤੇ ਹੈ, ਜਦੋਂ ਕਿ ਸਾਹਮਣੇ ਜੋ ਵਾਪਰਿਆ ਹੈ ਭਾਰਤੀ ਸਟੇਟ ਦਾ ਤਸ਼ੱਦਦ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 6ਵਾਂ ਦਿਨ ਹੈ ਉੱਥੇ ਤਾਂ ਆਲਰੇਡੀ 9.5 ਘੰਟੇ ਅੱਗੇ ਵਕਤ ਹੈ, ਸਵੇਰ ਹੋ ਚੁੱਕੀ ਹੈ ਅਗਲੇ ਦਿਨ ਦੀ। ਜੀ ਲਗਾਤਾਰ ਇੰਟਰਨੈਟ ਬਹੁਤ ਸਾਰੀਆਂ ਥਾਵਾਂ ਤੇ ਬੰਦ ਹੈ। ਜ਼ੁਲਮ ਦੀ ਹਨੇਰੀ ਪੂਰੀ ਤਰ੍ਹਾਂ ਝੁੱਲ ਰਹੀ ਹੈ। ਜੀ ਪਰਿਵਾਰਾਂ ਦੀਆਂ ਬੀਬੀਆਂ ਔਰ ਬੱਚਿਆਂ ਨੂੰ ਵੀ ਜਿਹੜਾ ਉਹ ਲਿਜਾਇਆ ਜਾ ਰਿਹਾ ਚੁੱਕ ਕੇ, ਜਿਵੇਂ ਪਪਲਪ੍ਰੀਤ ਸਿੰਘ ਹੋਰਾਂ ਦੇ ਪਰਿਵਾਰ ਬਾਰੇ ਖਬਰ ਹੈ, ਅਸੀਂ ਡਿਸਕਸ ਕੀਤੀ ਹੈ ਪਹਿਲੇ ਸੈਗਮੈਂਟ 'ਚ। ਬਿਲਕੁਲ। ਔਰ ਦਿੱਲੀ ਦੇ ਬੈਠੇ ਉਹਨਾਂ ਦੇ ਮੁੱਖ ਧਾਰਾ ਖੌਤੀ ਜਿਹੜਾ ਸਾਰਾ ਲਾਣਾ ਹੈ ਟੀਵੀ ਔਰ ਸੋਸ਼ਲ ਮੀਡੀਆ, ਡਿਜੀਟਲ ਮੀਡੀਆ ਤੇ ਵੀ ਉਹਨਾਂ ਦੇ ਹੀ ਏਜੰਟ ਬੈਠੇ ਹੋਏ ਨੇ। ਉਹਨਾਂ ਨੇ 6ਵੇਂ ਦਿਨ ਵੀ ਕੋਈ ਪੰਜਾਬ ਨੂੰ ਜਾਂ ਕੋਈ ਸਿੱਖ ਇਮੇਜ ਨੂੰ ਢਾਹ ਲਾਉਣ ਵਾਲੇ ਜਿਹੜੀ ਉਹਨਾਂ ਦੀ ਮੁਹਿੰਮ ਹੈ ਉਸ ਦੇ ਵਿੱਚ ਕੋਈ ਢਿੱਲ ਨਹੀਂ ਦਿੱਤੀ। ਉਹ ਲਗਾਤਾਰਤਾ ਦੇ ਨਾਲ ਉਸ ਦਾ ਦਾਇਰਾ ਵੀ ਐਕਸਪੈਂਡ ਕਰ ਰਹੇ ਨੇ। ਅੰਮ੍ਰਿਤਪਾਲ ਚੀਜ਼ ਦੇ ਥੱਲੇ ਜਿਵੇਂ ਅਸੀਂ ਹਰਿਆਣੇ ਦੀ ਸਿੱਖ ਬੱਚੀ ਨੂੰ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਹਵਾਲੇ ਕਰਨ ਦੀ ਗੱਲ ਕੀਤੀ, ਔਰ ਮਹਾਰਾਸ਼ਟਰ ਹਜ਼ੂਰ ਸਾਹਿਬ ਤੱਕ ਦੇ ਸਾਰੀਆਂ ਹਕੂਮਤਾਂ ਜਾਂ ਪੁਲਿਸ ਚੀਫ ਉਹਨਾਂ ਦੇ ਅਲਰਟ ਦੇ ਨਾਂ ਥੱਲੇ ਉਹਨਾਂ ਸਾਰੇ ਸਿੱਖਾਂ ਨੂੰ ਵੀ ਜਿਹੜੇ ਔਨ ਦਾ ਵੇ ਪੈਂਦੇ ਨੇ ਸ਼ੱਕੀ ਬਣਾਇਆ ਗਿਆ। ਪਰ ਜਿਹੜੇ ਅਦਰਵਾਈਜ਼ ਜਿਸ ਪੰਜਾਬ ਦੇ ਨਾਲ ਇਹ ਹੋ ਰਿਹਾ ਹੈ, ਜਿਸ ਸਿੱਖ ਕੌਮ ਦੇ ਨਾਲ ਇਹ ਹੋ ਰਿਹਾ ਹੈ, ਅੱਖਾਂ ਦੇ ਸਾਹਮਣੇ ਹੋ ਰਿਹਾ। ਹੋ ਤਾਂ 38-39 ਸਾਲ ਤੋਂ ਹੀ ਕਿਸ ਕਿਸਮ ਦਾ, ਔਰ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਸਿੱਖ ਕੌਮ ਦਾ ਇੱਕ ਜਾਗਰੂਕ ਹਿੱਸਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ
7 ਜਨਵਰੀ ਤੋਂ ਮੋਰਚਾ ਲਾ ਕੇ ਬੈਠਾ ਸੀ ਔਰ ਉਹ ਆਸ ਲਾਈ ਬੈਠੇ ਸੀ ਕਿ ਭਾਈ ਇਹਨਾਂ ਚੋਂ ਇਹਦੀ ਰਿਹਾ। ਆਪ ਹੀ ਉਹ ਖਬਰਾਂ ਵੀ ਉਹਨਾਂ ਦੇ ਵਿਰੋਧੀ ਲਾਈਨ ਜਿਹੜੀ ਪਲਾਂਟ ਕਰ ਦਿੰਦੇ ਸੀ ਜੀ, ਹਾਂ ਰਿਹਾਈ ਹੋ ਸਕਦੀ ਹੈ, ਹੁਣ ਇਹ ਹੋਏਗੀ। ਪਰ ਇਹ ਤਾਂ ਬਿਲਕੁਲ ਜਿਵੇਂ ਅਸੀਂ ਉਹ ਪੰਜਾਬੀ ਦਾ ਅਖਾਣ ਅਕਸਰ ਇਸਤੇਮਾਲ ਕਰਦੇ ਹਾਂ ਕਿ ਭਾਈ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ, ਕਿ ਵੀ ਅਸੀਂ ਤਾਂ ਤਵੱਕੋ ਕਰ ਰਹੇ ਸੀ ਕਿ ਭਾਈ ਬੰਦੀ ਸਿੰਘਾਂ ਦੀ ਰਿਹਾਈ ਹੋਏ। ਚਲੋ ਜੇ ਹਕੂਮਤ ਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਤਬਦੀਲੀ ਆ ਗਈ, ਪੰਜਾਬ ਦੇ ਵਿੱਚ ਵੀ ਸੀ ਕਿ ਫॉर ए ਚੇਂਜ, ਔਰ ਦਿੱਲੀ 'ਚ ਵੀ ਜੀ ਬੀਜੇਪੀ ਹੁਣ ਸਿੱਖ ਫਰੈਂਡਲੀ ਹੋ ਕੇ ਪੰਜਾਬ 'ਚ ਸਪੇਸ ਤਲਾਸ਼ ਕਰ ਰਹੀ ਹੈ ਔਰ ਉਸ ਸਪੇਸ ਦੇ ਵਿੱਚ ਹੀ ਤਾਂ ਹੀ ਅਮਰਿੰਦਰ ਸਿੰਘ ਔਰ ਦੂਜੇ ਪੱਗਾਂ ਵਾਲੇ ਵਾੜੇ ਨੇ ਔਰ ਐਜ਼ ਏ ਗੁੱਡਵਿਲ ਜੈਸਚਰ ਜਿਹੜਾ ਉਹ ਰਿਲੀਜ਼ ਹੋ ਸਕਦੀ ਹੈ। ਪਰ ਤੁਸੀਂ ਦੁਸ਼ਮਣ ਦਾ ਦੇਖੋ, ਇਹ ਬਿਲਕੁਲ ਜਦੋਂ ਅਸੀਂ ਅੱਜ ਹੀ ਇੰਗਲੈਂਡ ਇੱਕ ਬੀਬੀ ਜੀ ਨਾਲ ਗੱਲ ਹੋ ਰਹੀ ਸੀ ਕਿ ਭਾਈ ਇਹ ਤਾਂ ਜਿਨ੍ਹਾਂ ਦੇ ਉਹ ਕਹਿੰਦੇ ਵੀ ਸਾਮ ਦਾਮ ਦੰਡ ਭੇਦ, ਮੈਂ ਕਹਿੰਦਾ ਨਹੀਂ, ਇਹਨਾਂ ਦਾ ਉਹ ਤਾਂ ਚਲੋ ਹੈ ਹੀ, ਇਹ ਤਾਂ ਪੁੱਤਰ ਹੀ ਸਾਮ ਦਾਮ ਦੰਡ ਭੇਦਦੇ ਨੇ। ਇਹਨਾਂ ਦਾ ਨਾਂ ਹੀ ਲਾਲਾ ਝੂਠ ਪ੍ਰਸਾਦ ਹੈ। ਤੇ ਝੂਠ ਤਾਂ ਇੱਕ ਝੂਠ ਹੁੰਦਾ, ਇੱਕ ਪਲੱਥਾ ਹੁੰਦਾ। ਇਹ ਝੂਠੇ ਵੀ ਨੇ, ਪਲੱਥੇਬਾਜ਼ ਵੀ ਨੇ। ਔਰ ਪਲੱਥਾ ਇਹੀ ਹੁੰਦਾ ਕਿ ਤੁਸੀਂ ਡਾਇਰੈਕਸ਼ਨ ਦੇ ਰਹੇ ਹੋ ਕਿ ਤੁਸੀਂ ਪੂਰਬ ਵੱਲ ਜਾਣਾ ਹੈ ਤੇ ਐਕਚੁਅਲੀ ਤੁਸੀਂ ਪੱਛਮ ਵੱਲ, ਮਸ਼ਰਕ ਦੀ ਥਾਂ ਤੁਸੀਂ ਮਗਰਬ ਵੱਲ ਤੁਰ ਪੈਂਦੇ ਹੋ। ਕਿ ਵੀ ਇੱਕ ਪਾਸੇ ਸਿੱਖ ਐਕਸਪੈਕਟ ਕਰ ਰਹੇ ਨੇ, ਪਹਿਲਾਂ ਤਾਂ ਹੀਲਿੰਗ ਟੱਚ ਲਫ਼ਜ਼ ਇੱਕ ਬੜਾ ਸੀ 84 ਤੋਂ ਬਾਅਦ ਉਹ ਇੰਦਰਾ ਕਾਂਗਰਸ ਦੇ ਜਿਹੜੇ ਕੁੱਤੇ ਸੀ ਬਿਠਾਏ ਹੋਏ ਪੱਗਾਂ ਵਾਲੇ ਵਿਚਾਲੇ, ਉਹਨਾਂ ਦਾ ਸੀ ਕਿ ਜੀ ਸਿੱਖਾਂ ਨੂੰ ਸਿੱਖੋਂ ਕੋ ਅਬ ਇੱਕ ਹੀਲਿੰਗ ਟੱਚ ਕੀ ਜ਼ਰੂਰਤ। ਉਹ ਹੀਲਿੰਗ ਟੱਚ ਫਿਰ ਮੁੜ ਕੇ ਟਾਡਾ ਵੀ ਹੀਲਿੰਗ ਟੱਚ ਆਇਆ ਪੰਜਾਬ 'ਚ 90ਵਿਆਂ ਦੇ ਵਿੱਚ, ਜਦੋਂ ਇੱਕ ਜਨਰੇਸ਼ਨ ਮਾਰ ਦਿੱਤੀ ਉਹ ਵੀ ਹੀਲਿੰਗ ਟੱਚ ਆਇਆ। ਫਿਰ ਆ ਗਿਆ ਜੀ, ਹੁਣ ਬਦਲ ਗਿਆ, ਹੁਣ ਵਾਜਪਾਈ ਆ ਗਿਆ, ਹੁਣ ਨਾਨਾਵਤੀ ਕਮਿਸ਼ਨ ਫਲਾਣਾ। ਨਵੰਬਰ 84 ਦੀ ਸਿੱਖ ਨਸਲ ਕੁਸ਼ੀ ਹੋਏ, ਉਹੀ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ 12 ਕਮੇਟੀਆਂ ਕਮਿਸ਼ਨ, ਔਰ ਉਹੀ ਜਿਹੜੇ ਵਿਚਕਾਰਲੇ ਕਿਸਮ ਦੇ ਦਲਾਲ ਕਿਸਮ ਦੇ ਔਰ ਰੈਂਟਾ ਸਿੱਖ, ਉਹ ਇੱਕ ਅੱਧਾ ਹੋ ਗਿਆ। ਬਲੈਕ ਲਿਸਟ ਖਤਮ ਕਰ ਦਿੱਤੀ ਜੀ, ਇਹਦਾ ਕ੍ਰੈਡਿਟ ਲੈਣ ਲਈ ਵੀ ਜੀ ਬਾਹਰਲੇ ਸਿੱਖਾਂ ਦੀ ਬਲੈਕ ਲਿਸਟ। ਹਾਲ ਇਹ ਹੈ ਕਿ ਕੱਲੇ ਅੱਗੇ ਤਾਂ ਬਲੈਕ ਲਿਸਟ ਦੇ 300 ਕੇ 20 ਕੇ ਕਿੰਨੇ ਨਾਂ ਸੀ ਜਦੋਂ ਇਹਨਾਂ ਨੇ ਅਫੀਸ਼ੀਅਲ ਡਿਕਲੇਅਰ ਕੀਤੀ, ਇੰਨੇ ਨਾਂ ਕੱਲਾ ਇੱਕ ਕੌਂਸੂਲੇਟ ਇੱਕ ਸ਼ਹਿਰ ਦਾ ਲਿਖ ਕੇ ਬੈਠਾ ਹੋਇਆ। ਲੇਕਿਨ ਜਿਨ੍ਹਾਂ ਨੇ ਉਹਨਾਂ ਦੀਆਂ ਜੁੱਤੀਆਂ ਚੱਟਣੀਆਂ ਨੇ, ਉਹਨਾਂ ਨੂੰ ਕੋਈ ਤਾਂ ਬਹਾਨਾ ਚਾਹੀਦਾ ਹੈ ਰਾਜ ਦਰਬਾਰ ਦੇ ਵਿੱਚ ਜਿਹੜਾ ਉਹ ਆਪਣੀ ਥਾਂ ਬਣਾਉਣ ਦਾ। ਔਰ ਹੁਣ ਕਿਉਂਕਿ ਇਸ ਵੇਲੇ ਜਿਹੜੀ ਮੈਜੋਰਿਟੇਰੀਅਨ ਸਾਰੀ ਭੜਕਾਟ ਹੈ ਜਿਹਨੂੰ ਪੂਰਾ ਤਿਆਰ ਕੀਤਾ ਹੋਇਆ ਮੈਂਟਲੀ ਹਿੰਦੂਤਵੀ ਕਰਾਊਡ ਨੂੰ, ਉਹ ਇਸ ਵੇਲੇ ਪੂਰੀ ਸਿੱਖ ਕੌਮ ਦੇ ਖਿਲਾਫ ਭੁਗਤਾਨ ਲਈ ਅੰਮ੍ਰਿਤਪਾਲ ਨੂੰ ਤਾਂ ਇੱਕ ਮੋਹਰਾ ਬਣਾਇਆ ਹੋਇਆ। ਤੇ ਇਹ ਜਿਹੜੇ ਇਸ ਕਿਸਮ ਦੇ ਰੈਂਟਾ ਸਿੱਖ ਔਰ ਦੋਗਲੇ ਔਰ ਵਿਕਾਂਦਰੂ ਮਾਲ ਔਰ ਦੂਸਰੇ ਨੇ, ਇਹ ਆਪਣੇ ਐਨਾਲਿਸਿਸ ਤੇ ਲੱਗੇ ਹੋਏ ਨੇ। ਉਹ ਬਿਠਾਏ ਹੁੰਦੇ ਨੇ ਟੀਵੀ ਚੈਨਲਾਂ ਦੇ ਉੱਤੇ ਜਾਂ ਦੂਜੇ, ਤੇ ਕੁਝ ਜਿਹੜੇ ਆਪਣੇ ਆਪ ਨੂੰ ਦੋਨੋਂ ਪਾਸੇ ਵੇਚਦੇ ਰਹੇ ਨੇ ਜੂਨ 84 ਤੋਂ ਬਾਅਦ ਵੀ, ਲੈਫਟਿਸਟ ਕਿਸਮ ਦੇ, ਜਿਨ੍ਹਾਂ ਦੇ ਵਿੱਚ ਉਹ ਪੱਤਰਕਾਰ ਜਗਤਾਰ ਸਿੰਘ ਹੈ, ਦਲਬੀਰ ਸਿੰਘ ਜਿਹਦੀ ਹੁਣ ਡੈਥ ਹੋ ਗਈ, ਹੋਰ ਇਸ ਕੈਟਾਗਰੀ ਦੇ ਨੇ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੈ ਕਿ ਜੀ ਕਿਸੇ ਨੇ UNI ਲਈ ਕੰਮ ਕੀਤਾ, ਕਿਸੇ ਨੇ ਟ੍ਰਿਬਿਊਨ ਲਈ ਕੀਤਾ। ਪਰ ਉਹ ਵਿੱਚ ਵਿਚਾਲੇ ਬਹਿ ਕੇ ਅੱਧੀਆਂ ਗੱਲਾਂ ਜਦੋਂ ਆਪਣੇ ਹੱਕ ਵਾਲੀਆਂ ਹੁੰਦੀਆਂ ਨੇ, ਹੱਕ ਦਾ ਮਤਲਬ ਹੈ ਕਿ ਉਹ ਫੇਅਰ ਕਹਿੰਦੇ ਨੇ ਜੀ ਨਹੀਂ ਇਹ ਸੈਂਟਰਲ ਏਜੰਸੀਆਂ ਦਾ, ਉਦੋਂ ਲੱਗਣ ਲੱਗ ਜਾਂਦਾ ਦੇਖੋ ਜੀ ਪੱਗਾਂ ਸੋਹਣੀਆਂ ਬੰਨੀਆਂ ਹੋਈਆਂ ਉਹਨਾਂ ਨੇ। ਲੇਕਿਨ ਹੁਣ BBC ਦੀ ਇੱਕ ਸਟੋਰੀ ਜਿਹੜੀ ਪਿਛਲੇ ਦਿਨਾਂ 'ਚ ਉਹਨੇ ਕੀਤੀ, ਅੰਮ੍ਰਿਤਪਾਲ ਨੇ ਕੀ ਗਲਤੀਆਂ ਕੀਤੀਆਂ ਜੋ ਉਸ ਉੱਤੇ ਹੁਣ ਭਾਰੀ ਪੈ ਗਈਆਂ, ਕਿ ਵੀ ਉਹ ਇਹ ਡਿਸਕਸ਼ਨ ਕਰਨ ਤੇ ਲੱਗੇ ਹੋਏ ਨੇ ਕਿ ਵੀ ਵਟ ਮਿਸਟੇਕਸ ਡਿਡ ਹੀ ਮੇਕ। ਔਰ ਉਹਦੇ ਤੇ ਉਹ ਜਿਹੜੇ ਜਗਤਾਰ ਸਿੰਘ ਸੀਨੀਅਰ ਪੱਤਰਕਾਰ ਉਹ ਕਹਿ ਰਹੇ ਨੇ ਕਿ ਜੀ ਉਹ ਮਹਿੰਗੀਆਂ ਗੱਡੀਆਂ ਦਾ, ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਉਸ ਨੂੰ ਸਿਖਲਾਈ ਦੇ ਕੇ ਪੰਜਾਬ ਭੇਜਿਆ ਗਿਆ ਸੀ, ਉਹ ਕਾਲਾ ਵਗ ਗਿਆ। ਮਤਲਬ ਇਹ ਕੈਟਾਗਰੀ ਇਹ ਪ੍ਰੂਵ ਕਰਨ ਤੇ ਲੱਗੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਟ੍ਰੇਨਡ ਕਰਕੇ, ਹੁਣ ਫਰਕ ਇੰਨਾ ਹੀ ਹੈ ਇਹ ਬੀਜੇਪੀ ਦੀ ਟ੍ਰੇਨਿੰਗ ਦੇ ਖਾਤੇ 'ਚ ਪਾਉਣ ਵਾਲੇ ਹੋਣਗੇ ਤੇ ਜਿਹੜੇ ਦੂਸਰੇ ਨੇ ਭਗਵੰਤ ਮਾਨ ਜਾਂ ਜਿਹੜਾ ਸਰਕਾਰੀ ਲਾਣਾ ਹੈ ਸਾਰਾ ਆਮ ਆਦਮੀ ਦਾ ਜਾਂ ਬੀਜੇਪੀ ਦਾ, ਉਹ ਉਸ ਨੂੰ ISI ਦੇ ਖਾਤੇ 'ਚ ਪਾਉਣ ਲੱਗੇ ਹੋਏ ਨੇ। ਸੋ ਇੰਨਾ ਫਰਕ ਹੈ। ਫਿਰ ਉਹ ਕਹਿ ਰਿਹਾ ਕਿ ਜੀ ਅੰਮ੍ਰਿਤਪਾਲ ਨੂੰ ਜਿਨ੍ਹਾਂ ਲੋਕਾਂ ਨੇ ਟ੍ਰੇਨਿੰਗ ਦੇ ਕੇ ਪੰਜਾਬ ਭੇਜਿਆ ਸੀ ਉਹਨਾਂ ਤੋਂ ਇੱਕ ਗਲਤੀ ਹੋ ਗਈ। ਅੰਮ੍ਰਿਤਪਾਲ ਥੋੜਾ ਤੇਜ਼ੀ ਨਾਲ ਚੱਲਦਾ, ਜੇਕਰ ਉਹ ਆਰਾਮ ਨਾਲ ਚੱਲਦਾ ਤਾਂ ਹਥਿਆਰਾਂ ਦਾ ਦਿਖਾਵਾ ਕਰਨ ਦੀ ਲੋੜ। ਹੁਣ ਇਹ ਇਸ ਗੱਲ ਨੂੰ ਕਿਉਂਕਿ ਇਹ ਜਿਸ ਕਦਰ ਅੰਮ੍ਰਿਤਪਾਲ ਸਿੰਘ ਨੇ ਸਿੱਖ ਨੌਜਵਾਨੀ ਦਾ ਪਿਆਰ ਲਿਆ, ਉਹ ਖਾਲਸਾ ਵਹੀਰ ਦੇ ਪਹਿਲਾ ਜਿਹੜਾ ਸੀ ਉਸ ਤੋਂ ਹੀ ਅੰਦਾਜ਼ਾ ਹੋ ਗਿਆ ਸੀ ਜਦੋਂ ਉਹਨੇ ਮਾਝੇ ਦੇ ਵਿੱਚ, ਔਰ ਹੁਣ ਤਾਂ ਉਹ ਮਾਲਵੇ 'ਚ ਮੁਕਤਸਰ ਸਾਹਿਬ ਤੋਂ ਦੁਆਬਾ ਜਿਹੜਾ ਦਮਦਮਾ ਸਾਹਿਬ ਜਾ ਰਿਹਾ। ਹੁਣ ਇਹ ਕਿਉਂਕਿ ਗਲਤ ਸਾਬਤ ਹੋਏ ਪਹਿਲੀ ਸਟੇਜ ਤੋਂ ਹੀ,
ਔਰ ਇਹ ਕਿਸੇ ਨਾ ਕਿਸੇ ਨੂੰ ਖੁਸ਼ ਕਰਨ ਤੇ ਲੱਗੇ ਹੁੰਦੇ ਨੇ ਬਾਈ ਕਨਵਿਕਸ਼ਨ। ਇਹ ਖਾਲਿਸਤਾਨ ਦੇ ਤਾਂ ਕੀ ਹਮਾਇਤੀ ਨਹੀਂ ਨੇ, ਇਹ ਤਾਂ ਈਵਨ ਜਿਹੜੀ ਸਾਡੀ ਸਿੱਖੀ ਪਰੰਪਰਾ ਹੈ ਉਸ ਨੂੰ ਵੀ ਕੋਈ ਇਹ ਮਾਨਤਾ ਨਹੀਂ ਦਿੰਦੇ। ਇਹ ਤਾਂ ਮਾਰਕਸ ਚੋਂ ਜਿਹੜਾ ਉਹ ਆਪਣਾ ਸੋਲੂਸ਼ਨ ਲੱਭਦੇ ਨੇ, ਹਾਲਾਂ ਹੈ ਕਿਸੇ ਦੇ ਵੀ ਨਹੀਂ ਹੈ, ਮਾਰਕਸ ਦੇ ਵੀ ਸਕੇ ਨਹੀਂ ਹੈ। ਇਹ ਸਟਾਈਲ ਇਹਨਾਂ ਦਾ ਕੈਪੀਟਲਿਸਟ ਹੈ ਰਹਿਣ ਦਾ, ਬਹੁਤਿਆਂ ਦਾ। ਆਈ ਐਮ ਨਾਟ ਟਾਕਿੰਗ ਅਬਾਊਟ ਵਨ। ਉਹ ਪੁੱਤਰ ਧੀਆਂ, ਉਹ ਇੱਕ ਵਾਰੀ ਕਿਹਾ ਸੀ ਉਹਨੇ, ਅਮਰੀਕਾ ਦੇ ਐਂਬੈਸਡਰ ਨੇ, ਉਹਨੇ ਕਿਹਾ ਸੀ ਜੀ ਕਿ ਉਹ ਪਾਰਲੀਮੈਂਟ 'ਚ ਖਲੋ ਕੇ ਜਿਹੜੇ ਲੈਫਟਿਸਟ ਨੇ ਕਮਿਊਨਿਸਟ ਬੜੇ ਬੜੇ ਧੂਆਂਦਾਰ ਤਕਰੀਰਾਂ ਕਰਦੇ ਨੇ ਅਮਰੀਕਾ ਦੇ ਖਿਲਾਫ, ਫਿਰ ਕਹਿੰਦੇ ਅਗਲੇ ਦਿਨ ਸਾਨੂੰ ਕਾਲ ਆਈ ਹੁੰਦੀ ਹੈ ਵੀ ਸਾਡੇ ਬੱਚੇ ਦਾ ਯੂਨੀਵਰਸਿਟੀ ਦੇ ਵਿੱਚ ਜੇ ਐਡਮਿਸ਼ਨ ਹੋਣਾ ਹੈ ਤਾਂ ਕੋਈ ਸਕਾਲਰਸ਼ਿਪ ਦਾ ਪ੍ਰਬੰਧ ਕਰਵਾ ਦਿਓ। ਤਾਂ ਹੁਣ ਸਾਹਮਣੇ ਹੈ ਇਹਨਾਂ ਦੇ ਸਾਰੇ ਜਿਹੜੇ ਡਾਕੂਮੈਂਟ ਲੀਕ ਹੋਏ ਇਹਨਾਂ ਦੇ ਸੋਵੀਅਤ ਏਜੰਟ ਦੇ, ਮਾਈਕਲ ਕੀ ਉਹਦਾ ਨਾਂ ਸੀਗਾ, ਮਿਟਰੋਕਫ ਡਾਇਰੀਜ਼, ਉਸ 'ਚ ਜ਼ਾਹਰ ਹੈ ਕਿ ਕਿਸ ਲੈਵਲ ਦੇ ਉੱਤੇ KGB ਦੀ ਪੇ ਰੂਲ ਤੇ ਸਾਰਾ ਹੀ ਪੰਜਾਬ ਦਾ ਲਾਣਾ, ਖਾਸ ਤੌਰ ਤੇ ਉਹਨਾਂ ਨੇ ਇਹਨਾਂ ਨੂੰ ਪੱਗਾਂ ਵਾਲਿਆਂ ਨੂੰ ਕਿਹਾ ਸੀ ਵੀ ਪੱਗਾਂ ਨਾ ਲਾਇਓ ਤੁਸੀਂ, ਅਦਰਵਾਈਜ਼ ਸਿੱਖਾਂ 'ਚ ਤੁਹਾਡਾ ਸੌਦਾ ਨਹੀਂ ਵਿਕਣਾ। ਸੋ ਹਰਕਿਸ਼ਨ ਸੁਰਜੀਤ ਤੋਂ ਲੈ ਕੇ ਥਲੜੇ ਤੱਕ ਜਿਹੜਾ ਕਾਮਰੇਡੀ ਲਾਣਾ ਉਹ ਸਾਰਾ ਇਹੀ ਕੁਝ ਕਰਦਾ ਰਿਹਾ। ਹੁਣ ਇਹ ਇਸ ਪਾਸੇ ਲੱਗੇ ਹੋਏ ਨੇ, ਲੇਕਿਨ ਮੈਂ ਇਹ ਸਮਝਦਾ ਹਾਂ ਕਿ ਇਹ ਇੱਕ ਪਾਸੇ ਤਾਂ ਐਕਸਪੋਜ਼ ਵੀ ਹੋ ਰਹੇ ਨੇ ਕਿਹੜੀ ਕੈਟਾਗਰੀ ਹੈ, ਪਰ ਉਹ ਵੀ ਨੇ ਜਿਨ੍ਹਾਂ ਦੀ ਕਲਮ ਚੋਂ ਪਿਆਰ ਫੁੱਟ ਰਿਹਾ। ਔਰ ਮੇਰੇ ਸਾਹਮਣੇ 2 ਲਿਖਤਾਂ ਆਈਆਂ, ਮੈਂ ਉਹਨਾਂ ਦਾ ਕੁਝ ਹਿੱਸਾ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਇੱਕ ਵੀਰ ਹਰਪਾਲ ਸਿੰਘ, ਉਹਨਾਂ ਨੇ ਇਸ ਦੇ ਉੱਤੇ ਲਿਖਿਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਲੋਕ ਕ੍ਰਿਟਿਸਾਈਜ਼ ਕਰ ਰਹੇ ਨੇ ਉਹ ਇਹ ਸੁਣ ਲੈਣ ਕਿ ਹਾਂ ਠੀਕ ਹੈ ਕਿ ਸਾਡੇ ਮੁੰਡਿਆਂ ਨੇ ਖੁਦ ਹੀ ਇਹ ਲੜਾਈ ਵਾਲਾ ਰਾਹ ਚੁਣਿਆ, ਬੇਸ਼ੱਕ ਚੁਣਿਆ, ਇਸ ਚੋਣ ਤੇ ਮੈਨੂੰ ਕੋਈ ਸ਼ੰਕਾ ਨਹੀਂ, ਨਾ ਇਹ ਚੋਣ ਗਲਤ ਜਾਪਦੀ ਹੈ ਕਿਉਂਕਿ ਲੜਾਈ ਉਸ ਸਿਸਟਮ ਦੇ ਨਾਲ ਹੈ ਜਿਸ ਨੂੰ ਸ਼ਾਂਤੀ ਨਾਲ ਬੋਲਿਆ ਗਿਆ, ਸੁਣਾਇਆ ਗਿਆ ਕੁਝ ਨਹੀਂ ਸੁਣਦਾ। ਉਸ ਦੇ ਕੰਨਾਂ ਤੱਕ ਗੱਲ ਅਪਣਾਉਣ ਦੇ ਲਈ ਖੜਾਕ ਕਰਨਾ ਹੀ ਪੈਂਦਾ ਹੈ। ਪਰ ਇੱਥੇ ਵੀ ਹੁਣ ਦੁਨੀਆ 2 ਤਰੀਕੇ ਨਾਲ ਸਲੂਕ ਕਰਦੀ ਹੈ। ਅੱਜ ਜਦੋਂ ਸਰਕਾਰ ਅਤੇ ਇਹਨਾਂ ਦੀ ਪੁਲਿਸ ਕਾਨੂੰਨ ਜਿਸ ਤਰ੍ਹਾਂ ਨਾਲ ਸਾਰੇ ਨਿਯਮ ਅਤੇ ਮਰਿਆਦਾਵਾਂ ਛਿੱਕੇ ਟੰਗ ਕੇ ਸਾਡੇ ਮੁੰਡਿਆਂ ਦੇ ਖਿਲਾਫ ਭੁਗਤ ਰਹੇ ਨੇ ਤੇ ਦੁਨੀਆ ਖੜੀ ਹੋ ਕੇ ਤਮਾਸ਼ਾ ਦੇਖ ਰਹੀ ਹੈ, ਖੁਸ਼ ਹੋ ਰਹੀ ਹੈ, ਤੇ ਜਿਸ ਦਿਨ ਵਾਰੀ ਆਪਣੇ ਮੁੰਡਿਆਂ ਦੀ ਆਈ ਇਹਨਾਂ ਨੇ ਇਦਾਂ ਦੇ ਤੌਰ ਤਰੀਕਿਆਂ ਨਾਲ ਕੁਝ ਕੀਤਾ ਤੇ ਸਭ ਤੋਂ ਪਹਿਲਾਂ ਇਹਨਾਂ ਆਮ ਲੋਕਾਂ ਦੀਆਂ ਜ਼ਬਾਨਾਂ ਦੇ ਤਾਲੇ ਖੁੱਲਣਗੇ। ਇਹ ਤਮਾਸ਼ਬੀਨ ਲੋਕ ਮੁੰਡਿਆਂ ਨੂੰ ਸਿਖਾਉਣ ਲਈ ਅੱਗੇ ਆਉਣਗੇ, ਇਦਾਂ ਨਾ ਲੜੋ, ਉਦਾਂ ਨਾ ਲੜੋ, ਇਹ ਗਲਤ ਉਹ ਸਹੀ। ਬਿਲਕੁਲ ਕਿ ਅੱਜ ਜਿਨ੍ਹਾਂ ਦੀਆਂ ਜ਼ਬਾਨਾਂ ਨੂੰ ਤਾਲੇ ਲੱਗੇ ਨੇ, ਜਦੋਂ ਹੁਣ ਇਹ ਇਵੇਂ ਨਹੀਂ ਹੈ, 84 ਤੋਂ ਬਦਤਰ ਹੋਰ ਕੀ ਦੌਰ ਹੋਏਗਾ ਜੇ ਉਦੋਂ ਖਾਲਸਾ ਉੱਠਿਆ ਔਰ ਹਰ ਕਰਨ ਵਾਲੇ ਨੂੰ ਸਜ਼ਾ ਯਾਫਤਾ ਕੀਤਾ। ਇਹ ਠੀਕ ਹੈ, ਦੇਖ ਰਹੇ ਹਾਂ ਅਸੀਂ 6 ਦਿਨਾਂ 'ਚ ਇਹਨਾਂ ਨੇ ਆਪਣਾ ਵਾਹ ਲਾ ਲਿਆ, ਅਜੇ ਸਾਡੀ ਵਾਰੀ ਤਾਂ ਆਉਣੀ ਹੈ। ਹੁਣ ਇਹ ਜਿਨ੍ਹਾਂ ਦੇ ਜ਼ਬਾਨਾਂ ਨੂੰ ਤਾਲੇ ਲੱਗੇ ਹੋਏ ਨੇ, ਜਦੋਂ ਸਿੰਘਾਂ ਨੇ ਫਿਰ ਜਵਾਬੀ ਕਾਰਵਾਈਆਂ ਕੀਤੀਆਂ, ਫਿਰ ਇਹ ਉਛਲਣਗੇ ਕਿ ਜੀ ਇਹ ਮਰਿਆਦਾ ਨਹੀਂ ਤੇ ਫਲਾਣਾ ਨਹੀਂ ਤੇ ਬੇਗੁਨਾਹ, ਤੇ ਉਹ ਫਿਰ ਸਿੱਖੀ ਦੇ ਜਿਹੜੀ ਗੁਰਬਾਣੀ ਕਿਸੇ ਨੇ ਨਹੀਂ ਪੜ੍ਹੀ ਹੁੰਦੀ ਉਹ ਵੀ ਤੁਕ ਕੱਢ ਕੇ ਲਿਆਣਗੇ ਕਿ ਬਈ ਉਹਨਾਂ ਨੇ ਕਿਹਾ ਵੀ ਠੀਕ ਹੈ ਅੱਜ ਇਹਨਾਂ ਦਾ ਸਮਾਂ, ਸਰਕਾਰ ਦਾ ਸਮਾਂ, ਪੁਲਿਸ ਦਾ ਹੱਥ ਉੱਪਰ ਹੈ, ਮੰਨਦੇ ਹੈ, ਸਹਿਮਤ ਹੈ ਕਿ ਇਹਨਾਂ ਨੇ ਆਪਣੀ ਤਾਕਤ ਦਿਖਾਈ, ਪਰ ਇਹ ਅੰਤ ਨਹੀਂ ਹੋ ਗਿਆ। ਸਭ ਕੁਝ ਨੂੰ ਜਿੱਥੇ ਇੱਥੇ ਫੁੱਲ ਸਟਾਪ ਨਹੀਂ ਲੱਗ ਗਿਆ। ਇੰਦਰਾ ਗਾਂਧੀ ਨੇ ਇਸ ਤੋਂ ਕਿਤੇ ਵੱਧ ਕੀਤਾ ਸੀ, ਬੇਅੰਤੇ ਨੇ ਇਸ ਤੋਂ ਕਿਤੇ ਜ਼ਿਆਦਾ ਧੱਕੇ ਕੀਤੇ ਸੀ, ਪੁਲਿਸ ਨੇ ਸਾਡੇ ਬਹੁਤ ਸਾਰੇ ਮੁੰਡਿਆਂ ਨੂੰ ਕੋਹ ਕੇ ਮਾਰਿਆ ਸੀ, ਉਦੋਂ ਵੀ ਲੋਕ ਇਦਾਂ ਹੀ ਤਮਾਸ਼ਬੀਨ ਬਣੇ ਹੋਏ ਸੀ, ਹੱਸਦੇ ਸੀ। ਸਾਡੇ ਸਿਰਾਂ ਤੇ ਪੱਗਾਂ ਉਦੋਂ ਵੀ ਮਜ਼ਾਕ ਦਾ ਪਾਤਰ ਬਣੀਆਂ ਸੀ, ਪਰ ਦੁਨੀਆ ਜਾਣਦੀ ਹੈ ਕਿ ਇਸ ਸਭ ਤੋਂ ਬਾਅਦ ਕੀ ਹੋਇਆ ਲਿਖਣ ਦੀ ਲੋੜ ਨਹੀਂ। ਔਰ ਫਿਰ ਉਹਨਾਂ ਨੇ ਕਨਕਲੂਡ ਕੀਤਾ ਕਿ ਭਾਈ ਪਰ ਹਾਂ ਮੈਂ ਉਹਨਾਂ ਨਾਲ ਗੁੱਸੇ ਨਹੀਂ ਜਿਹੜੇ ਸਾਡੇ ਖਿਲਾਫ ਖੁੱਲ ਕੇ ਭੁਗਤੇ, ਕਿਉਂਕਿ ਉਹਨਾਂ ਦਾ ਇਦਾਂ ਹੋਣਾ ਜਾਇਜ਼ ਹੀ ਹੈ। ਮਸੀਹ ਤਾਂ ਮੌਕਾ ਆਇਆ ਉਹਨਾਂ ਕੋਲ, ਇਸ ਸਮੇਂ ਵੀ ਉਹ ਖੁੱਲ ਕੇ ਖਿਲਾਫ ਨਾ ਹੋਏ ਤਾਂ ਉਹਨਾਂ ਦੀ ਪਾਲੀ ਨਫ਼ਰਤ ਦਾ ਕੀ ਫਾਇਦਾ ਹੋਇਆ। ਨਾਰਾਜ਼ਗੀ ਤਾਂ ਉਹਨਾਂ ਦੇ ਨਾਲ ਹੈ ਜਿਹੜੇ ਕਹਿਣ ਨੂੰ ਤਾਂ ਸਾਡੇ ਆਪਣੇ ਨੇ, ਉਹਨਾਂ ਕੋਲ ਲਿਖਣ ਦੀ ਜਾਂਚ ਵੀ ਹੈ, ਬੋਲਣ ਦਾ ਹੁਨਰ ਵੀ ਹੈ, ਪਰ ਨਾ ਤਾਂ ਉਹਨਾਂ ਨੇ ਆਪਣੀਆਂ ਫੇਸਬੁੱਕ ਕੰਧਾਂ ਤੇ ਕੁਝ ਲਿਖਿਆ ਤੇ ਨਾ ਹੀ ਕੁਝ ਬੋਲਿਆ। ਬੇਸ਼ੱਕ ਤੁਸੀਂ ਕਿੰਨੇ ਵੀ ਵੱਡੇ ਲਿਖਾਰੀ ਰਹੋ, ਪਰ ਸਰਕਾਰੀ ਤਾਨਾਸ਼ਾਹੀ ਖਿਲਾਫ ਲਿਖਣ ਨੂੰ ਤੁਹਾਡੇ ਹੱਥ ਕੰਬਦੇ ਨੇ ਜਾਂ ਬੋਲਣ ਵਾਲੀ ਜ਼ਬਾਨ ਕੰਬਦੀ ਹੈ, ਤਾਂ ਸਿੱਧਾ ਸਾਫ਼ ਮਤਲਬ ਹੈ ਕਿ ਜਾਂ ਤਾਂ ਤੁਸੀਂ ਸਰਕਾਰ ਦੇ ਐਕਸ਼ਨ ਦੇ ਹਮਾਇਤੀ ਹੋ ਤੇ ਜਾਂ ਫਿਰ ਕਾਇਰ ਹੋ। ਔਰ ਚਲੋ ਕੋਈ ਨਹੀਂ, ਦੇਖਦੇ ਹਾਂ
ਸਮਾਂ ਇਸ ਕਹਾਣੀ ਨੂੰ ਕਿੱਧਰ ਤੋਰਦਾ ਹੈ। ਬਿਲਕੁਲ। ਔਰ ਮੈਂ ਕਨਕਲੂਜਨ ਚ ਭੈਣ ਜੀ ਗੁਰਮੀਤ ਕੌਰ ਦੀ ਇੱਕ ਲਿਖਤ ਸਾਡੇ ਤੱਕ ਪਹੁੰਚੀ। ਜੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਹੁਣ ਤੱਕ ਦੋ ਤੱਥਾਂ ਨੂੰ ਜਾਣਦੇ ਹਾਂ। ਭਾਈ ਅੰਮ੍ਰਿਤਪਾਲ ਸਿੰਘ ਰਾਜ ਦੀਆਂ ਅੱਖਾਂ 'ਚ ਰੜਕਦਾ ਹੈ ਬਿਲਕੁਲ, ਕਿਉਂਕਿ ਉਸ ਨੇ ਪੰਜਾਬ ਅਤੇ ਸਿੱਖਾਂ ਨੂੰ ਤਬਾਹ ਕਰ ਰਹੇ ਨਸ਼ਿਆਂ ਖਿਲਾਫ ਜੰਗ ਦਾ ਐਲਾਨ ਕੀਤਾ ਹੈ। ਉਹ ਇਸ ਜੰਗ ਨੂੰ ਲੜਨ ਅਤੇ ਸਾਡੀ ਹੋਂਦ ਨੂੰ ਬਚਾਉਣ ਲਈ ਹਥਿਆਰ ਵਜੋਂ ਸਿੱਖ ਜੀਵਨ ਜਾਂਚ ਅਤੇ ਖਾਲਸਾਈ ਪਛਾਣ ਵੱਲ ਮੁੜਨ ਦਾ ਸੱਦਾ ਦਿੰਦਾ ਹੈ। ਨੰਬਰ 2, ਖਾਲਿਸਤਾਨ ਦੇ ਮੁੱਦੇ ਨੂੰ ਰਾਜ ਅਤੇ ਇਹਦੇ ਝੋਲੀ ਚੁੱਕਾ ਨੇ ਹਮੇਸ਼ਾ ਪੰਜਾਬ ਲਈ ਕਿਸੇ ਵੀ ਉਸਾਰੂ ਕੰਮ ਕਰਨ ਵਾਲੇ ਨੂੰ ਖਤਮ ਕਰਨ ਲਈ ਵਰਤਿਆ ਤੇ ਵਰਤੇਗਾ, ਖਾਸ ਤੌਰ ਤੇ ਸੱਤਾ ਤੇ ਚੋਣਾਂ ਵਿੱਚ ਲਾਭ ਪ੍ਰਾਪਤ ਕਰਨ ਲਈ। ਔਰ ਉਹਨਾਂ ਨੇ ਜਿਹੜਾ ਸੋਲੂਸ਼ਨ ਵੀ ਦਿੱਤਾ ਹੈ, ਕਿਉਂਕਿ ਬਹੁਤ ਵਾਰੀ ਸਾਡੇ ਕੁਝ ਵੀਰ ਕਹਿਣਗੇ ਜੀ ਪ੍ਰੋਬਲਮਸ ਡਿਸਕਸ ਹੁੰਦੀਆਂ, ਸੋਲੂਸ਼ਨ ਨਹੀਂ। ਉਹਨਾਂ ਨੇ ਕਿਹਾ ਵੀ ਫਿਰ ਅਸੀਂ ਕੀ ਕਰੀਏ। ਨਸ਼ਿਆਂ ਵਿਰੁੱਧ ਭਾਈ ਅੰਮ੍ਰਿਤਪਾਲ ਸਿੰਘ ਦੀ ਵਿੱਢੀ ਜੰਗ ਨੂੰ ਜਾਰੀ ਰੱਖੋ। ਹਰੇਕ ਜਣਾ, ਹਰ ਪਰਿਵਾਰ, ਹਰ ਆਂਢ ਗੁਆਂਢ ਤੇ ਪਿੰਡ ਇੱਕ ਦੂਜੇ ਨਾਲ ਖੜਾ ਹੋਵੇ ਤੇ ਇਸ ਜੰਗ ਨੂੰ ਲੜਨ ਦਾ ਨਿਸ਼ਚਾ ਧਾਰੋ। ਬਿਲਕੁਲ, ਸਿੱਖੀ ਸਾਨੂੰ ਇਹਨਾਂ ਵਿਕਾਰਾਂ ਤੋਂ ਕਿਵੇਂ ਮੁਕਤ ਹੋਣਾ ਹੈ ਇਹ ਕੁਦਰਤੀ ਹੀ ਸਿਖਾਉਂਦੀ ਹੈ। ਆਖਿਰਕਾਰ ਸਾਡੇ ਤੇ ਵਿਪਤਾ ਰਾਜ ਦੀ ਹੀ ਲਿਆਂਦੀ ਗਈ ਹੈ ਫਰਮ ਦਾ ਸਟੇਟ। ਬਿਲਕੁਲ, ਜੇ ਅਸੀਂ ਇਸ ਗੱਲ ਨੂੰ ਜਾਣਦੇ ਸਮਝਦੇ ਹਾਂ ਤਾਂ ਸਾਨੂੰ ਗੁਰੂ ਦੇ ਸਾਜੇ ਯੋਧੇ ਬਣਨ ਅਤੇ ਇਸ ਬੁਰਾਈ ਨਾਲ ਲੜਨ ਤੋਂ ਕੀ ਰੋਕ ਹੈ। ਜੇਕਰ ਅਸੀਂ ਇਹ ਜੰਗ ਜਿੱਤਦੇ ਹਾਂ, ਪਾਣੀ, ਵਸੀਲਿਆਂ, ਭਾਸ਼ਾ, ਸਿੱਖ ਪਛਾਣ ਅਤੇ ਖੁਦਮੁਖਤਾਰੀ ਤੇ ਹਮਲੇ, ਇਹ ਸਾਰੇ ਮਸਲੇ ਤਾਂ ਹੀ ਹੱਲ ਹੋ ਸਕਦੇ ਹਨ। ਜੇ ਅਸੀਂ ਇਹ ਸਮਾਂ ਗਵਾ ਲਿਆ ਤਾਂ ਸਾਨੂੰ ਹੋਰ ਮੌਕਾ ਨਹੀਂ ਮਿਲੇਗਾ। ਤੇ ਨੰਬਰ 2 ਤੇ ਉਹਨਾਂ ਨੇ ਕਿਹਾ ਖਾਲਿਸਤਾਨ ਦੇ ਨਾਂ ਤੇ ਹੋ ਰਹੀਆਂ ਹੇਰਾ ਫੇਰੀਆਂ ਬਾਰੇ ਸੁਚੇਤ ਰਹੋ। ਤੁਸੀਂ ਨਹੀਂ ਜਾਣਦੇ ਕਿ ਕੌਣ ਤੁਹਾਡੀ ਵਰਤੋਂ ਜਾਂ ਦੁਰਵਰਤੋਂ ਕਰੇਗਾ। ਸਿੱਖੀ ਅਤੇ ਪੰਜਾਬ ਤੇ ਜੰਗ ਕੋਈ ਨਵੀਂ ਹੋਣੀ ਨਹੀਂ ਹੈ, ਕੱਲੀ ਇਸ ਸਰਕਾਰ ਦੀ ਨਹੀਂ ਹੈ। ਇਹ ਲੰਮੇ ਸਮੇਂ ਤੱਕ ਚੱਲੇਗੀ, ਭਾਵੇਂ ਇਸ ਖਿੱਤੇ ਤੇ ਕੋਈ ਵੀ ਰਾਜ ਕਰਦਾ ਹੈ। ਜਿੱਤਣ ਦਾ ਰਾਹ ਹੈ ਆਪਣੇ ਆਪ ਨੂੰ ਚੇਤੰਨ ਕਰਨਾ, ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣਾ, ਆਪਣੇ ਮੂਲ ਨੂੰ ਮਜ਼ਬੂਤ ਕਰਨਾ ਅਤੇ ਲੰਮੇ ਸਮੇਂ ਲਈ ਜੰਗ 'ਚ ਸ਼ਾਮਲ ਹੋਣ ਦੀ ਰਣਨੀਤੀ ਘੜਨੀ। ਸਾਡਾ ਅਕਲ ਨਾਲ ਜੂਝਣਾ ਹੀ ਸਾਡੀ ਜਿੱਤ ਹੈ। ਮਨ ਜੀਤੇ ਜਗ ਜੀਤ। ਆਪਣੇ ਆਪ ਨਾਲ ਕੌਨਫੀਡੈਂਟ ਹੋ ਕੇ ਮੁੱਕਦੀ ਗੱਲ, ਸਾਨੂੰ ਉਹਨਾਂ ਆਪਣਿਆਂ ਲਈ ਖੜੇ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਪੰਥ ਤੇ ਦੇਸ਼ ਪੰਜਾਬ ਤੋਂ ਵਾਰਿਆ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਰੇ ਹੋ ਕੇ ਉਹਨਾਂ ਨੂੰ ਬਾਰ-ਬਾਰ ਬਲੀ ਦੇ ਬੱਕਰੇ ਨਹੀਂ ਬਣਨ ਦੇ ਸਕਦੇ। ਜੇਕਰ ਅਸੀਂ ਉਹਨਾਂ ਲਈ ਖੜੇ ਨਹੀਂ ਹੁੰਦੇ ਤਾਂ ਸਾਡੀ ਅਗਵਾਈ ਕਰਨ ਲਈ ਕੋਈ ਵੀ ਹੋਰ ਅੱਗੇ ਨਹੀਂ ਆਏਗਾ। ਔਰ ਇਹ ਬਿਲਕੁਲ ਕਿ ਇਸ ਵੇਲੇ ਖੜੇ ਹੋਣ ਦੀ ਲੋੜ ਹੈ। ਔਰ ਜਿਵੇਂ ਤੁਸੀਂ ਕਿਹਾ ਸੀ ਕਿ ਹਿੰਦੂ ਤਵੀਆਂ ਲਈ ਨੱਥੂ ਰਾਮ ਗੋਡਸੇ ਹੋਏ, ਉਹ ਤਾਂ 30 ਜਨਵਰੀ ਜਿੱਦਣ ਜਿਹਨੂੰ ਪਿਓ ਬਣਾਇਆ ਹੋਇਆ ਨੇਸ਼ਨ ਦਾ, ਉਹਦੇ ਹਾਰ ਪਾ ਰਿਹਾ ਹੁੰਦਾ ਮੋਦੀ ਦਿੱਲੀ 'ਚ, ਤੇ ਉਹਨਾਂ ਦੇ ਹਿੰਦੂ ਤਵੀ ਲਖਨਊ ਤੋਂ ਲੈ ਕੇ ਨਾਗਪੁਰ ਤੱਕ ਸ਼ੂਟ ਕਰ ਰਹੇ ਹੁੰਦੇ ਨੇ ਗਾਂਧੀ ਦੇ ਸਟੈਚੂ ਨੂੰ, ਔਰ ਨੱਥੂ ਰਾਮ ਗੋਡਸੇ ਦੇ ਗਲ 'ਚ ਹਾਰ ਪਾ ਰਹੇ ਹੁੰਦੇ ਨੇ। ਕਰਨਲ ਪ੍ਰੋਤ ਔਰ ਸਾਧਵੀ ਪ੍ਰਗਿਆ, ਕਿਵੇਂ ਉਹਨਾਂ ਨੂੰ ਇਹੀ ਨਹੀਂ ਕਿ ਵੀ ਸਾਧਵੀ ਪ੍ਰਗਿਆ ਅੱਜ MP ਹੈ, ਔਰ ਕਿਵੇਂ ਜੇਲ੍ਹਾਂ 'ਚ ਉਹਨਾਂ ਨੂੰ ਕੱਢਿਆ, ਉਹਨਾਂ ਨੂੰ ਕਿਵੇਂ ਡਿਫੈਂਡ ਕਰਦੇ ਨੇ ਉਹ ਸਾਰਿਆਂ ਨੂੰ। ਧਰਮ ਸੰਸਦ ਦੇ ਨਾਂ ਥੱਲੇ ਉਹ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਦਿੰਦੇ ਨੇ। ਕੋਈ ਤੁਹਾਨੂੰ ਉਹਨਾਂ ਦਾ ਹਿੰਦੂਤਵੀ ਲੀਡਰ ਜਿਹੜਾ ਉਹ ਕੰਡੈਮ ਕਰਦਾ ਨਜ਼ਰ ਨਹੀਂ ਆਉਂਦਾ। ਕੌ ਵਿਜੀਲਾਂਟਿਆਂ ਦੇ ਥੱਲੇ ਕੀ ਨਹੀਂ ਹੋ ਰਿਹਾ। ਤੇ ਸਾਨੂੰ ਹੀ ਬਿਮਾਰੀ ਪਈ ਹੋਈ ਹੈ ਕਿ ਵੀ ਅਸੀਂ ਉਹੀ ਜਿਹੜਾ ਬਿਲਕੁਲ ਸਟਾਕਹੋਮ ਸਿੰਡਰਮ ਵਾਂਗ ਅਸੀਂ ਦੁਸ਼ਮਣ ਦੀ ਤਾਰੀਫ ਕਰਨੀ ਹੈ ਕਿ ਜੀ ਉਹ ਇਵੇਂ ਹੈ ਤੇ ਉਹ ਉਵੇਂ ਹੈ, ਤੇ ਆਪਣਿਆਂ ਚੋਂ ਸਾਨੂੰ ਜਿਹੜਾ ਖਾਮੀਆਂ ਹੀ ਨਜ਼ਰ ਆਣੀਆਂ ਨੇ। ਔਰ ਠੀਕ ਕਿਹਾ ਭੈਣ ਜੀ ਗੁਰਮੀਤ ਕੌਰ ਨੇ ਕਿ ਭਾਈ ਜੇ ਅਸੀਂ ਸਾਨੂੰ ਬਾਰ-ਬਾਰ ਬਲੀ ਦੇ ਬੱਕਰੇ ਬਣਾ ਰਹੇ ਨੇ ਤੇ ਅਸੀਂ ਜੇ ਖਲੋਣਾ ਨਹੀਂ ਹੈ ਉਹਨਾਂ ਦੇ ਨਾਲ ਜਿਹੜੇ ਸਾਨੂੰ ਅੱਗੇ ਅਗਵਾਈ ਦੇਣ ਲਈ ਆਉਂਦੇ ਨੇ, ਤੇ ਕੱਲ ਨੂੰ ਫਿਰ ਸਾਨੂੰ ਕੌਣ ਅਗਵਾਈ ਦੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ
ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 400। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि थर्ड रेट फिल्मी एक्ट्रेस कंगना रनौत वालों सिख विरोधी जो कुछ किया जा रहा है वो असल विच एक एवरेज हिंदूत्वी दी मानसिकता दी जड़ा इजहार है वो कर रही है। सो पर अफसोस बहुत गिनती सिखां नूं इस हिंदूत्वी ज़हनीत दी समझ नहीं आती। सो इस बारे आपां गलबात करन जा रहे हैं। सो असीं चाहांगे कि तुसां इसे तरह बने रहना। देखण सुनने या लिखण लई तुहाडा सब दा बहुत बहुत शुक्रिया जी। डॉक्टर साहब की विचारां ने? देखो ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇੱਕ ਪਾਸੇ ਭਾਰਤੀ ਏਜੰਸੀਆਂ ਸਿੱਖਾਂ ਦੇ ਖਿਲਾਫ ਆਪਰੇਸ਼ਨ ਵੁਡਰੋਜ਼ 2 ਦੇ ਥੱਲੇ ਜਿਹੜੀ ਡਰਟੀ ਵਾਰ ਹੈ ਉਸ ਨੂੰ ਪੰਜਾਬ ਤੋਂ ਹੁਣ ਮਹਾਰਾਸ਼ਟਰ ਹਜ਼ੂਰ ਸਾਹਿਬ ਤੱਕ ਲਿਜਾ ਰਹੀਆਂ ਨੇ। ਦੂਸਰੇ ਪਾਸੇ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਇੱਕ ਵੱਡਾ ਤਬਕਾ ਔਰ ਉਹਨਾਂ ਦੇ ਨਾਲ ਰੈਂਟਾ ਸਿੱਖ, ਵਿਕਾਂਦਰੂ ਸਿੱਖ, ਕਾਇਰ ਸਿੱਖ ਸਾਰੇ ਰਲ ਕੇ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਮੀਡੀਆ ਇਹ ਸਾਰੇ ਦੇ ਉੱਤੇ ਬੈਠ ਕੇ ਆਪਣੇ ਸਿਰਾਂ 'ਚ ਸਵਾਹ ਪਾਉਣ ਤੇ ਲੱਗੇ ਹੋਏ ਨੇ। ਦੂਸਰੇ ਪਾਸੇ ਹਿੰਦੂ ਤਵੀਆਂ ਵੱਲੋਂ ਬੜਾ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਖਤਰਨਾਕ ਉਹਨਾਂ ਦੇ ਟਵੀਟ, ਮੀਮਸ ਦੂਸਰੇ ਤੀਸਰੇ ਉਹ ਸਾਰੇ ਬਾਹਰ ਨੇ। ਤੇ ਜਦੋਂ ਕੋਈ ਸਿੱਖ ਐਕਟਿਵਿਸਟ ਇਸ ਦਾ ਜਵਾਬ ਦਿੰਦੇ ਆ, ਕੋਈ ਕਾਊਂਟਰ ਉਹਨਾਂ ਬਾਰੇ ਕਹਿੰਦਾ, ਹਾਲਾਂ ਅਸੀਂ ਕਦੇ ਵੀ ਕੋਸ਼ਿਸ਼ ਸਾਡੀ ਹੁੰਦੀ ਅਸੀਂ ਲਫ਼ਜ਼ ਹਿੰਦੂ ਨਹੀਂ ਇਸਤੇਮਾਲ ਕਰਦੇ, ਹਿੰਦੂ ਤਵੀ ਕਹਿੰਦੇ ਤਾਂ ਕਿ ਇਹ ਨਾ ਲੱਗੇ ਕਿ ਭਾਈ ਅਸੀਂ ਕੋਈ ਹਿੰਦੂ ਧਰਮ ਵਾਲਿਆਂ ਦੇ ਖਿਲਾਫ ਹੈ। ਉਹ ਸਾਡਾ ਸਿਧਾਂਤ ਸਿੱਖੀ ਸਾਨੂੰ ਅਲਾਉ ਨਹੀਂ ਕਰਦੀ। ਹਾਂ, ਹਿੰਦੂ ਤਵਾ ਇੱਕ ਵਿਚਾਰਧਾਰਾ ਹੈ ਜਿਵੇਂ ਕਮਿਊਨਿਜ਼ਮ, ਫਾਸ਼ਿਜ਼ਮ, ਨਾਜ਼ੀਜ਼ਮ ਇਹ ਸਾਰੀਆਂ ਨੇ ਦੁਨੀਆ ਨੂੰ ਵਲੇਟਿਆ। ਇਸੇ ਤਰ੍ਹਾਂ ਬ੍ਰਾਹਮਣਵਾਦ, ਬ੍ਰਾਹਮਣਿਜ਼ਮ ਸੀ, ਅੱਜ ਹਿੰਦੂਤਵਾ ਆਈਡੀਓਲੋਜੀ ਹੈ। ਲੇਕਿਨ ਇਸ ਵੇਲੇ ਤੁਸੀਂ ਇਹ ਦੇਖ ਸਕਦੇ ਹੋ ਕਿ ਰੂਲਿੰਗ ਦੇ ਵਿੱਚ ਤਾਂ ਹਿੰਦੂਤਵੀ ਹੈ ਹੀ ਨੇ। ਦਿੱਲੀ ਦੇ ਵਿੱਚ ਦੂਸਰੀ ਟਰਮ ਜਿਹੜੀ ਉਹਦੀ ਖਤਮ ਹੋਣ ਵਾਲੀ ਹੈ 2024 ਚ ਮੋਦੀ ਅਮਿਤ ਸ਼ਾਹ ਦਾ ਬੋਲਬਾਲਾ ਹੈ। ਭਾਰਤ ਦੇ 29 ਸੂਬਿਆਂ ਚੋਂ ਜੇ ਮੈਂ ਗਲਤ ਨਾ ਹੋਵਾਂ ਤੇ ਮੇਰਾ ਖਿਆਲ ਹੈ 20-21 ਸੂਬਿਆਂ ਚ ਜਾਂ 19-20 ਦੇ ਵਿੱਚ ਇਹਨਾਂ ਦੀ ਹਕੂਮਤ ਹੈ। ਲੇਕਿਨ ਇਸ ਦੇ ਬਾਵਜੂਦ ਜਿਹੜਾ ਇਹਨਾਂ ਤੋਂ ਜਦੋਂ ਇਹਨਾਂ ਦੀਆਂ ਹਕੂਮਤਾਂ ਬਣਦੀਆਂ ਨੇ ਬਹੁਤਿਆਂ ਨੂੰ ਤਾਂ 50% ਵੀ ਨਹੀਂ ਵੋਟਾਂ ਮਿਲੀਆਂ ਹੁੰਦੀਆਂ ਕਿਉਂਕਿ ਵੋਟਿੰਗ ਪਰਸੈਂਟੇਜ ਦੇ ਉੱਤੇ ਆ ਜਾਂਦੇ ਨੇ। ਪਰ ਇੱਕ ਰੂਲਰ ਕਲਾਸ ਦੀ ਵੋਟਰ ਹੈ, ਇੱਕ ਜਿਹੜਾ ਕਾਮਨਰ ਹੈ, ਤੁਹਾਨੂੰ ਕਿਤੇ ਵੀ ਸਿੱਖਾਂ ਲਈ ਹਮਦਰਦੀ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਕੋਈ ਸਾਹਮਣੇ ਨਹੀਂ ਆਇਆ। ਇੰਟਰਨੈਟ ਪਾਬੰਦੀਆਂ ਦੂਜੀਆਂ ਤੁਹਾਨੂੰ ਕੋਈ ਬਿਆਨ ਕਿਸੇ ਆਪੋਜੀਸ਼ਨ ਲੀਡਰ ਦਾ ਜਿਹਦੇ ਚ ਉਹਨੇ ਕਿਹਾ ਹੋਏ ਕਿ ਭਾਈ ਇਹ ਅਨਡਿਕਲੇਅਰਡ ਮਾਰਸ਼ਲ ਲਾਅ ਜੋ ਤੁਸੀਂ ਪੰਜਾਬ ਚ ਲਾ ਦਿੱਤਾ ਹੈ ਐਮਰਜੈਂਸੀ, ਕਿਹੜੇ ਕਾਨੂੰਨ ਦੇ ਥੱਲੇ ਲਾਈ ਹੈ? ਸੈਂਟਰਲ ਏਜੰਸੀਆਂ ਕਿਹੜੇ ਕਾਨੂੰਨ ਦੇ ਥੱਲੇ ਜਿਹਨੂੰ ਮਰਜ਼ੀ ਘਰਾਂ ਚੋਂ ਚੁੱਕ ਰਹੀਆਂ ਨੇ? NSA ਕਿਹੜੀ ਉਹਨਾਂ ਨੇ ਦੇਸ਼ ਦੇ ਖਿਲਾਫ ਬਗਾਵਤ ਕੀਤੀ ਕਿ NSA ਲਾ? ਸਭ ਬਿਲਕੁਲ ਚੁੱਪ ਨੇ। ਔਰ ਜਿਹੜੇ ਉਹਨਾਂ ਚੋਂ ਜਿਵੇਂ ਹੁਣ ਕੰਗਣਾ ਰਣੌਤ ਥਰਡ ਰੇਟ, ਮੈਂ ਹੁਣ ਲਫ਼ਜ਼ ਇਹ ਕਿਹਾ ਤੇ ਬੁਰਾ ਲੱਗੇਗਾ ਕਿ ਬਈ ਸ਼ਾਇਦ ਮੈਂ ਰੋਕ ਲੈਣਾ ਆਪਣੇ ਮਨ 'ਚ ਵੀ ਜਿਸ ਔਰਤ ਨੇ ਜਿਸ ਦਾ ਆਪਣਾ ਕਿਰਦਾਰ ਕੀ ਹੈ, ਉਸ ਦਾ ਨਿੱਜੀ ਜੀਵਨ ਕੀ ਹੈ, ਉਹਦੇ ਲਈ ਤੁਸੀਂ ਉਹਦੀਆਂ ਹੀ ਪੁਰਾਣੇ ਜਿਹੜੀਆਂ ਲਿਖਤਾਂ ਨੇ ਉਸ ਨਾਲ ਸੰਬੰਧਿਤ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਕਿਸਾਨ ਲਹਿਰ ਦੇ ਚੱਲਦੇ ਆ ਇਸ ਨੇ ਕਿਸ ਕਿਸਮ ਦਾ ਬਕਵਾਸ ਕੀਤਾ, ਕਿਵੇਂ ਇੱਕ ਬਜ਼ੁਰਗ ਮਾਤਾ ਜਿਹੜੀ ਕਿਸਾਨ ਲਹਿਰ ਦੇ ਵਿੱਚ ਸੀ ਉਹਨੂੰ ਹਵਾਲਾ ਦੇ ਕੇ ਕਿ ਇਹ ਸਭ ਕਿਰਾਏ ਤੇ ਲਿਆਂਦੀਆਂ ਹੋਈਆਂ, ਉਹਦੇ ਖਿਲਾਫ ਕੇਸ ਵੀ ਹੋਇਆ। ਕੌਣ ਪੁੱਛਦਾ ਉੱਥੇ? ਅਦਾਲਤਾਂ, ਜਿਹਨੂੰ ਮਰਜ਼ੀ ਜੋ ਮਰਜ਼ੀ ਜਿੱਧਰ ਨੂੰ ਲੈ ਜਾਓ। ਲੇਕਿਨ ਇਸ ਸਾਰੇ ਦੇ ਚੱਲਦੇ ਆ ਉਸ ਨੇ, ਔਰ
ਇਹ ਜਦੋਂ ਇਸ ਦਾ ਜ਼ਿਕਰ ਹੋ ਰਿਹਾ ਹੈ, ਇਹ ਇਸ ਲਈ ਨਹੀਂ ਕਿ ਇਹਨੂੰ ਅਸੀਂ ਈਵਨ ਨੈਗੇਟਿਵਿਟੀ 'ਚ ਵੀ ਕੋਈ ਪ੍ਰਮੋਸ਼ਨ ਦੇਣਾ ਚਾਹੁੰਦੇ ਹਾਂ। ਇਹ ਇਹਨਾਂ ਦੀ ਜ਼ਹਿਨੀਅਤ ਹੈ। ਜਦੋਂ ਤੁਸੀਂ ਇੱਕ ਕਲੈਕਟਿਵ ਸਾਈਕੀ ਕਹਿੰਦੇ ਹੋ, ਇੱਕ ਇੰਡੀਵਿਜੂਅਲ ਹੁੰਦਾ ਹੈ, ਅਸੀਂ ਕਿਸ ਗੱਲ ਬਾਰੇ ਕਿਵੇਂ ਸੋਚਦੇ ਹਾਂ। ਇੱਕ ਹੁੰਦਾ ਜਿਵੇਂ ਉਹ ਮੈਂ ਕਿਹਾ ਸੀ ਵੀ ਸਾਡੀਆਂ ਮਾਵਾਂ ਦੀ ਜਨਰੇਸ਼ਨ, ਉਹ ਜਦੋਂ ਉਹਦੇ ਤੇ ਜਿਹੜਾ ਅੱਗ ਦੇ ਉੱਤੇ ਦਾਲ ਧਰੀ ਹੁੰਦੀ ਸੀ, ਉਸ ਸਾਰੇ ਹੰਡੀ ਚੋਂ ਦਾਲ ਪੱਕੀ ਹੈ ਕਿ ਨਹੀਂ, ਇੱਕ ਦਾਣਾ ਉਹਨੂੰ ਫੇਰ ਕੇ ਦੇਖ ਲੈਂਦੀਆਂ ਸੀ, ਉਹਦਾ ਅੰਦਾਜ਼ਾ ਹੁੰਦਾ ਸੀ ਵੀ ਤੌੜੀ ਦੇ ਵਿੱਚ ਕੀ ਹੈ, ਕਿੰਨੀ ਰਿੱਝੀ ਹੈ, ਕਿੰਨੀ ਕੱਚੀ ਹੈ, ਕਿੰਨੀ ਪੱਕੀ ਹੈ। ਬਿਲਕੁਲ। ਸੋ ਇਹ ਜਦੋਂ ਇਸ ਕਿਸਮ ਦਾ ਕੰਗਣਾ ਰਣੌਤ ਜਾਂ ਉਸ ਨਸਲ ਦੇ ਅਨੁਰਾਗ ਠਾਕਰ ਜਾਂ ਜਿਹੜੇ ਇਹਨਾਂ ਦੇ ਹੋਰ ਜਿਹੜੇ ਦੇਖਣ ਨੂੰ ਲੱਗੇਗਾ ਜੀ ਭੌਂਕੇ ਨਹੀਂ, ਭੌਂਕੇ ਕਿਸਮ ਦੇ ਨਹੀਂ ਨੇ, ਇਹ ਇਨਫੈਕਟ ਇਹ ਆਪਣਾ ਇਜ਼ਹਾਰ ਕਰਕੇ ਕੋਈ ਨਾ ਕੋਈ ਉਹਦਾ ਫਰੂਟ ਵੀ ਲੱਭਦੇ ਨੇ ਤੇ ਬਹੁਤ ਸਾਰੇ ਅੰਦਰੋਂ ਅੰਦਰ ਇਹ ਰੱਖਦੇ ਨੇ। ਅਸੀਂ ਜੂਨ 84 ਦੇ ਵੇਲੇ ਵੀ ਦੇਖਿਆ ਕਿ ਕਿਵੇਂ ਸਾਰੇ ਭਾਰਤ ਭਰ ਦੇ ਵਿੱਚ ਜਿਹੜਾ ਉਹ ਇੱਕ ਖੁਸ਼ੀ ਦੀ ਲਹਿਰ ਦੌੜੀ ਸਿੱਖਾਂ ਦੀ ਇਹਨਾਂ ਨੂੰ। ਔਰ 84 ਤੋਂ 75 ਅਜੇ 9 ਸਾਲ ਪਹਿਲਾਂ ਜਦੋਂ ਐਮਰਜੈਂਸੀ ਲੱਗਦੀ ਹੈ, ਭਾਰਤ ਦੇ ਬਾਕੀ ਲੋਕਾਂ ਦੀਆਂ ਸਿਵਲ ਲਿਬਰਟੀਜ਼ ਖਤਮ ਕੀਤੀਆਂ ਜਾਂਦੀਆਂ, ਪੰਜਾਬ 'ਚ ਉਹਦਾ ਬਹੁਤ ਘੱਟ ਇੰਪੈਕਟ ਸੀ, ਲੇਕਿਨ ਸਿੱਖ ਅੱਗੇ ਆਉਂਦੇ ਨੇ ਕਿ ਵੀ ਤੁਸੀਂ ਇਹ ਕਿਵੇਂ ਇਹਨਾਂ ਦੀਆਂ ਸਿਵਲ ਲਿਬਰਟੀਜ਼ ਖੋਹ ਸਕਦੇ ਹੋ। 42,000 ਗ੍ਰਿਫਤਾਰੀਆਂ ਐਮਰਜੈਂਸੀ 19 ਮਹੀਨੇ ਚੱਲਦੀ ਹੈ, ਉਸ ਦੇ ਖਿਲਾਫ ਮੋਰਚੇ ਸਿੱਖਾਂ ਨੇ ਦਿੱਤੀਆਂ ਨੇ। ਲੇਕਿਨ ਤੁਸੀਂ ਇਹ 1977 ਤੱਕ ਐਮਰਜੈਂਸੀ ਮੁੱਕਦੀ ਹੈ, 7 ਸਾਲ ਬਾਅਦ ਫੁੱਲ ਸਕੇਲ ਟੋਟਲ ਵਾਰ ਸਿੱਖਾਂ ਤੇ ਭਰਪਾ ਕਰਦੇ ਆ, ਆਰਮੀ ਅਟੈਕ ਟੈਂਕਾਂ ਤੋਪਾਂ ਨਾਲ ਹੁੰਦਾ, ਇੱਕ ਵੀ ਆਵਾਜ਼ ਸਾਰੇ ਮੁਲਕ ਚੋਂ ਨਹੀਂ ਨਿਕਲਦੀ ਜਿਹੜੀ ਸਿੱਖਾਂ ਲਈ ਹਮਦਰਦੀ ਦਿਓ। ਔਰ ਉਹੀ ਨਵੰਬਰ 84 ਮਾਰਕਾਟ ਕਾਂਗਰਸੀ ਗੁੰਡਿਆਂ ਨੇ ਕੀਤੀ, ਕਿਹਨੇ ਕੀਤੀ, RSS ਨੇ ਕੀਤੀ, ਇਹਦੇ ਤੇ ਡਿਬੇਟ ਹੋ ਸਕਦੀ ਹੈ, ਪਰ ਇਹਨੂੰ ਸਾਰੇ ਮੁਲਕ ਨੇ ਸੈਲੀਬ੍ਰੇਟ ਕੀਤਾ। ਹਿੰਦੂ ਤਵੀਆਂ ਉਸ ਵੇਲੇ ਤਾਂ ਹਿੰਦੂ ਤਵੀ ਪਾਵਰ 'ਚ ਨਹੀਂ ਸੀ, ਲੇਕਿਨ ਰਾਜੀਵ ਗਾਂਧੀ ਨੂੰ 3/4 ਮੈਜੋਰਿਟੀ ਮਿਲੀ, ਜਿਹੜੀ ਉਹਦੇ ਕਦੇ ਨਾਨੇ ਨੂੰ ਵੀ ਨਹੀਂ ਸੀ ਮਿਲੀ। ਹੁਣ ਇਹ ਕੀ ਸੀ ਕਿ ਭਾਰਤ ਭਰ ਦੇ ਹਿੰਦੂਆਂ ਵੱਲੋਂ ਰਾਜੀਵ ਗਾਂਧੀ ਨੂੰ ਇਹ ਟਰਾਫੀ ਦਿੱਤੀ ਗਈ ਕਿ ਜੋ ਤੂੰ ਨਵੰਬਰ 84 'ਚ ਕੀਤਾ। ਔਰ ਉਹਨੇ ਵੀ ਬਣਦਿਆਂ ਪ੍ਰਾਈਮ ਮਿਨਿਸਟਰ ਪਹਿਲਾ ਬਿਆਨ ਜਿਹੜਾ ਉਹਨੇ ਪਬਲਿਕ ਰੈਲੀ ਗਾਂਧੀ ਗਰਾਊਂਡ 'ਚ ਜਾਂ ਰਾਮਲੀਲਾ ਗਰਾਊਂਡ ਕੀ ਹੈ ਉੱਥੇ ਉਹਨੇ ਦਿੱਤਾ ਸੀ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਦੀ ਹੈ। ਇਹ ਟ੍ਰਿਬਿਊਟ ਸੀ ਉਹਨਾਂ ਦੀ ਮੈਜੋਰਿਟੀ ਹਿੰਦੂਆਂ ਨੂੰ ਕਿ ਭਾਈ ਅਸੀਂ ਇਹਨਾਂ ਨੂੰ ਇਵੇਂ ਹੀ ਸਮਝਦੇ ਆ, ਇਹ ਜ਼ਮੀਨ ਦੇ ਕਣ ਨੇ। ਮੇਰੀ ਮਾਂ ਜਿਹੜੀ ਹੈ ਬਹੁਤ ਵੱਡਾ ਦਰਖਤ ਸੀ, ਇੰਨਾ ਕੁ ਤਾਂ ਹੋਣਾ ਹੀ ਸੀ, ਕੋਈ ਮਰ ਗਏ ਤੇ ਉਹ ਉਵੇਂ ਹੀ ਜਿਵੇਂ ਮੋਦੀ ਨੂੰ ਜਦੋਂ ਬਾਹਰਲੇ ਇੰਟਰਵਿਊਅਰ ਨੇ ਪੁੱਛਿਆ ਕਿ ਬੇਸ਼ੱਕ ਤੂੰ 2002 ਗੁਜਰਾਤ ਕਿਲਿੰਗ 'ਚ ਬਰੀ ਹੋ ਗਿਆ ਜਾਂ ਕੁਝ, ਪਰ ਤੈਨੂੰ ਦੁੱਖ ਤਾਂ ਹੋਇਆ ਹੀ ਹੋਏਗਾ ਕਿ ਬਈ ਤੂੰ ਸਟੇਟ ਦਾ ਚੀਫ ਮਿनिस्टर ਸੀ। हाँ, जब कोई कुत्ते का पिल्ला गाड़ी के नीचे आके मरता है दुख तो होता ही। ये है इन्हां दी मानसिकता। और उसे मानसिकता दे थल्ले जे सिखां दी किलिंग्स कीतियां ते 3/4 मेजोरिटी नाल राजीव गांधी जित्तिया ते जे हज़ारां मुसलमानां नूं 2002 च मोदी अमित शाह ने मारिया ते वो हिंदुआं दे हिरदे सम्राट बन गए और अज प्राइम मिनिस्टर बन के मोदी है तो मुमकिन है वांग। सो कंगना रनौत ने इस ताज़ा दे उत्ते उसने जिहड़ा वो रिडिक्यूल किया पहला था, क्योंकि एक जिन्हों प्रधानमंत्री करके कहंदे सी वो बेचारा सिद्धड़ जिहा हैगा और वो अपने खेतों पट्ठे वढ़ रहा सी। जदों पुलिस ने पुलिस दीयां गड्डियां देखियां तो वो भजा रहा पुलिस आ गई उहदी वो वीडियो उन्होंने मीम बना के मेजोरिटी हिंदू तवियां ने रिडिक्यूल किया और उसनूं ही जिहड़ा ये कंगना रनौत कह रही है कि भी ये पहला तो उन्हें कहा कि ये खालिस्तानी वायरस वाली बीमारी ने उत्थे पंजाब च, क्योंकि ना हिंदू तवियां ने वायरस पंजाब दे नूं भी वायरस ऑफ पंजाब लिखना शुरू कर दिता। इन्होंने कहा जी ये खालिस्तानी वायरस वाली बीमारी ने उत्थे पंजाब च कई सैलीब्रिटीज नूं फड़िया होया कि कई सैलीब्रिटी जिहड़े ने वो इस खालिस्तान दी वायरस दा शिकार। उन्हें दलजीत दोसांझ नूं भी टैग किया क्योंकि उहदे ते भी वो कटाक्ष कर रही हुंदी है कि भी ये भी खालिस्तानी है। हालां वो पग ला के सिर चो गंजा वो लगा होया वो अमर चमकीला के की वो मर गया ਉਹਦਾ ਬਾਇਓਪਿਕ ਬਣਾਉਣ। ਹਾਲਾਂ ਉਹਨਾਂ ਕੋਈ ਹੋਰ ਪ੍ਰੋਡਿਊਸਰ ਨੇ ਜਾ ਕੇ ਕੋਰਟ ਦੇ ਵਿੱਚ ਇਹਨਾਂ ਦੀ ਰੋਕ ਦਿੱਤਾ ਬਾਇਓਪਿਕ ਕਿ ਜੀ ਮੇਰੇ ਪਿਓ ਦੇ ਕੋਲ ਕਾਪੀਰਾਈਟ ਸੀ, ਇਹਦੇ ਮਾਂ ਨੇ ਤੇ ਫਲਾਣੇ ਨੇ ਦਿੱਤੇ ਹੋਏ ਸੀ। ਪਰ ਇਹ ਉਹਨੂੰ ਕਹਿ ਰਹੀ ਹੈ ਭਾਰਤ ਦੇ ਨਕਸ਼ੇ ਤੋਂ ਸਿਰ ਕੱਟਣ ਦੇ ਗੰਭੀਰ ਨਤੀਜੇ ਹੋਣਗੇ ਕਿ ਵੀ ਇਹ ਹੁਣ ਆਪਣੇ ਹੱਕ ਮੰਗਣਾ ਇਹ ਭਾਰਤ ਦਾ ਸਿਰ ਕੱਟਣਾ ਕਹਿੰਦੀ ਹੈ। ਭਾਰਤ ਸਰਕਾਰ ਨੂੰ ਇਹਨਾਂ ਮੁਲਜ਼ਮਾਂ ਖਿਲਾਫ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ
ਫਿਰ ਉਹ ਕਹਿੰਦੇ ਆ ਪਹਿਲਾਂ ਦਲਜੀਤ ਦੋਸਾਂਝ ਧਮਕੀਆਂ ਦਿੰਦਾ ਸੀ ਤੇ ਉਸਦੇ ਖਾਲਿਸਤਾਨੀ ਸਮਰਥਕ ਵੀ ਬਹੁਤ ਬੋਲਦੇ ਸਨ, ਹੁਣ ਚੁੱਪ ਕਿਉਂ ਕਰ ਗਏ ਹਨ? ਪਹਿਲਾਂ ਕਿਸ ਦੇ ਹੌਸਲੇ ਉੱਤੇ ਉੱਡ ਰਹੇ ਸੀ ਤਾਂ ਹੁਣ ਕਿਸ ਤੋਂ ਡਰ ਗਏ ਹਨ? ਇਸ ਬਾਰੇ ਦੱਸੋ। ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਰੱਖਣ, ਪੁਲਿਸ ਆ ਚੁੱਕੀ ਹੈ। ਇਹ ਉਹ ਸਮਾਂ ਨਹੀਂ ਜਦੋਂ ਕੋਈ ਵੀ ਕੁਝ ਕਰਦਾ ਸੀ ਦੇਸ਼ ਨਾਲ ਗਦਾਰੀ ਜਾਂ ਟੁਕੜੇ ਟੁਕੜੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਇਹ ਮਹਿੰਗੀ ਪਵੇਗੀ। ਔਰ ਉਹਦੇ ਤੇ ਨਾਲ ਉਹਨੇ ਕੰਗੜਾ ਨੇ ਹਥਕੜੀ ਦੇ ਨਾਲ ਇੱਕ ਮਹਿਲਾ ਪੁਲਿਸ ਜਿਹੜੀ ਮੁਲਾਜ਼ਮ ਹੈ ਉਸ ਦਾ ਸਟicker ਵੀ ਲਾਇਆ ਹੋਇਆ। ਹਾਲਾਂਕਿ ਇਸ ਦਾ ਜਵਾਬ ਦਲਜੀਤ ਦੋਸਾਂਝ ਨੇ ਤਾਂ ਇੱਕੋ ਲਾਈਨ 'ਚ ਹੀ ਦਿੱਤਾ ਹੈ, ਪੰਜਾਬ ਮੇਰਾ ਰਹੇ ਵਸਦਾ, ਇੰਨੇ ਦੇ ਥੱਲੇ ਹੀ। ਪਰ ਸਾਡਾ ਮਕਸਦ ਤਾਂ ਨਾ ਇਸ ਬਦਕਾਰ ਔਰਤ ਨੂੰ ਜਿਹੜਾ ਹੈ ਉਹ ਕੋਈ ਈਵਨ ਉਹਦਾ ਜ਼ਿਕਰ ਕਰਨਾ ਹੈ, ਪਰ ਇਸ ਕੰਟੈਕਸਟ ਦੇ ਵਿੱਚ ਕਿ ਇਹ ਰਿਪਰੈਜ਼ੈਂਟੇਸ਼ਨ ਹੈ, ਕਿਉਂਕਿ ਇਸ ਲਾਈਨ ਦੇ ਉੱਤੇ ਹੀ ਸੋਸ਼ਲ ਮੀਡੀਆ ਫਲੱਡ ਹੈ। ਟਵਿੱਟਰ ਦੇ ਉੱਤੇ ਤੁਸੀਂ ਦੇਖਦੇ ਹੋ ਮੇਨ ਸਟ੍ਰੀਮ ਮੀਡੀਆ ਵੀ ਇਸ ਨੂੰ ਕਰ ਰਿਹਾ। ਸੋ ਜੋ ਇਹਨੇ ਕਿਹਾ ਕਿ ਭਾਈ ਇਹ ਇਵੇਂ ਇਹਨਾਂ ਨਾਲ ਹੋਣਾ ਚਾਹੀਦਾ, ਕਾਨੂੰਨ ਬਣਾਓ, ਇਹਨਾਂ ਨੂੰ ਸਾਰਿਆਂ ਨੂੰ ਉਡਾ ਦਿਓ, ਇਹ ਸਾਰੇ ਜਿਹੜੇ ਨੇ ਉਹ ਜੇਲ੍ਹਾਂ ਪਿੱਛੇ ਬੰਦ ਕਰ ਦਿਓ, ਇਹ ਸਾਰੇ ਟ੍ਰੇਟਰ ਨੇ ਔਰ ਦੂਜੇ ਨੇ। ਇਹ ਹੈ ਮੈਜੋਰਿਟੇਰੀਅਨਿਜ਼ਮ ਦੀ ਮਾਨਸਿਕਤਾ। ਔਰ ਅੱਜ 23 ਮਾਰਚ ਦਾ ਦਿਨ ਹੈ। ਇਸ ਗੱਲ ਦਾ ਧਿਆਨ ਰਹੇ ਕਿ 23 ਮਾਰਚ 1940 ਨੂੰ ਲਾਹੌਰ 'ਚ ਜਿੱਥੇ ਅੱਜ ਮੀਨਾਰੇ ਪਾਕਿਸਤਾਨ ਔਰ ਪਾਕਿਸਤਾਨ ਦੇ ਵਿੱਚ ਯੌਮ ਆਜ਼ਾਦੀ ਦੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਡੈਕਲੇਰੇਸ਼ਨ ਆਫ ਪਾਕਿਸਤਾਨ ਜਿਹਨੂੰ ਕਿਹਾ ਜਾਂਦਾ ਜਾਂ ਲਾਹੌਰ ਡੈਕਲੇਰੇਸ਼ਨ, ਉਹ ਐਲਾਨੀ ਸੀ। ਕਿਉਂਕਿ ਇੱਕ ਸੈਕੂਲਰ ਜੁਆਇੰਟ ਹਿੰਦੂ ਮੁਸਲਮਾਨ ਹਾਰਮਨੀ ਦਾ ਐਡਵੋਕੇਟ ਕਾਇਦੇ ਆਜ਼ਮ ਉਦੋਂ ਤੱਕ ਇਸ ਨਤੀਜੇ ਤੇ ਪਹੁੰਚ ਚੁੱਕਿਆ ਸੀ ਕਿ ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਸ਼ੁੱਧ ਹਿੰਦੂ ਵਸਿਆ ਹੋਇਆ ਹੈ। ਔਰ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ, ਇੱਕ ਇਮਾਨਦਾਰ ਬੰਦਾ ਸੀ, ਉਹਨੇ ਦੇਖਿਆ ਕਿ ਬਈ ਇਹ ਗਾਂਧੀ, ਨਹਿਰੂ, ਪਟੇਲ, ਇਹ ਸਾਰੇ ਇਹਨਾਂ ਨੇ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਹੋਇਆ, ਇਹਨਾਂ ਦੇ ਅੰਦਰ ਸ਼ੁੱਧ ਹਿੰਦੂ ਹੈ। ਔਰ ਇਹੀ ਗੱਲ ਉਹਨਾਂ ਨੇ ਗਾਂਧੀ ਬਾਰੇ ਕਹੀ ਕਿ whenever Gandhi has come to meet me, he has come to cheat me। ਸੋ ਅੱਜ ਜਦੋਂ ਅਸੀਂ ਉਸੇ ਹੀ 23 ਮਾਰਚ ਨੂੰ ਇਹ ਜ਼ੁਲਮਾਂ ਦੀ ਕਹਾਣੀ ਔਰ ਇਹ ਹਿੰਦੂਤਵਾ ਦੀ ਜ਼ਹਿਨੀਅਤ ਦੀ ਗੱਲ ਕਰ ਰਹੇ ਤਾਂ ਫਿਰ ਉਸ ਸੱਚੇ ਲੀਡਰ ਵੱਲ ਵੀ ਧਿਆਨ ਜਾਂਦਾ ਹੈ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਕਾਸ਼ ਸਾਡੀ ਲੀਡਰਸ਼ਿਪ 'ਚ ਵੀ ਕੋਈ ਕਾਇਦੇ ਆਜ਼ਮ ਵਰਗੀ ਅਕਲ ਰੱਖਣ ਵਾਲਾ ਹੁੰਦਾ, ਉਹ ਦੇਖ ਸਕਦਾ ਕਿ ਇਹਨਾਂ ਸੈਕੂਲਰਿਜ਼ਮ ਦੇ ਲਬਾਦੇ ਵਾਲਿਆਂ ਦੇ ਥੱਲੇ ਕਿਵੇਂ ਇਹਨਾਂ ਦਾ ਰਾਮ ਰਾਜ ਹਿੰਦੂ ਰਾਜ ਹੈ ਔਰ ਉਹ ਸਿੱਖ ਕੌਮ ਨੂੰ ਫਰੰਗੀ ਦੀ ਗੁਲਾਮੀ 'ਚੋਂ ਕੱਢ ਕੇ ਇਹਨਾਂ ਦੀ ਹਿੰਦੂ ਤਵੀਆਂ ਦੀ ਗੁਲਾਮੀ 'ਚ ਉਸ ਦੌਰ ਦੀ ਲੀਡਰਸ਼ਿਪ ਨਾ ਸੁੱਟਦੀ। ਇਸ ਵੇਲੇ ਪਛਤਾਵੇ ਤੋਂ ਬਿਨਾਂ ਹੋਰ ਕੋਈ ਅਲਫਾਜ਼ ਨਹੀਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਜ਼ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ।
ਦਰਸ਼ਕੋ ਬ੍ਰੇਕ ਤੋਂ ਬਾਅਦ ਤਾਂ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਬੁੱਚੜ ਸਮੇਤ ਸੈਣੀ ਵੱਲੋਂ ਸਿੱਟ ਨੂੰ ਦਿੱਤਾ ਇੱਕ ਬਿਆਨ ਸਾਹਮਣੇ ਆਇਆ ਹੈ। ਉਸ ਅਨੁਸਾਰ ਕੋਟਕਪੂਰਾ ਅਤੇ ਬਾਈਬਲ ਕਲਾਂ ਵਿੱਚ ਧਰਨੇ ਤੇ ਬੈਠੇ ਸਿੱਖਾਂ ਤੇ ਇਸ ਲਈ ਗੋਲੀ ਚਲਾਈ ਗਈ ਕਿਉਂਕਿ ਉਹਨਾਂ ਵਿੱਚ ਅੰਮ੍ਰਿਤਧਾਰੀ ਸਿੱਖ ਸਨ। ਉਸ ਅਨੁਸਾਰ ਅੰਮ੍ਰਿਤਧਾਰੀ ਸਿੱਖ ਦਹਿਸ਼ਤਗਰਦੀ ਅਤੇ ਫਿਰਕੂ ਦੰਗਾਬਾਜ਼ੀ ਲਈ ਜਿਹੜੇ ਜਾਣੇ ਜਾਂਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ YouTube ਰਾਹੀਂ, Facebook ਰਾਹੀਂ ਸਾਡੇ ਨਾਲ ਲਾਈਵ ਚੈਟ ਤੇ ਜੁੜੇ ਨੇ। ਜੀ, ਪਿਛਲੇ 5-6 ਦਿਨ ਤੋਂ ਸਾਡੇ ਦਰਸ਼ਕਾਂ ਦਾ ਇੰਨਾ ਜ਼ਬਰਦਸਤ ਹੁੰਗਾਰਾ ਹੈ ਕਿ ਹਜ਼ਾਰਾਂ ਨਵੇਂ ਸਬਸਕ੍ਰਾਈਬਰ ਵੀ YouTube ਤੇ ਆਏ ਨੇ ਔਰ ਇਸ ਵੇਲੇ YouTube ਤੇ ਸਾਡੇ ਪ੍ਰੋਗਰਾਮ ਦੇ 1,80,000 ਸਬਸਕ੍ਰਾਈਬਰ ਨੇ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ 10 ਸਾਲ ਪਹਿਲਾਂ ਜਿਸ TV 84 ਨੂੰ ਅਸੀਂ ਇਸ ਨਿਸ਼ਾਨੇ ਨਾਲ ਹੀ ਸ਼ੁਰੂ ਕੀਤਾ ਕਿ ਦੁਨੀਆ 'ਚ ਕੀ ਵਾਪਰਦਾ ਹੈ, ਸਿੱਖ ਕੌਮ ਦਾ ਉਸ ਸਾਰੇ ਦੌਰੇ ਦੇ ਵਿੱਚ ਕੀ ਨਿਸ਼ਾਨਾ ਹੋਣਾ ਚਾਹੀਦਾ ਹੈ, ਕਿਵੇਂ ਅਸੀਂ ਸਿੱਖ ਕੌਜ਼ ਨੂੰ ਅੱਗੇ ਵਧਾਉਣਾ ਹੈ ਔਰ ਖਾਲਿਸਤਾਨ ਦਾ ਝੰਡਾ ਜਿਹੜਾ ਸਾਡੀ ਯਾਦ ਦਹਾਨੀ ਵੀ ਕਰਵਾਉਂਦਾ ਹੈ ਬਾਰ-ਬਾਰ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਜਦੋਂ ਅੱਜ ਅਸੀਂ ਆਪਰੇਸ਼ਨ ਵੁਡਰੋਜ਼ 2 ਵਾਲਾ ਪਾਰਟ ਜਿਹੜਾ ਇੰਡੀਅਨ ਏਜੰਸੀਆਂ ਦੇ ਹਮਲੇ ਦਾ ਦੇਖ ਰਹੇ ਹਾਂ ਤੇ ਫਿਰ ਇਹ ਉਹਨਾਂ ਦੀ ਜਿਹੜੀ ਲਗਾਤਾਰ ਟੋਟਲ ਵਾਰ ਸਿੱਖਾਂ ਦੇ ਉੱਤੇ ਹੈ 39 ਸਾਲ ਤੋਂ, ਉਸ ਦੀ ਯਾਦ ਦਹਾਨੀ ਹੈ। ਪਰ ਮੈਂ ਕੁਝ ਵੀਰਾਂ ਭੈਣਾਂ ਨੂੰ ਐਕਨੋਲਜ ਕਰਨਾ ਚਾਹੁੰਦਾ, ਜਿਵੇਂ SF ਹੀਰ ਨੇ ਕਿਹਾ, डॉक्टर साहब कायदे आज़म ने पहले ही कहा था पर सिख कौम मुस्लिम्स के खिलाफ थी 1947 में। ਹੀਰ ਸਾਹਿਬ ਖਿਲਾਫ ਨਹੀਂ ਸੀ, ਇਨਫੈਕਟ ਸਾਡੀ ਲੀਡਰਸ਼ਿਪ ਹੀ ਜਿਹੜੀ ਹੈ ਉਹ ਇੱਕ ਕਨਫਿਊਜ਼ਡ ਭੰਬਲ ਭੂਸੇ ਦਾ ਸ਼ਿਕਾਰ ਸੀ ਔਰ ਇਹਨਾਂ ਦੇ ਜਾਲ ਦੇ ਵਿੱਚ ਫਸ ਗਈ। ਡਾਕਟਰ ਫਵਾਦ ਕਸ਼ਮੀਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਜੀਤ ਸਿੰਘ ਕਹਿੰਦੇ ਨੇ ਇਹਨਾਂ ਬਾਂਦਰਾਂ ਦੀ ਨਸਲ ਨਾਲ ਅਸੀਂ ਨਹੀਂ ਰਹਿ ਸਕਦੇ, ਹੁਣ ਭਾਵੇਂ ਜੋ ਮਰਜ਼ੀ ਹੋ ਜਾਏ। ਜੀਤ ਸਿੰਘ ਜੀ, ਕਾਸ਼ ਸਾਡੇ ਇੱਕ ਵੱਡੇ ਤਬਕੇ ਨੂੰ ਇਹ ਗੱਲ ਸਮਝ ਆ ਜਾਏ। ਆਦਬੀਰ ਸਿੰਘ ਜਾਂ ਅਦਬੀਰ ਸਿੰਘ ਆਦਬੀਰ ਹੋਏਗਾ, ਉਹ ਕਹਿੰਦੇ ਨੇ ਕਿ ਭਾਈ ਤੁਸੀਂ ਡਿਸਕਸ ਕੀਤਾ ਸੀ ਕਿ ਇਕਨੋਮਿਕਲ ਕਣਕ ਨਾ ਭੇਜੀ ਜਾਏ ਜਾਂ ਨਾ ਇਹਨਾਂ ਨੂੰ ਦਿੱਤੀ ਜਾਏ ਦਾ ਕੀ ਬਣਿਆ। ਔਰ ਇਹ ਆਦਬੀਰ ਸਿੰਘ ਜੀ ਆਈਡੀਆ ਅਸੀਂ ਫਲੋਟ ਕੀਤਾ ਹੈ ਔਰ ਸਾਡੇ ਵੀਰ ਪਰਮਿੰਦਰ ਸਿੰਘ ਉਹਨਾਂ ਦਾ ਆਈਡੀਆ, ਲੇਕਿਨ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਤੋਂ ਬਿਨਾਂ ਹੋਰ ਕੋਈ ਰਾਹ ਬਚਣਾ ਵੀ ਨਹੀਂ ਹੈ। ਟੋਟਲ ਨਾਨ ਕੋਆਪਰੇਸ਼ਨ ਦੀ ਲਾਈਨ ਪੰਜਾਬ ਸਿੱਖਾਂ ਨੂੰ ਅਡਾਪਟ ਕਰਨੀ ਹੋਏਗੀ। ਗੁਰਨੇਕ ਨਿੱਜਰ ਪ੍ਰਣਾਮ ਸ਼ਹੀਦਾਂ ਨੂੰ, ਔਰ ਵੈਸੇ ਉਹਨਾਂ ਲਈ ਸ਼ਾਇਦ ਅੱਜ ਸ਼ਹੀਦਾਂ ਦਾ ਮਤਲਬ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਵੀ ਹੈ। 23 ਮਾਰਚ 1931 ਸੀ ਸ਼ਾਇਦ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ, ਪਰ ਅੱਜ ਕਿਉਂਕਿ ਦੂਸਰੇ ਜਿਹੜੇ ਅੱਜ ਆਪਣੇ ਆਪ ਨੂੰ ਸ਼ਹੀਦਾਂ ਦੇ ਵਾਰਿਸ ਕਹਿਣ ਵਾਲੇ ਨੇ, ਜਿਹੜਾ ਭਗਵੰਤ ਮਾਨ ਆਪਣੇ ਔਰ ਕੇਜਰੀਵਾਲ ਆਪਣੇ ਦਫ਼ਤਰ 'ਚ ਭਗਤ ਸਿੰਘ ਔਰ ਡਾਕਟਰ ਅੰਬੇਦਕਰ ਦੀਆਂ ਤਸਵੀਰਾਂ ਲਾਈਆਂ ਹੋਈਆਂ ਨੇ, ਅੱਜ ਉਸੇ ਹੀ ਭਗਤ ਸਿੰਘ ਦੇ ਮੁਲਕ 'ਚ ਭਗਤ ਸਿੰਘ ਦੀਆਂ ਭੈਣਾਂ, ਭਗਤ ਸਿੰਘ ਦੇ ਬੱਚਿਆਂ, ਉਹਦੇ ਪਿਤਾ ਵਰਗੇ ਲੋਕਾਂ ਨਾਲ ਉਹਨਾਂ ਦੀਆਂ ਏਜੰਸੀਆਂ ਕੀ ਕਰ ਰਹੀਆਂ ਨੇ। ਔਰ ਫਿਰ ਜੇ ਮੈਂ ਭਗਤ ਸਿੰਘ ਦੇ ਹੀ ਲਫ਼ਜ਼ ਦੁਹਰਾਣੇ ਹੋਣ ਕਿ ਉਹਨੇ ਜਦੋਂ ਅਸੈਂਬਲੀ ਦੇ ਵਿੱਚ ਬੰਬ ਸੁੱਟੇ, ਭਾਵੇਂ ਉਹ ਧੂਏ ਵਾਲੇ ਬੰਬ ਸੀ, ਲੇਕਿਨ ਉਸਨੇ ਜਦੋਂ ਟ੍ਰਾਇਲ ਚੱਲਿਆ ਤਾਂ ਉਸਨੇ ਕਿਹਾ ਕਿ ਭਾਈ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ, ਮੂੰਹੋਂ ਬੋਲੀ ਔਰ ਮੂੰਹੋਂ ਗੂੰਗੀ ਔਰ ਕੰਨਾਂ ਤੋਂ ਬੋਲੀ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਜਗਾਉਣ ਲਈ ਧਮਾਕੇ ਕਰਨੇ ਪੈਂਦੇ ਨੇ। ਔਰ ਉਹ ਜਿਹੜੇ ਭਗਤ ਸਿੰਘ ਨੂੰ ਸੈਲੀਬ੍ਰੇਟ ਕਰਦੇ ਨੇ ਕਿ ਜੀ ਦੇਖੋ ਕਿਵੇਂ ਭਗਤ ਸਿੰਘ ਨੇ ਉਹਨੂੰ ਸੈਂਡਰਸ ਨੂੰ ਮਾਰਿਆ, ਉਹਨੇ ਫਿਰ ਕਿਵੇਂ ਉਹ ਹੈਟ ਪਾ ਕੇ ਦੂਜਾ ਲਾਹੌਰ ਚੋਂ ਨਿਕਲਿਆ, ਕਿਵੇਂ ਐਸਕੇਪ ਕੀਤਾ। ਉਹੀ ਟੋਲਾ ਅੱਜ ਜਦੋਂ ਅੰਮ੍ਰਿਤਪਾਲ ਸਿੰਘ ਇਹਨਾਂ ਦੇ ਆਪਣੀ ਵਰਜਨ ਦੇ ਮੁਤਾਬਕ ਹੀ 6 ਦਿਨ ਤੋਂ ਇਹਨਾਂ ਦੇ ਕਾਬੂ ਨਹੀਂ ਹੈ ਤੇ ਉਸ ਦੀ ਉਸ ਬਹਾਦਰੀ ਦੀ ਦਾਤ ਨਹੀਂ ਹੈ, ਉਹਨੂੰ ਤਾਂ ਇਹ ਕਰ ਰਿਹਾ ਦੌੜ ਦੌੜ ਦੌੜ, ਭਾਗ ਇਵੇਂ ਲੱਗੇ ਹੋਏ ਨੇ ਸਾਰੇ ਮੀਡੀਆ ਦੇ ਉੱਤੇ। ਤੇ ਨਿਹੰਗ ਸਿੰਘ ਆਪਣੀ ਆਈਡੀ ਤੋਂ ਲਿਖਦੇ ਨੇ ਗ੍ਰੇਟ ਯੋਧਾ ਅੰਮ੍ਰਿਤਪਾਲ ਸਿੰਘ, ਕੋਈ ਵੀ ਫੇਸ ਅੱਗੇ ਉਹਨਾਂ ਦਾ ਪੜਿਆ ਨਹੀਂ ਜਾਂਦਾ। ਨਿਊਜ਼ ਫਿਰ ਇਹਨਾਂ ਨੇ ਇੱਕ ਹੋਰ ਵੀਰ ਨੇ ਲਿਖਿਆ ਨਿਊਜ਼ 84 is the best channel, always intellectual discussion, thank you very much, ਬਹੁਤ ਬਹੁਤ ਸ਼ੁਕਰੀਆ ਜ਼ਿਮਰਨ ਸਾਹਿਬ। ਔਰ ਹੋਰ ਵੀ ਬਹੁਤ ਸਾਰੇ ਮੈਸੇजेस ਨੇ ਪਰ ਅਸੀਂ ਸਭ ਤੋਂ ਮਾਫੀ ਚਾਹੁੰਦੇ। ਸੁਮੇਧ ਸੈਣੀ, ਹੁਣ ਹਰ ਦੌਰ ਦਾ
ਜਿਵੇਂ ਅਸੀਂ ਕਿਹਾ ਵੀ ਇੱਕ ਕਲੈਕਟਿਵ ਮਾਨਸਿਕਤਾ ਹੁੰਦੀ ਹੈ, ਜਿਵੇਂ ਅੱਜ ਦੀ ਹਿੰਦੂਤਵੀ ਮਾਨਸਿਕਤਾ ਹੈ, ਕੰਗਣਾ ਰਣੌਤ ਨੇ ਆਪਣੇ ਟਵੀਟਸ ਦੇ ਵਿੱਚ ਜ਼ਾਹਰ ਕੀਤੀ। ਹਰ ਦੌਰ ਦਾ ਇੱਕ ਜਿਹੜਾ ਬੁੱਚੜ ਹੁੰਦਾ ਹੈ, ਜਦੋਂ ਅਸੀਂ 1992 ਦੇ ਦੌਰ ਦੀ ਗੱਲ ਕਰਦੇ ਹਾਂ, ਵੱਡਾ ਬੁੱਚੜ ਜਿਹੜਾ ਹੈ ਉਹ ਤਾਂ ਉੱਤੇ ਬੈਠੇ ਤਾਂ ਨਜ਼ਰ ਨਹੀਂ ਆਇਆ, ਪਰ ਉਹਨਾਂ ਦੇ ਹੁਕਮਾਂ ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਾਰਿਆ ਉਹਨਾਂ 'ਚ KP ਗਿੱਲ ਔਰ KP ਗਿੱਲ ਦੀ ਬੁੱਚੜ ਟੀਮ ਦੇ ਵਿੱਚ ਜਿਹੜੇ SSP SP ਖਾਸ ਤੌਰ ਤੇ ਜਿਹੜੇ ਨੇ ਸਿੱਖ ਕਿਲਿੰਗ ਦੇ ਵਿੱਚ ਆਪਣੇ ਆਪ ਨੂੰ ਬੜਾ ਜਿਹੜਾ ਉਹ ਫਨੇ ਖਾਨ ਸਮਝਦੇ ਸੀ, ਉਹਨਾਂ ਦੇ ਵਿੱਚ ਸੁਮੇਧ ਸੈਣੀ, ਸਵਰਨਾ ਘੋਟਣਾ, ਇਜ਼ਹਾਰ ਆਲਮ, ਚਟੋਪਾਧਿਆਏ, ਸੁਰਜੀਤ ਗਰੇਵਾਲ, ਇਹ ਸਾਰੇ ਨਾਂ ਜਿਹੜੇ ਨੇ ਲਏ ਜਾ ਸਕਦੇ ਨੇ। ਔਰ ਉਹਨਾਂ ਚੋਂ ਹੀ ਉਹਨਾਂ ਦੀ ਅਗਲੀ ਨਸਲ ਸਵਰਨੇ ਘੋਟਣੇ ਦਾ ਮੁੰਡਾ SSP ਅੰਮ੍ਰਿਤਸਰ ਲੱਗਾ ਹੋਇਆ ਹੈ ਔਰ ਸਤਿੰਦਰ ਸਿੰਘ ਕੇ ਕੀ ਨਾਂ ਹੈ, ਔਰ ਇਹ ਵੀ ਇੱਕ ਜਿਹੜੀਆਂ ਮੁੱਢਲੀਆਂ ਖਬਰਾਂ ਸੀ ਕਿ ਉਹਨੇ ਹੀ ਬਰੂਟਲੀ ਟਾਰਚਰ ਕੀਤਾ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ। ਅਜੇ ਕਨਫਰਮ ਤਾਂ ਨਹੀਂ ਹੈ ਨਿਊਜ਼, ਕਿਉਂਕਿ ਇਹ ਤਾਂ ਚੇਜ਼ ਦੇ ਨਾਂ ਥੱਲੇ ਉਹਨਾਂ ਨੂੰ ਜਿਹੜਾ ਉਹ ਨਿਕਲ ਗਿਆ ਹੀ ਦੱਸਦੇ ਨੇ। ਸੋ ਉਹਨਾਂ ਦੀ ਕੰਟੀਨਿਊਟੀ ਹੈ। ਫਿਰ ਸੁਮੇਧ ਸੈਣੀ ਦਾ ਰੋਲ ਜਦੋਂ ਇਸ ਨੇ ਸਿੱਖ ਨੌਜਵਾਨੀ ਨੂੰ ਮਾਰਿਆ ਔਰ ਉਹਨਾਂ ਦੇ ਵਿੱਚ ਪ੍ਰੋਫੈਸਰ ਜੀਤਪਾਲ ਲੁਧਿਆਣੇ ਦੇ ਪ੍ਰੋਫੈਸਰ ਜਿਨ੍ਹਾਂ ਦੇ ਮੂੰਹ 'ਚ ਇਹਨੇ ਗੋਲੀ ਮਾਰੀ ਕੋਲ ਬਹਿ ਕੇ, ਐਸਾ ਸੈਡਿਸਟਿਕ ਆਦਮੀ ਹੈ, ਟਾਰਚਰ ਕਰਵਾਉਂਦਾ ਸੀ ਔਰ ਸਿਗਰਟ ਇਹਨੇ ਲਾ ਲੈਣੀ ਨਾਲ ਜਿਹੜਾ ਉਹ ਜਦੋਂ ਟਾਰਚਰ ਹੋ ਰਿਹਾ ਉਹਨਾਂ ਨੂੰ ਉਹ ਜਿਹੜਾ ਉਹਨਾਂ ਦਾ ਜਲਦਾ ਸੁਰਗ ਦਾ ਸਿਗਰਟ ਜਿਹੜਾ ਉਹ ਵੀ ਲਾਉਣਾ। ਔਰ ਦੂਜਾ ਇਹੀ ਹਾਲ ਇਹਨੇ ਬਟਾਲੇ 'ਚ ਕੀਤਾ ਸੀ, ਉੱਥੇ ਵੀ ਰਿਹਾ SSP ਉਹ ਦੂਜਾ। ਔਰ ਤੁਸੀਂ ਦੇਖੋ ਵੀ ਕਿਸ ਲੈਵਲ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਲਰ ਕੌਣ, ਉਹਨਾਂ ਦੇ ਸਾਥੀ ਕੌਣ, ਉਹੀ ਸੁਮੇਧ ਸੈਣੀ ਬਾਦਲਾਂ ਦਾ ਫੇਵਰੇਟ ਬਣ ਗਿਆ। ਜਦੋਂ ਬਾਦਲ ਬਾਹਰ ਆਉਂਦੇ ਸੀ, ਇੱਥੇ ਵੀ ਆਏ ਆਪਣਾ ਕੈਂਸਰ ਦਾ ਇਲਾਜ ਕਰਾਉਣ ਲਈ ਨਿਊਯਾਰਕ 'ਚ, ਤੇ ਉਹਦੀ ਸਪੈਸ਼ਲ ਸਿਕਿਉਰਿਟੀ ਦਾ ਇੰਚਾਰਜ ਸੁਮੇਧ ਸੈਣੀ ਸੀ ਔਰ ਫਿਰ ਉਹਨੂੰ DGP ਲਾਇਆ, ਕਿਉਂਕਿ ਸੁਮੇਧ ਸੈਣੀ ਦਾ ਕੋਈ ਛੋਟਾ ਰੋਲ ਨਹੀਂ ਹੈ ਕਿਲਿੰਗ। ਪ੍ਰੋਫੈਸਰ ਦਵਿੰਦਰਪਾਲ ਭੁੱਲਰ, ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ, ਉਹਨਾਂ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ ਜਿਨ੍ਹਾਂ ਦੇ ਪਿਤਾ ਨੂੰ ਔਰ ਮਾਸੜ ਨੂੰ ਇਹਨੇ ਹੀ ਸੁਮੇਧ ਸੈਣੀ ਨੇ ਚੁੱਕ ਕੇ ਟਾਰਚਰ ਕਰਕੇ ਸ਼ਹੀਦ ਕੀਤਾ ਔਰ ਬਾਦਲਾਂ ਨੇ ਇਸੇ ਹੀ ਸੁਮੇਧ ਸੈਣੀ ਨੂੰ DGP ਪੁਲਿਸ ਲਾਇਆ, ਡਾਇਰੈਕਟਰ ਜਨਰਲ ਪੁਲਿਸ। ਔਰ ਉਹਨਾਂ ਜ਼ਮਾਨਿਆਂ 'ਚ ਜਦੋਂ ਦਿੱਲੀ ਦੇ ਵਿੱਚ ਇਤਿਹਾੜ ਜੇਲ੍ਹ 'ਚ ਪ੍ਰੋਫੈਸਰ ਭੁੱਲਰ ਸਨ ਔਰ ਜਿਹੜਾ ਉਹਨਾਂ ਦਾ ਜੇਲ੍ਹ ਮੈਨੂਅਲ ਹੈ ਉਹਦੇ ਮੁਤਾਬਕ ਕੈਦੀ ਨੂੰ ਜਿਹੜਾ ਨੇੜੇ ਜੇਲ੍ਹ ਹੁੰਦੀ ਹੈ ਉਹਦੇ 'ਚ ਟ੍ਰਾਂਸਫਰ ਕੀਤਾ ਜਾਂਦਾ ਔਰ ਜ਼ਾਹਰ ਹੈ ਕਿ ਰਿਕੁਐਸਟ ਪਹਿਲਾਂ ਸਟੇਟ ਗਵਰਨਮੈਂਟ ਕੋਲ ਆਉਂਦੀ ਹੈ ਕਿ ਜੀ ਇਹਨੂੰ ਭੇਜਣਾ ਔਰ ਸੁਮੇਧ ਸੈਣੀ DGP ਸੀ, ਬਾਦਲ ਚੀਫ ਮਿਨਿਸਟਰ ਸੀ, ਰਿਕੁਐਸਟ ਆਈ ਕਿ ਅੰਮ੍ਰਿਤਸਰ ਜੇਲ੍ਹ 'ਚ ਭੇਜਿਆ ਜਾਏ ਔਰ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਇਹਨੇ ਸੈਣੀ ਨੇ ਔਰ ਬਾਦਲਾਂ ਨੇ ਪੰਜਾਬ ਸਰਕਾਰ ਵੱਲੋਂ ਗਿਆ ਕਿ ਜੀ ਨਾ ਉਹਨੂੰ ਉੱਥੇ ਰਹਿਣ ਦਿੱਤਾ ਜਾਏ, ਜੇ ਉਹ ਇੱਕ ਖਤਰਨਾਕ ਅੱਤਵਾਦੀ ਹੈ ਔਰ ਜੇ ਉਹ ਅੰਮ੍ਰਿਤਸਰ ਜੇਲ੍ਹ 'ਚ ਆਇਆ ਤੇ ਇਹਦੇ ਨਾਲ ਅਮਨ ਕਾਨੂੰਨ ਭੰਗ ਹੋਏਗਾ, ਇਸ ਲਈ ਉਹਨੂੰ ਉੱਥੇ। ਇਹ ਸੁਮੇਧ ਸੈਣੀ। ਫਿਰ ਇਹੀ ਸੁਮੇਧ ਸੈਣੀ ਜਿਹੜਾ 2015 ਦੇ ਵਿੱਚ ਜਦੋਂ ਅਸੀਂ ਕ੍ਰੋਨੋਲੋਜੀਕਲ ਆਰਡਰ 'ਚ ਦੇਖਦੇ ਹਾਂ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰ ਲਈ ਜਾਂਦੀ ਹੈ ਔਰ ਫਿਰ ਵੱਡੇ ਇਸ਼ਤਿਹਾਰ ਲਾ ਕੇ ਪਿੰਡ ਦੀਆਂ ਕੰਧਾਂ ਤੇ ਸੌਦਾ ਸਾਧ ਦੇ ਚੇਲੇ ਇਹ ਐਲਾਨ ਕਰਦੇ ਨੇ ਕਿ ਤੁਹਾਡਾ ਗੁਰੂ ਅਸੀਂ ਚੁੱਕ ਲਿਆ, ਹਿੰਮਤ ਹੈ ਤਾਂ ਛਡਾ ਲਓ। ਫਿਰ ਅਸੀਂ ਦੇਖਦੇ ਹਾਂ ਕਿ 12 ਅਕਤੂਬਰ ਨੂੰ ਉਸੇ ਹੀ ਸਾਲ ਦੇ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਟਰਸ ਦੇ ਵਿੱਚ ਖਿਲਰੇ ਮਿਲਦੇ ਨੇ, ਸਿੱਖਾਂ 'ਚ ਗੁੱਸੇ ਦੀ ਲਹਿਰ ਦੌੜਦੀ ਹੈ ਔਰ ਉਹ ਨਾਲ ਹੀ ਥੋੜੀ ਦੂਰ ਬਰਗਾੜੀ ਤੋਂ ਬਾਈਬਲ ਕਲਾ ਉੱਥੇ ਉਹ ਧਰਨੇ ਤੇ ਬੈਠ ਜਾਂਦੇ ਨੇ। ਉਸ ਤੋਂ ਇਲਾਵਾ ਕੋਟਕਪੂਰੇ ਵੀ ਧਰਨੇ 'ਚ ਬੈਠਦੇ ਨੇ ਔਰ 14 ਅਕਤੂਬਰ ਨੂੰ ਫਿਰ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਕੀਤਾ ਜਾਂਦਾ ਸਿੱਧਾ ਇਹਨਾਂ ਦੇ ਆਰਡਰਾਂ ਦੇ ਥੱਲੇ, ਫਿਰ ਬਾਈਬਲ ਕਲਾਂ 'ਚ ਪੀਸਫੁਲ ਬੈਠੇ ਸਿੱਖ ਜਿਹੜੇ ਨੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। 2 ਸਿੰਘ ਜਿਹੜੇ ਨੇ ਕੋਟਕਪੂਰਾ 'ਚ ਜ਼ਖਮੀ ਹੁੰਦੇ ਨੇ ਪਹਿਲਾਂ, ਲੇਕਿਨ ਇੱਥੇ 2 ਸਿੰਘ ਸ਼ਹੀਦ ਹੁੰਦੇ ਨੇ ਬਾਈਬਲ ਕਲਾਂ। ਉਸ ਤੋਂ ਬਾਅਦ ਇਨਸਾਫ ਦਿਵਾਉਣ ਦੇ ਨਾਂ ਥੱਲੇ ਅਮਰਿੰਦਰ ਦੀ ਸਰਕਾਰ ਹੋਂਦ ਚ ਆਉਂਦੀ ਹੈ, ਉਹਦੇ 5 ਸਾਲ ਬੀਤ ਜਾਂਦੇ ਨੇ। ਸਾਲ ਇਹਦੀ ਭੰਤੇ ਦੀ ਸਰਕਾਰ ਨੂੰ ਵੀ ਹੋ ਗਏ ਕਿ ਜੀ ਅਸੀਂ ਕਰਾਂਗੇ, ਦੂਜੇ ਸਿੱਟ ਇੱਕ ਬਣਾਈ, ਦੂਜੀ ਬਣਾਈ, ਰਣਜੀਤ ਸਿੰਘ ਕਮਿਸ਼ਨ, ਦੂਜਾ ਤੀਜਾ। ਪਰ ਮੈਂ ਇਸ ਸਾਰੇ ਦਾ ਜ਼ਿਕਰ ਕਿਉਂ ਕਰ ਰਿਹਾ ਕਿ ਹੁਣ ਜਿਹੜਾ ਕੋਟਕਪੂਰੇ ਦੀ ਅਦਾਲਤ ਦੇ ਵਿੱਚ ਪਿਓ ਪੁੱਤਰ ਦੀ ਪੇਸ਼ੀ ਸੀ, ਬਾਦਲ ਔਰ ਸੁਖਬੀਰ ਬਾਦਲ ਦੀ, ਇਹਨਾਂ ਦੀਆਂ ਐਂਟੀਸਪੈਕਟਰੀ ਬੇਲਸ ਤਾਂ ਪਹਿਲਾਂ ਹੀ ਹੋ ਗਈਆਂ ਸੀ। ਉਹ ਆਪਣੀ ਭੀੜ ਦੇ ਨਾਲ ਆਇਆ, 5000 ਬੰਦਾ ਇਕੱਠਾ ਕਰਕੇ ਸੁਖਬੀਰ ਬਾਦਲ ਵਿਕਟਰੀ ਦੇ ਸਾਈਨ ਬਣਾ ਰਿਹਾ, ਦੂਜਾ ਤਰੀਕ ਤਾਂ ਅਗਲੀ ਪੈਣੀ ਸੀ,
ਪਰ ਇਹ ਸ਼ੋਅ ਕਰਦਾ ਵੀ ਉਹਨਾਂ ਦੀ ਕਿਸ ਲੈਵਲ ਦੀ ਆ, ਕਿਹੜੀ ਵਿਕਟਰੀ ਤੁਸੀਂ ਸਿੱਖ ਕੌਮ ਨੂੰ ਕਿਵੇਂ ਜ਼ਲੀਲ ਕੀਤਾ ਹੈ, ਕਿਵੇਂ ਫਖਰੇ ਕੌਮ ਕਹਾਣ ਵਾਲਾ ਬਾਦਲ ਉਸੇ ਹੀ ਸੁਮੇਧ ਸੈਣੀ ਦੇ ਨਾਲ ਰਲ ਕੇ ਆਪਣੀ ਕਰਾਊਡ ਦੇ ਉੱਤੇ ਆਪਣੇ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਕਿ ਉਹਦੀ ਬੇਅਦਬੀ ਹੋਈ ਹੈ ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਜਾਂਦਾ ਹੈ। ਹੁਣ ਜ਼ਹਿਨੀਅਤ ਕੀ ਹੈ ਔਰ ਸੁਮੇਧ ਸੈਣੀ ਜਾਂ ਅਸੀਂ ਕੰਗਣਾ ਰਣੌਤ ਜਾਂ ਫॉर दैट ਰੀਜ਼ਨ ਜਿਹੜੇ ਬਾਕੀ ਇਹਨਾਂ ਦੇ ਸਾਰੇ ਨੇ ਕੀ ਹੈ, ਹੁਣ ਸਿੱਟ ਜਿਹੜੀ ਬਣਾਈ ਸੀ ਉਹਨਾਂ ਨੇ ਸੁਮੇਧ ਸੈਣੀ ਨੇ ਇਹ ਗੋਲੀ ਕਾਂਡ ਬਾਰੇ ਕੀ ਕਿਹਾ ਉਸ ਰਿਪੋਰਟ ਨੂੰ ਪਬਲਿਸ਼ ਕੀਤਾ ਔਰ ਖਬਰ ਹੀ ਹੈ, ਹੈਡਲਾਈਨ ਹੈ ਸੁਮੇਧ ਸੈਣੀਜ਼ ਐਕਸਪਲੇਨੇਸ਼ਨ ਫॉर यूज ऑफ फोर्स अगेंस्ट सिख प्रोटेस्टर्स इन कोटकपूरा ਇਹ ਬੇਸਲੈਸ। ਇਹ ਸਿੱਟ ਨੇ ਇਹ ਕਿਹਾ ਕਿ ਵੀ ਜਿਹੜੀ ਜਸਟੀਫਿਕੇਸ਼ਨ ਸੁਮੇਧ ਸੈਣੀ ਨੇ ਦਿੱਤੀ ਉਹ ਬਿਲਕੁਲ ਬੇਸਲੈਸ ਹੈ। ਹੁਣ ਇਹ ਐਸਆਈਟੀ ਦੀ ਰਿਪੋਰਟ ਹੈ ਜਿਹਦੇ ਚ ਉਹਨਾਂ ਨੇ ਕਿਹਾ that Saini had recorded that some radical elements had entered the protest ਕਿ protest peaceful ਸੀ ਪਰ ਕੋਈ radical element ਇਹਨੇ ਸੈਟੇਲਾਈਟ ਰਾਹੀਂ ਦੇਖੇ, ਇਹਦੀ ਜੇਬ ਦੇ ਵਿੱਚ ਕੋਈ ਘੜੀ ਸੀ ਜਿਹਦੇ ਨਾਲ ਇਹ ਬੋਲ ਪਿਆ ਕਿ ਭਾਈ ਅਲਾਰਮ ਵੱਜ ਪਿਆ ਕਿ ਕੋਈ ਸੈਟੇਲਾਈਟ ਆ ਕੇ ਬਹਿ ਗਿਆ। The sit said the subsequent wavering reasons given by Saini were to justify the use of force on the peaceful protesters without having any cogent intelligence report regarding the nature of threat which would have warranted an action against the protesters। ਇਹ ਜੀ ਸੁਮੇਧ ਸੈਣੀ ਨੇ ਕਿਹਾ ਕਿ ਰੈਡੀਕਲ ਐਲੀਮੈਂਟ, ਫਿਰ ਉਹਨੇ ਸਿੱਟ ਦੀ ਰਿਪੋਰਟ ਹੈ। By doing so, Saini tried to extort the troubled history of Punjab by portraying Amritdhari Sikhs sitting in Kotkapura Chowk as catalysts of communal riots and revival of terrorism, alleged sit। ਹੁਣ ਉਹ ਕਹਿੰਦਾ ਸੁਮੇਧ ਸੈਣੀ ਨੇ ਕਿਹਾ ਕਿ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਡੇ ਕੋਲ ਕਿਹੜੀ ਇੰਟੈਲੀਜੈਂਸ ਰਿਪੋਰਟ ਸੀ ਕਿ ਕਿਹੜੇ ਰੈਡੀਕਲ ਆ ਕੇ ਬੈਠ ਗਏ, ਉਹ ਕਹਿੰਦਾ ਵੀ ਉਹ ਅੰਮ੍ਰਿਤਧਾਰੀ ਸੀ ਔਰ ਅੰਮ੍ਰਿਤਧਾਰੀ ਤਾਂ ਟੈਰਰਿਜ਼ਮ ਕਰਨ ਵਾਲੇ ਨੇ ਔਰ ਇਹ ਤਾਂ ਕਮਿਊਨਲ ਰਾਈਟਿੰਗ ਹੋ ਜਾਣੀ ਸੀ ਉਹਦੇ ਥੱਲੇ। ਹੁਣ ਇਹ ਹੈ ਮਾਈਂਡਸੈਟ ਜਿਹਦੇ ਥੱਲੇ ਗੱਲ ਇਹ ਨਹੀਂ ਹੈ ਸੁਮੇਧ ਸੈਣੀ ਦਾ ਮਾਈਂਡਸੈਟ, ਉਹ ਤਾਂ ਉਹਨੇ ਪਹਿਲਾਂ ਹੀ ਹਜ਼ਾਰਾਂ ਮੁੰਡੇ ਮਾਰੇ ਸੀ, ਪਰ ਤੁਸੀਂ ਆਪਣੇ ਫਖਰੇ ਕੌਮ ਦੇ ਦੇਖੋ ਜਿਹਨੂੰ ਅੱਜ ਵੀ ਪੈਟਰਨ ਬਣਾਇਆ ਹੋਇਆ, ਜਿਹਦਾ ਮੁੰਡਾ ਅੱਜ ਵੀ ਅਕਾਲੀ ਦਲ ਦਾ ਪ੍ਰਧਾਨ ਹੈ, ਜਿਨ੍ਹਾਂ ਨੇ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ, ਜਿਨ੍ਹਾਂ ਨੇ ਇਹ ਸੁਮੇਧ ਸੈਣੀ ਤੋਂ ਕੋਟਕਪੂਰਾ ਔਰ ਬਹਿਬਲ ਕਲਾਂ 'ਚ ਫਾਇਰਿੰਗ ਕਰਵਾਈ ਔਰ ਅੱਜ ਜਦੋਂ ਇਹ ਆਲਮੋਸਟ 8 ਸਾਲ ਬਾਅਦ ਇਹ ਰਿਪੋਰਟ ਸਿੱਟ ਦੀ ਸਾਹਮਣੇ ਆਉਂਦੀ ਹੈ ਤਾਂ ਫਿਰ ਮੈਨੂੰ ਉਹੀ ਯਾਦ ਦਹਾਨੀ ਹੈ। ਇਹ ਉਹੀ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਟੋਟਲ ਵਾਰ ਕੰਟੀਨਿਊਸ ਹੈ, ਜਦੋਂ ਅਸੀਂ ਆਪਰੇਸ਼ਨ ਵੁੱਡ ਰੋਜ਼ 1 ਦੀ ਗੱਲ ਕੀਤੀ ਜਿਹੜੀ ਜੂਨ 10 ਤੋਂ ਉਹਨਾਂ ਨੇ ਸ਼ੁਰੂ ਕੀਤਾ ਔਰ ਉਹ ਕਿਵੇਂ ਅੰਮ੍ਰਿਤਧਾਰੀ ਟਾਰਗੇਟ ਸੀ। ਬਾਤਚੀਤ ਨਾਂ ਦਾ ਜਿਹੜਾ ਫੋਰਟਨਾਈਟਲੀ 15 ਰੋਜ਼ਾ ਪਬਲਿਕੇਸ਼ਨ ਆਰਮੀ ਦੀ ਹੈ, ਉਹ ਸਾਰੀਆਂ ਹੀ ਆਰਮੀ ਕੰਟੋਨਮੈਂਟਸ ਉਹਨਾਂ ਦੀਆਂ ਯੂਨਿਟਸ ਜਿਹੜੀਆਂ ਪੰਜਾਬ 'ਚ ਡਿਪਿਊਟਡ ਸੀ ਉਹਨਾਂ ਨੂੰ ਸਰਕੂਲੇਟ ਕੀਤਾ ਗਿਆ ਸੀ। ਬਾਅਦ ਦੇ ਵਿੱਚ ਇਹ ਚੈਲੰਜ ਵੀ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ 'ਚ, ਉਹਨਾਂ ਨੇ ਵਾਪਸ ਲਿਆ। ਪਰ ਇਹ ਉਹੀ ਲਫ਼ਜ਼ ਜਦੋਂ ਅੱਜ ਮੈਂ ਇੱਕਦਮ ਮੇਰੀ ਨਜ਼ਰ ਇਸ ਖਬਰ ਤੇ ਪਈ ਕਿ ਵੀ ਇਹ ਸੁਮੇਧ ਸੈਣੀ ਨੇ ਸਿੱਟ ਨੂੰ ਕਿਹਾ ਕਿ ਉਹਦੇ 'ਚ ਅੰਮ੍ਰਿਤਧਾਰੀ ਸਿੱਖ ਬੈਠੇ ਸੀ ਜਿਹੜੇ ਨੇ ਕੈਟਾਲਿਸਟ ਨੇ ਫॉर ਟੈਰਰਿਜ਼ਮ ਐਂਡ ਕਮਿਊਨਲ ਰਾਈਟਿੰਗ, ਤੇ ਮੈਂ ਕਿਹਾ ਵੀ ਅਜੇ ਵੀ ਪੰਜਾਬ ਦੇ ਵਿੱਚ ਤਾਂ ਉਹੀ ਜਿਹੜਾ ਫੋਰਟਨਾਈਟਲੀ ਬਾਤਚੀਤ ਨੇ ਡਿਕਲੇਅਰ ਕੀਤਾ ਸੀ ਔਰ ਉਹਦੇ ਮੈਂ ਅਲਫਾਜ਼ ਦੁਹਰਾ ਦਿਆਂ ਜਿਹੜੇ ਖਾਸ ਤੌਰ ਤੇ ਸਾਡੇ ਨਵੇਂ ਵਿਊਅਰਸ ਜੁੜਦੇ ਨੇ, ਉਹਦੇ 'ਚ ਇਹ ਸੀ ਕਿ ਇਹ ਫਿਊ ਪੀਪਲ ਆਰ ਬੈਪਟ, ਇਹ ਆਰਮੀ ਨੂੰ ਸਰਕੂਲਰ ਗਿਆ ਜਿਹੜੇ ਕਿਉਂਕਿ ਪਿੰਡਾਂ 'ਚ ਜਿਹੜੇ ਯੂਪੀ ਬਿਹਾਰ ਦੇ ਪੂਰਬੀਏ ਦੱਖਣੀਏ ਜਿਹੜੇ ਨੇ ਉਹ ਡਿਪਿਊਟ ਨੇ, ਉਹਨਾਂ ਨੇ ਤਲਾਸ਼ੀਆਂ ਲੈਣੀਆਂ, ਉਹਨਾਂ ਨੇ ਕਿਹਨੂੰ ਟਾਰਗੇਟ ਕਰਨਾ, ਉਹਨਾਂ ਨੇ ਕਿਹਾ ਜੀ ਇਹ ਫਿਊ ਪੀਪਲ ਆਰ ਬੈਪਟਾਈਜ਼ਡ ਇਨ ਦਾ ਨੇਮ ਆਫ ਰਿਲੀਜਨ, they wear a miniature ਕਿਰਪਾਨ around their neck and are called ਅੰਮ੍ਰਿਤਧਾਰੀਜ਼। ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਉਹ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਐਨ ਅਪੀਲ, these ਅੰਮ੍ਰਿਤਧਾਰੀਜ਼ they are very dangerous people, they may appear innocent from outside but basically they are committed to arson, murder and loot। Any information about the whereabouts of Amritdharis who are very dangerous people should be brought to the notice of the nearby army authorities। It will be a great service to the Indian nation। ਕਿ ਅੰਮ੍ਰਿਤਧਾਰੀ ਬੜੇ ਖਤਰਨਾਕ ਨੇ, ਦੇਖਣ ਨੂੰ ਭਾਵੇਂ ਭੋਲੇ ਭਾਲੇ ਲੱਗਣ ਪਰ ਇਹ ਕਤਲੇਆਮ ਆਗਜ਼ਨੀ ਇਸ ਦੇ ਵਿੱਚ ਜਿਹੜੇ ਨੇ ਉਹ ਮਾਰ ਨੇ ਔਰ ਇਹਨਾਂ ਬਾਰੇ ਕੋਈ ਵੀ ਜਿਹੜੀ ਜਾਣਕਾਰੀ ਹੈ
ਉਹ ਨੇੜੇ ਦੀਆਂ ਫੌਜੀ ਛਾਉਣੀਆਂ ਦੇ ਵਿੱਚ ਦਿੱਤੀ ਜਾਏ, ਕਿਉਂਕਿ ਔਰ ਇਹ ਭਾਰਤ ਦੇਸ਼ ਦੀ ਵੱਡੀ ਸੇਵਾ ਹੋਏਗੀ। ਔਰ ਇਸ ਆਪਰੇਸ਼ਨ ਵੁਡਰੋਜ਼ 1 ਦੇ ਤਹਿਤ ਹੀ ਫਿਰ ਉਹਨਾਂ ਨੇ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਸਿੰਘਾਂ ਦਾ ਸ਼ਿਕਾਰ ਖੇਡਣਾ ਸ਼ੁਰੂ ਕੀਤਾ। ਔਰ ਇਹ ਅਸੀਂ 84 ਦੀ ਗੱਲ ਕਰ ਰਹੇ ਹਾਂ। 2015 ਚ ਪੀਸਫੁਲ ਸਿੱਖਾਂ ਦੇ ਉੱਤੇ ਵੀ ਗੋਲੀ ਚਲਾਉਣ ਦੇ ਵੇਲੇ ਜਦੋਂ ਸਿੱਟ ਦੇ ਸਾਹਮਣੇ ਸੁਮੇਧ ਸੈਣੀ ਆਂਦਾ ਹੈ ਔਰ ਇਹ ਕਹਿੰਦਾ ਹੈ ਕਿ ਇਹ ਕਿਉਂਕਿ ਉਸ ਪ੍ਰੋਟੈਸਟ ਭਾਵੇਂ ਪੀਸਫੁਲ ਸੀ ਪਰ ਅੰਮ੍ਰਿਤਧਾਰੀ ਬੈਠੇ ਸੀ, ਕਿਉਂਕਿ ਇੱਕ ਕੈਟਾਲਿਸਟ ਨੇ ਟੂ ਟੈਰਰਿਜ਼ਮ ਐਂਡ ਕਮਿਊਨਲ ਰਾਈਟਿੰਗ। ਕੌਣ ਕਹਿੰਦਾ ਹੈ ਕਿ ਸਿੱਖਾਂ ਦੇ ਖਿਲਾਫ ਜੰਗ ਜਾਰੀ ਨਹੀਂ ਹੈ ਭਾਰਤੀ ਏਜੰਸੀਆਂ ਦੀ, ਦੂਜਿਆਂ ਦੀ। ਹੁਣ ਤਾਂ ਇਹ ਆਪਰੇਸ਼ਨ ਚੇਜ਼ ਦੇ ਥੱਲੇ ਪੰਜਾਬ ਤੋਂ ਹਜ਼ੂਰ ਸਾਹਿਬ ਤੱਕ ਲੈ ਗਏ ਨੇ ਔਰ ਆਉਣ ਵਾਲੇ ਦਿਨਾਂ 'ਚ ਇਹ ਵਰਸਟ ਫਾਰਮ ਦੇ ਵਿੱਚ ਬਿਲਕੁਲ ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਲੇਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਉਹ ਦਿਨ ਹੈ ਜਿਸ ਦਿਨ 23 ਮਾਰਚ 1775 ਨੂੰ ਵਰਜੀਨੀਆ ਕਨਵੈਨਸ਼ਨ ਵਿੱਚ ਪੈਟਰਿਕ ਹੈਨਰੀ ਨੇ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਹੋਣ ਦੀ ਵੰਗਾਰ ਪਾਉਂਦਿਆਂ ਕਿਹਾ ਸੀ ਕਿ ਸਾਨੂੰ ਹੁਣ ਆਪਣੀ ਹੋਂਦ ਦੀ ਲੜਾਈ ਲੜਨੀ ਪਏਗੀ। ਉਸਨੇ ਆਪਣੀ ਸਪੀਚ ਦਾ ਐਂਡ ਇਹਨਾਂ ਲਫ਼ਜ਼ਾਂ ਨਾਲ ਕੀਤਾ ਸੀ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਮੌਤ ਜਾਂ ਆਜ਼ਾਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਦੇ ਉੱਤੇ ਲਾਈਵ ਚੈਟ ਤੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਐਕਨੋਲੇਜ ਕਰਨਾ ਚਾਹੁੰਦੇ। ਅੱਛਾ ਭੈਣ ਜੀ ਕਿਰਨਜੀਤ ਕੌਰ ਲਿਖਦੇ ਨੇ, ਆਈ ਐਪਰੀਸ਼ੀਏਟ ਆਵਰ ਤਾਮਿਲ ਬ੍ਰਦਰਸ ਫॉर ਕਮਿੰਗ ਆਲ ਦਾ ਵੇ ਟੂ ਪੰਜਾਬ ਟੂ ਸ਼ੇਅਰ ਆਵਰ ਪੇਨ। ਸਿੱਖ ਨਾ ਤਾਂ ਦੁਸ਼ਮਣੀ ਭੁੱਲਦੇ ਹਨ ਤੇ ਨਾ ਹੀ ਔਖੇ ਵੇਲੇ ਹਾਂ ਦਾ ਨਾਰਾ ਮਾਰਨ ਵਾਲਿਆਂ ਨੂੰ। ਤੁਸੀਂ ਬਿਲਕੁਲ ਠੀਕ ਫਰਮਾਇਆ ਭੈਣ ਜੀ। ਅੱਜ ਤੱਕ ਵੀ ਅਸੀਂ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਨੂੰ ਯਾਦ ਕਰਦੇ ਹਾਂ ਔਰ ਮਲੇਰਕੋਟਲੇ ਦੇ ਵਿੱਚ ਸਾਡੇ ਮੁਸਲਮਾਨ ਭੈਣ ਭਰਾ ਸੁਖੀ ਵਸਦੇ ਨੇ 3 ਸਦੀਆਂ ਬਾਅਦ ਵੀ, ਕਿਉਂਕਿ ਸਾਨੂੰ ਕਦੇ ਨਹੀਂ ਭੁੱਲਿਆ ਕਿ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਸਰਹੰਦ ਦੀ ਕਚਹਿਰੀ 'ਚ। ਹਰਜੀਤ ਸਿੰਘ ਖਾਲਸਾ ਉਹਨਾਂ ਨੇ ਫਤਿਹ ਬੁਲਾਈ ਹੈ, ਸੋਹਣ ਸਿੰਘ ਮਾਲ ਉਹਨਾਂ ਨੇ ਵੀ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ, ਅਰਜਨ ਸਿੰਘ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਅਮੀਰ ਫਵਾਦ ਕਹਿੰਦੇ ਨੇ, ਆਈ ਐਮ ਰੈਗੂਲਰ ਲਿਸਨਰ ਆਫ ਯੋਰ ਪ੍ਰੋਗਰਾਮ ਯੂਜ਼ਿੰਗ VPN। ਇਹ VPN ਹੀ ਉੱਥੇ ਤਰੀਕਾ ਪਹੁੰਚ ਕਰਨ ਦਾ। ਹੋਲ ਮੀਡੀਆ ਇਜ਼ ਬਾਇਸਡ but I find your program totally on reality and truth based. Thanks, ਬਹੁਤ ਸ਼ੁਕਰੀਆ ਫਵਾਦ ਸਾਹਿਬ। ਤੁਹਾਡੇ ਵਰਗੇ ਵਿਊਅਰ ਹੀ ਸਾਡਾ ਸਰਮਾਇਆ ਨੇ ਜਿਹੜੇ ਸਾਨੂੰ ਵੀ ਚੱਲਦਾ ਰੱਖਦੇ ਨੇ ਕਿ ਐਟਲੀਸਟ ਸੱਚ ਦੇ ਆਸ਼ਿਕ ਵੀ ਅਰਾਊਂਡ ਨੇ। ਵਰਿੰਦਰ ਸਿੰਘ ਲਿਖਦੇ ਨੇ, ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਇਹ ਬਿਲਕੁਲ ਠੀਕ ਹੈ, ਹਿਸਟੋਰੀਕਲੀ ਵੀ ਟਰੂ ਹੈ, ਪਰ ਅੱਜ ਖਾਲਸਾ ਜਿਹੜਾ ਹੈ ਉਹ ਘੱਲੂਘਾਰੇ ਦਾ ਸ਼ਿਕਾਰ ਹੈ, ਪਰ ਅਸੀਂ ਇਸ ਚੋਂ ਨਿਕਲਾਂਗੇ ਔਰ ਸੱਚ ਦਾ ਸੂਰਜ ਅਲਟੀਮੇਟਲੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਦੇ ਉੱਤੇ ਚੜ੍ਹੇਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਭੈਣ ਜੀ ਬਲਪ੍ਰੀਤ ਕੌਰ ਸਰਨ ਲਿਖਦੇ ਨੇ, ਪੰਜਾਬ ਪੁਲਿਸ ਵਿੱਚ ਚੁਣ ਕੇ ਬੁੱਚੜ ਭਰਤੀ ਕਰਦੇ ਨੇ, ਪੱਗ ਬੰਨਣ ਦਾ ਕੋਈ ਹੱਕ ਨਹੀਂ ਇਹਨਾਂ ਨੂੰ। ਸਟਾਰਟਿੰਗ ਟੂ ਹੇਟ ਦੈਟ ਖਾਕੀ ਯੂਨੀਫਾਰਮ, ਸ਼ੇਮ ਔਨ ਦੈਮ। ਭੈਣ ਜੀ ਇਹ ਤਾਂ ਸਾਰੇ ਮਰਸਨਰੀ ਨੇ, ਅੰਗਰੇਜ਼ਾਂ ਦੇ ਵੇੜੇ ਉਹਨਾਂ ਦੇ ਕੁੱਤੇ ਬਣ ਕੇ ਆਪਣਿਆਂ ਤੇ ਜ਼ੁਲਮ ਕਰਦੇ ਸੀ, ਅੱਜ ਇਹਨਾਂ ਦੀ ਪੇਰੋਲ ਤੇ ਨੇ। ਗੱਲ ਸਿਸਟਮ ਦੇ ਖਿਲਾਫ, ਜਿਵੇਂ ਕਿਸੇ ਨੇ ਕਿਹਾ ਸੀ ਕੁੱਤੇ ਤੇ ਸ਼ੇਰ 'ਚ ਫਰਕ ਹੁੰਦਾ ਹੈ ਕਿ ਕੁੱਤਾ ਜਿਹੜਾ ਸੋਟੀ ਮਾਰ ਰਿਹਾ ਹੁੰਦਾ ਸੋਟੀ ਨੂੰ ਫੜ ਲੈਂਦਾ ਮੂੰਹ 'ਚ, ਸ਼ੇਰ ਜਿਹੜਾ ਹੈ ਉਹ ਸ਼ਿਕਾਰੀ ਨੂੰ ਪੈਂਦਾ ਹੈ, ਉਹ ਬੰਦੂਕ ਦੇ ਨਾਲ ਨਹੀਂ ਫੜਦਾ, ਉਹਨੂੰ ਪਤਾ ਹੁੰਦਾ ਕੌਣ ਕਰ ਰਿਹਾ। ਸੋ ਅਸੀਂ ਸ਼ਿਕਾਰੀ ਨੂੰ ਹੀ ਪੈਣਾ ਕਿ ਭਾਈ ਦਿੱਲੀ ਦਰਬਾਰ ਨੂੰ ਜਿਹੜਾ ਇੱਕ ਵਾਰੀ ਉਹਨਾਂ ਦਾ ਤਖਤਾ ਮੁੱਦਾ ਮਾਰ ਦਈਏ। ਇਹ ਸਾਰੇ ਮਰਸਨਰੀ ਜਿਹੜੇ ਨੇ ਇਹਨਾਂ ਤੋਂ ਅਸੀਂ ਕੀ ਆਸ ਕਰਦੇ।
ਮਨਜੀਤ ਕੌਰ ਲਿਖਦੇ ਨੇ ਡੈਮੋਕ੍ਰੇਸੀ ਹੈਜ਼ ਬੀਨ ਹਾਈਜੈਕਡ ਇਨ ਇੰਡੀਆ, ਹਿਊਮਨ ਰਾਈਟਸ ਆਰ ਰਿਜ਼ਰਵਡ ਫॉर VIPs, ਪੋਲੀਟੀਸ਼ੀਅਨਸ ਐਂਡ देयर फ्रेंड्स। ਬਿਲਕੁਲ ਠੀਕ ਫਰਮਾਇਆ ਤੁਸੀਂ। ਜਸਪੀਰ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ। ਜਸ ਸਿੰਘ ਕਹਿੰਦੇ ਨੇ ਪਲੀਜ਼ ਰਿਕੁਐਸਟ ਪੰਜਾਬੀ ਪੀਪਲ ਨੈਕਸਟ ਇਲੈਕਸ਼ਨ ਡੋਂਟ ਵੋਟ ਆਮ ਆਦਮੀ ਪਾਰਟੀ ਪਲੀਜ਼, ਵੀ ਨੀਡ ਆਊਟ ਆਫ ਪੰਜਾਬ ਦਿਸ ਪਾਰਟੀ। ਜਸ ਸਿੰਘ ਜੀ ਹੁਣ ਇਸ ਖੇਡ 'ਚ ਜਿਹੜਾ ਉਹ ਕਿੰਨੀ ਕੁ ਦੇਰ ਅਸੀਂ ਰਵਾਂਗੇ ਕਿ ਵੀ ਇਹ ਨਹੀਂ B ਆ ਜਾਏ, B ਨਹੀਂ C ਆ ਜਾਏ। ਹੁਣ ਤਾਂ ਇਹੀ ਰੱਖੋ ਕਿ ਭਾਈ ਸਾਡਾ ਇਹਨਾਂ ਦੇ ਕੋਈ ਸਿਸਟਮ ਨਾਲ ਲਾਗਾ ਦੇਗਾ ਨਹੀਂ, ਅਸੀਂ ਆਪਣੀ ਧਰਤੀ ਨੂੰ ਆਜ਼ਾਦ ਕਰਵਾਉਣਾ, ਉਸ ਪਾਸੇ ਵੱਲ ਵਧੀਏ। ਗੁਰਸਿੱਖ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਜੀ ਛੋਟਾ ਬੇਅੰਤਾ ਬੁੱਚੜ ਆਉਣ ਵਾਲੇ ਕੁਝ ਸਮੇਂ ਬਾਅਦ ਪੰਜਾਬ ਦੀ ਜਵਾਨੀ ਦਾ ਵੀ ਕਤਲੇਆਮ ਜ਼ਰੂਰ ਕਰੂਗਾ। ਸਿੱਖ ਕੌਮ ਨੂੰ ਹੁਣ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਜਾਣਾ ਚਾਹੀਦਾ ਹੈ। ਇਸ ਨੇ ਹਥਿਆਰਾਂ ਤੇ ਤਾਂ ਹੀ ਪਾਬੰਦੀ ਲਗਾਈ ਹੈ ਕਿ ਮਾਵਾਂ ਦੇ ਪੁੱਤ ਮਾਰਨੇ ਸੌਖੇ ਹੋਣ। ਇਹ ਤਾਂ ਪਹਿਲਾਂ ਹੀ ਜਾ ਕੇ ਮੱਥਾ ਟੇਕਾਇਆ ਅਮਿਤ ਸ਼ਾਹ ਨੂੰ ਕਹਿ ਕੇ ਕਿ ਜੀ ਤੁਸੀਂ ਰਨ ਕਰੋ ਜੋ ਵੀ ਹੈ। ਔਰ ਇਸ ਵੇਲੇ ਤਾਂ ਪੰਜਾਬ ਪੁਲਿਸ ਜਿਹੜੀ ਆ ਉਹ ਸਿਰਫ ਦਰਸ਼ਨੀ ਰੱਖੀ ਹੋਈ ਹੈ। ਇਹ ਸਾਰਾ ਹੀ ਜਿਹੜਾ ਸੈਂਟਰ ਦੇ ਹਵਾਲੇ ਔਰ ਇਹ ਬਿਲਕੁਲ ਇਹਦਾ ਬੇਨਤੇ ਬੁੱਚੜ ਦੀ ਹੀ ਅੱਗੋਂ ਨਸਲ ਹੈ। ਔਰ ਫਿਰ ਮਨਦੀਪ ਸਿੰਘ ਫਤਿਹ ਬੁਲਾਉਂਦੇ ਨੇ, ਗੁਰਦੀਪ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ ਭੰਡ ਬੇਅੰਤ ਦੀ ਨਜਾਇਜ਼ ਔਲਾਦ ਦੇ ਸਬੂਤ ਦੇ ਰਿਹਾ ਦੁਨੀਆ ਸਾਹਮਣੇ, ਜਿਵੇਂ ਮੋਦੀ ਤੇ ਗੈਂਡਾ RSS ਔਰੰਗਜ਼ੇਬ ਦੀ ਔਲਾਦ ਹੋਣ ਦੇ ਸਬੂਤ ਤਾਂ ਸਾਹਮਣੇ ਹੀ ਹੈ ਜੀ ਕਿ ਹੁਣ ਬਾਰ-ਬਾਰ ਇਹਨਾਂ ਬਾਰੇ ਕੀ ਕਹਿਣਾ। ਇੰਦਰਜੀਤ ਸਿੰਘ ਦਵਿੰਦਰ ਸੰਧੂ ਉਹਨਾਂ ਨੇ ਕਿਹਾ ਆਜ਼ਾਦੀ ਹੱਲ ਹੈ। ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਅੱਜ ਹਰੀਕੇ ਵਾਲੀ ਘਟਨਾ ਦੇਖੀ, ਹੁਣ ਸਬਰ ਟੁੱਟ ਰਿਹਾ, ਪੀਸਫੁਲ ਤਰੀਕੇ ਨਹੀਂ ਹੁਣ ਹੁੰਦਾ ਦਿਖ ਰਿਹਾ ਕਿ ਸਿੱਖ ਸਿਰਫ ਕੁੱਟ ਖਾਣ ਲਈ ਨੇ। ਇੰਦਰਜੀਤ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪਰ ਇਹ ਵੀ ਦੇਖਣਾ ਪਏਗਾ ਕਿ ਭਾਈ ਅਸੀਂ ਕਿਵੇਂ ਆਪਣੀ ਗੱਲ ਨੂੰ ਅੱਗੇ ਤੋਰਨਾ। ਇਸ ਦੇ ਲਈ ਇਸ ਪਲੇਟਫਾਰਮ ਤੋਂ ਕੁਝ ਬਹੁਤਾ ਅਸੀਂ ਡਿਸਕਸ ਨਹੀਂ ਕਰ ਸਕਦੇ। ਵੀਰ ਦਲਜੀਤ ਸਿੰਘ ਕਹਿੰਦੇ ਨੇ ਪੰਜਾਬ ਵਾਲੇ ਹੋਏ ਪੋਲਿਟਿਕਸ ਪੰਜਾਬ TV ਅਤੇ TV 84 ਆਪ ਰੋਜ਼ਾਨਾ ਦੇਖੋ, ਜੇ ਸੱਚਾਈ ਜਾਣਨਾ ਚਾਹੁੰਦੇ ਹੋ ਤਾਂ ਭਾਰਤ ਦੇ ਚੈਨਲ ਦੇਖਣੇ ਬੰਦ ਕਰੋ ਜੋ ਕਿ ਬਿਲਕੁਲ ਝੂਠ ਬੋਲ ਰਹੇ ਨੇ, ਸਿੱਖਾਂ ਦੀ ਕਿਰਦਾਰਕੁਸ਼ੀ ਕਰ ਰਹੇ ਨੇ। ਇਹ ਸੱਚੋ ਸੱਚ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੁਣੋ ਅਤੇ ਪੋਲਿਟਿਕਸ ਪੰਜਾਬ UK ਪੋਲਿਟਿਕਸ ਪੰਜਾਬ TV ਪ੍ਰੋਗਰਾਮ ਵੀ ਜ਼ਰੂਰ ਸੁਣੋ। ਦੋਵੇਂ ਚੈਨਲ ਭਾਰਤ ਵਿੱਚ ਬੈਨ ਹਨ, ਸੋ ਤੁਸੀਂ YouTube ਦੀ ਸੈਟਿੰਗ ਤੇ ਜਾ ਕੇ ਲੋਕੇਸ਼ਨ ਬਦਲੋ। ਭਾਰਤ ਤੋਂ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਇਟਲੀ, ਸਵਿਟਜ਼ਰਲੈਂਡ, ਹਾਂਗਕਾਂਗ, ਅਮਰੀਕਾ ਆਦਿ ਕਿਸੇ ਵੀ ਦੇਸ਼ ਦੀ ਲੋਕੇਸ਼ਨ ਬਦਲ ਕੇ ਭਾਰਤ ਵਿੱਚ ਪੰਜਾਬ ਵਿੱਚ ਇਹ ਚੈਨਲ ਦੇਖ ਸਕਦੇ ਹੋ। ਵੀਰੋ ਭੈਣੋ ਇਹ ਕਾਪੀ ਕਰਕੇ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ Facebook WhatsApp ਦੇ ਗਰੁੱਪਾਂ ਵਿੱਚ ਸ਼ੇਅਰ ਕਰੋ। ਵੀਰ ਦਲਜੀਤ ਸਿੰਘ ਬਹੁਤ ਬਹੁਤ ਸ਼ੁਕਰੀਆ। ਔਰ ਉਹਨਾਂ ਨੇ ਰਸਤਾ ਵੀ ਦੱਸ ਦਿੱਤਾ ਹੈ ਪੰਜਾਬ ਵਾਲਿਆਂ ਨੂੰ ਕਿ ਜੇ ਤੁਸੀਂ ਲੋਕੇਸ਼ਨ ਬਦਲਦੇ ਹੋ ਤੇ ਤੁਸੀਂ ਦੇਖ ਸਕਦੇ ਹੋ। ਅਮੀਰ ਫਵਾਦ ਜੀ ਉਹਨਾਂ ਨੇ ਫੇਰ ਲਿਖਿਆ ਹੈ ਡਾਕਟਰ ਸਾਹਿਬ ਆਈ ਐਮ ਫਰਮ ਕਸ਼ਮੀਰ ਵਾਸ ਮੇਡ ਲੈਬੋਰੇਟਰੀ ਬਾਈ RSS after experimenting in Kashmir they are using the same strategy in Punjab, curfew on media, internet, fake encounters, arresting people under UAPA, NSA etc. They are repeating it in Punjab now. Still you people are lucky that you have international support, but there is no one to talk about us. Still we Kashmiris fighting 10 lakh army for freedom. The problem is exaggerated by RSS and its Nagpur government. ਫਵਾਦ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਠੀਕ ਬਿਆਨਿਆ ਹੈ, ਪਰ ਜੇ ਤੁਸੀਂ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਪਿਛਲੇ 10 ਸਾਲ ਤੋਂ ਜਿਵੇਂ ਅਸੀਂ ਖਾਲਿਸਤਾਨ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ ਹੈ, ਕਸ਼ਮੀਰੀ ਭੈਣਾਂ ਭਰਾਵਾਂ ਦਾ ਦਰਦ ਵੀ ਅਸੀਂ ਉਵੇਂ ਹੀ ਮਹਿਸੂਸ ਕਰਦੇ ਹਾਂ। ਔਰ ਉਹਨਾਂ ਬਹਾਦਰ ਯੋਧਿਆਂ ਨੂੰ ਔਰ ਸੱਚਮੁੱਚ ਤੁਸੀਂ ਜਿਵੇਂ 10 ਲੱਖ ਫੌਜ ਦੇ ਹੁੰਦਿਆਂ ਵੀ ਆਪਣੀ ਡਿਫੈਂਸ ਦੇ ਰਹੇ ਹੋ, ਸੈਲੂਟ ਔਰ ਅਸੀਂ ਹਮੇਸ਼ਾ ਹੀ। ਔਰ ਮੈਂ ਤਾਂ ਈਵਨ ਇਸ ਤੱਥ ਦਾ ਹਾਮੀ ਹੈ ਜਿਹੜੀ ਕਿਸੇ ਸਿਆਣੇ ਇੰਟੈਲੈਕਚੁਅਲ ਨੇ ਕਿਸੇ ਜ਼ਮਾਨੇ 'ਚ ਕਹੀ ਸੀ ਕਿ ਰੋਡ ਫਰੋਮ ਲਾਹੌਰ ਟੂ ਕਸ਼ਮੀਰ ਗੋਜ਼ ਵਾਇਆ ਅੰਮ੍ਰਿਤਸਰ। ਖਾਲਿਸਤਾਨ ਦੀ ਆਜ਼ਾਦੀ ਔਰ ਕਸ਼ਮੀਰ ਦੀ ਆਜ਼ਾਦੀ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਔਰ ਬਹੁਤ ਬਹੁਤ ਸ਼ੁਕਰੀਆ। ਸੋਹਣ ਸਿੰਘ ਮਾਹਿਰ ਉਹਨਾਂ ਨੇ ਫਤਿਹ ਬੁਲਾਈ ਹੈ, ਦੀਪ ਸਿੰਘ ਔਰ ਮੁਹੰਮਦ ਜਾਵੇਦ ਉਹਨਾਂ ਨੇ ਲਿਖਿਆ ਪੰਜਾਬ ਦਾ ਹੱਲ ਖਾਲਿਸਤਾਨ। ਬਹੁਤ ਬਹੁਤ ਸ਼ੁਕਰੀਆ। ਅੱਜ 23 ਮਾਰਚ ਬੜਾ ਅਹਿਮ ਦਿਨ ਸੀ। ਅਸੀਂ ਜ਼ਿਕਰ ਕੀਤਾ ਲਾਹੌਰ ਡੈਕਲੇਰੇਸ਼ਨ ਕਾਇਦੇ ਆਜ਼ਮ ਦੀ। ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਵੀ। ਪਰ ਵਰਲਡ ਹਿਸਟਰੀ 'ਚ ਬਹੁਤ ਵਾਰ ਜਿਵੇਂ ਕੱਲ ਮੈਂ ਸੰਤ ਰਾਮ ਉਦਾਸੀ ਦੀਆਂ ਜਦੋਂ 2 ਲਾਈਨਾਂ ਦੁਹਰਾਈਆਂ
ਕਿ ਜਿਹੜੇ ਭਾਵੇਂ ਕਿਸੇ ਜ਼ਮਾਨੇ ਦੇ ਵੀ ਰੈਵੋਲੂਸ਼ਨਰੀ ਹੁੰਦੇ ਨੇ, ਉਸ ਪੀਰੀਅਡ ਦੇ ਔਰੇਟਰ ਹੁੰਦੇ ਨੇ, ਸ਼ਾਇਰ ਹੁੰਦੇ ਨੇ, ਲਿਖਾਰੀ ਹੁੰਦੇ ਨੇ, ਉਹਨਾਂ ਦੀਆਂ ਲਿਖਤਾਂ ਫॉर ਆਲ ਟਾਈਮ ਹੁੰਦੀਆਂ। ਕਿਉਂਕਿ ਜਦੋਂ ਵੀ ਕੋਈ ਕਿਸੇ ਥਾਂ ਦੇ ਉੱਤੇ ਕੋਈ ਲਹਿਰ ਖਲੋਂਦੀ ਹੈ, ਉਹਨਾਂ ਦੇ ਉਹੀ ਅਲਫਾਜ਼ ਹੁੰਦੇ ਨੇ ਜੋ ਉਹਨਾਂ ਨੇ ਸਲੇਵਰੀ ਨੂੰ ਖਤਮ ਕਰਨ ਲਈ ਦਿੱਤੇ ਹੁੰਦੇ ਨੇ। ਅੱਛਾ। ਤੇ ਜ਼ੁਲਮ ਕਰਨ ਵਾਲੀਆਂ ਹਕੂਮਤਾਂ ਦੇ ਵੀ ਨਾਂ ਬਦਲਦੇ ਨੇ, ਉਹਨਾਂ ਦੇ ਤੌਰ ਤਰੀਕੇ ਤਾਂ ਉਹੀ ਹੁੰਦੇ ਨੇ। ਜਿਵੇਂ ਅਕਸਰ ਜਦੋਂ ਮੈਂ ਮਿਲਾਨ ਕੁੰਦਰਾ ਨੂੰ ਦੀ ਕੋਟ ਇਸਤੇਮਾਲ ਕਰਦਾ ਫ੍ਰੀਲੈਂਸਰ ਦੀ, ਜਦੋਂ ਉਹਨੇ ਕਿਹਾ ਕਿ ਦਾ ਫਰਸਟ ਸਟੈਪ ਟੁਵਰਡਸ ਲਿਕਵਿਡੇਸ਼ਨ ਆਫ ਅ ਪੀਪਲ is to destroy its books, its culture, its history. Then have somebody to write new books, invent new culture, create new history. Before long, those people will forget what they were and what they are. ਹੁਣ ਇਹ ਵੀ ਅੱਜ ਵੀ ਤੁਸੀਂ ਕਿਤੇ ਵੀ ਦੇਖੋਗੇ ਜੋ ਕਸ਼ਮੀਰ 'ਚ ਹੋ ਰਿਹਾ ਹੈ, ਖਾਲਿਸਤਾਨ 'ਚ ਹੋ ਰਿਹਾ ਹੈ, ਨਾਗਿਆਂ ਨਾਲ ਹੋ ਰਿਹਾ ਹੈ, ਫਲਸਤੀਨ 'ਚ ਹੋ ਰਿਹਾ ਹੈ, ਬਾਕੀ ਦੁਨੀਆ ਦੇ ਵਿੱਚ ਜਿੱਥੇ ਰੈਵੋਲੂਸ਼ਨਰੀ ਮੂਵਮੈਂਟਸ ਨੇ, ਕਿ ਜਿਹੜੇ ਜ਼ਾਲਮ ਨੇ ਉਹ ਤੁਹਾਡੀਆਂ ਕਿਤਾਬਾਂ, ਤਹਿਜ਼ੀਬ, ਕਲਚਰ ਆਪਣਿਆਂ ਨੂੰ ਲਾ ਦੇਣਾ, ਫਿਰ ਲਿਖੋ। ਔਰ ਇੱਕ ਵਕਤ ਆ ਜਾਂਦਾ, ਇੱਕ ਜਨਰੇਸ਼ਨ ਨੂੰ ਭੁੱਲ ਜਾਂਦੀ ਆ ਵੀ ਅਸੀਂ ਕੀ ਸੀ ਕੀ ਨਹੀਂ ਆ। ਤੇ ਇਸੇ ਤਰ੍ਹਾਂ ਜਿਹੜੇ ਲੋਕ ਉਸ ਡਾਰਕ ਪੀਰੀਅਡ 'ਚ ਉਹਨਾਂ ਦੀਆਂ ਲਿਖਤਾਂ ਇਨਸਪਾਇਰ ਕਰਦੀਆਂ ਨੇ, ਜਿਵੇਂ ਅਮਰੀਕਨ ਰੈਵੋਲੂਸ਼ਨ ਦੇ ਪੀਰੀਅਡ 'ਚ ਮਿਸਟਰ ਪੇਨ ਦੀਆਂ ਲਿਖਤਾਂ ਜਿਹੜੀਆਂ ਨੇ ਅੱਜ ਵੀ ਕਾਮਨ ਸੈਂਸ ਕਿਤਾਬਚੇ ਨੇ, ਅਮਰੀਕਾ ਦੀ ਸਟਰਗਲ ਨੂੰ ਵਾਪਸ ਜ਼ਿੰਦਾ ਕਰਤਾ ਸੀ। ਜਦੋਂ ਬਹੁਤੇ ਲੋਕ ਸਮਝਣ ਲੱਗ ਗਏ ਸੀ ਕਿ ਬ੍ਰਿਟਿਸ਼ ਤਾਂ ਇੰਨੇ ਪਾਵਰਫੁਲ ਨੇ, ਅਸੀਂ ਇਹਨਾਂ ਦੇ ਖਿਲਾਫ ਪੰਗਾ ਕਿਉਂ ਲਿਆ। ਔਰ ਉਹਨੇ ਮਿਸਟਰ ਪੇਨ ਨੇ ਲਿਖਿਆ ਸੀ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਸਨਸ਼ਾਈਨ ਪੈਟਰੀਓਟਸ ਵਿਦਰ ਅਵੇ, ਓਨਲੀ ਦੋਜ਼ ਵਿਦ ਕਨਵਿਕਸ਼ਨ ਸਟੈਂਡ देयर ਗਰਾਊਂਡ। ਕਿ ਵੀ ਜਿਹੜੇ ਤੁਹਾਡੇ ਲਈ ਕਸ਼ਟਾਂ ਭਰੇ ਦਿਨ ਹੁੰਦੇ ਨੇ, ਔਖੇ ਦਿਨ ਹੁੰਦੇ ਨੇ, ਇਹ ਤੁਹਾਡੀ ਪਰਖ ਹੁੰਦੀ ਹੈ। ਤੇ ਜਿਹੜੇ ਧੁੱਪ ਚੜੀ ਤੇ ਦੇਸ਼ ਭਗਤ ਬਣੇ ਹੁੰਦੇ ਨੇ, ਜਿਵੇਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਅਸੀਂ ਦੇਖ ਰਹੇ ਹਾਂ, ਅਖੌਤੀ ਸਿੱਖ ਤੇ ਸੋ ਕਾਲਡ ਰੈਵੋਲੂਸ਼ਨ, ਉਹ ਉੱਡ ਜਾਂਦੇ ਨੇ। ਔਰ ਜਿਨ੍ਹਾਂ ਦੀ ਕਨਵਿਕਸ਼ਨ ਹੁੰਦੀ ਆ ਉਹ ਅੱਡੀ ਕੱਢ ਕੇ ਖਲੋ ਜਾਂਦੇ ਨੇ, ਉਹੀ ਚੇਂਜ ਕਰਦੇ ਨੇ। ਹੁਣ ਇਸ ਕੰਟੈਕਸਟ 'ਚ ਬਹੁਤ ਵੱਡਾ ਹਿਸਟੋਰੀਕਲ ਦਿਨ ਹੈ, ਕਿਉਂਕਿ ਅਕਸਰ ਅਸੀਂ ਪੈਟਰਿਕ ਹੈਨਰੀ, ਹਾਲਾਂਕਿ ਮੈਂ ਬਹੁਤੀ ਵਾਰੀ ਹੈਨਰੀ ਪੈਟਰਿਕ ਕਹਿੰਦਾ, ਪਰ ਇਹ ਪੈਟਰਿਕ ਉਹਦਾ ਫਸਟ ਨੇਮ ਹੈ, ਹੈਨਰੀ ਲਾਸਟ ਨੇਮ ਹੈ। ਉਹਨਾਂ ਦੀ ਇਹ ਕੋਟ ਤਾਂ ਸਾਰਿਆਂ ਨੂੰ ਪਤਾ ਹੈ। ਹਰ ਦੁਨੀਆ ਦਾ ਰੈਵੋਲੂਸ਼ਨਰੀ ਜਦੋਂ ਇਸ ਰਸਤੇ ਤੇ ਤੁਰਦਾ ਵੀ ਮੈਂ ਆਜ਼ਾਦੀ ਦਾ ਰਸਤਾ ਲੈਣਾ, ਤੇ ਉਹ ਕਹਿੰਦਾ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਨਹੀਂ ਮੈਂ ਜਾਂ ਮੈਨੂੰ ਆਜ਼ਾਦੀ ਦਿਓ ਜਾਂ ਮੌਤ ਦਿਓ। ਪਰ ਇਹਦਾ ਕੰਟੈਕਸਟ ਕੀ ਹੈ? ਔਰ ਜਦੋਂ ਪੈਟਰਿਕ ਹੈਨਰੀ ਨੇ ਇਹ ਲਫ਼ਜ਼ ਕਹੇ, ਇਹ 23 ਮਾਰਚ 1775 ਸੀ। ਹੁਣ 23 ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਨੂੰ ਹੁੰਦੀ ਹੈ। ਹੁਣ ਇਹ ਹੈਨਰੀ ਜਿਹੜਾ ਪੈਟਰਿਕ ਹੈਨਰੀ ਕੌਣ ਸੀ, ਕੀ ਸੀ, ਤੇ ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਆਲਰੇਡੀ ਅਸੀਂ ਵਕਤ ਨੂੰ ਲੰਘ ਚੁੱਕੇ ਹਾਂ। ਲੇਕਿਨ ਜਿਹੜੀ ਚੀਜ਼ ਨੇ ਅਮਰੀਕਾ ਦੀ ਜਿਹੜੀ ਸੈਕੰਡ ਇਹਨਾਂ ਦੀ ਵੱਡੀ ਵਰਜੀਨੀਆ ਦੇ ਵਿੱਚ ਕਨਵੈਨਸ਼ਨ ਹੋਈ, ਜਿਸ ਨੂੰ ਇਹਨੇ ਐਡਰੈਸ ਕੀਤਾ, ਔਰ ਜਿਹਦੇ 'ਚ ਉਹਨੇ ਫੋਰਸ ਕੀਤਾ ਕਿ ਵੀ ਹੁਣ ਵਕਤ ਆ ਗਿਆ ਕਿ ਅਸੀਂ ਬ੍ਰਿਟਿਸ਼ ਕਲੋਨੀਅਲਿਜ਼ਮ ਤੋਂ ਛੁਟਕਾਰੇ ਦੇ ਲਈ ਆਪਣਾ ਮਿਲੀਸ਼ੀਆ ਬਣਾਈਏ, ਆਪਣੀ ਫੌਜ ਬਣਾਈਏ। ਅਸੀਂ ਕਿੰਨੀ ਕੁ ਦੇਰ ਇਹ, ਔਰ ਉਦੋਂ ਬੋਸਟਨ ਦਾ ਸ਼ੁਰੂ ਹੋ ਚੁੱਕਾ ਸੀ, ਜਿਹਨੂੰ ਟੀ ਪਾਰਟੀ ਕਹਿੰਦੇ ਸੀ, ਔਰ ਇਹ ਸਾਰਾ ਅਜੇ ਜੰਗ ਸ਼ੁਰੂ ਨਹੀਂ ਸੀ ਹੋਈ, ਅਜੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਵੀ ਨਹੀਂ। ਉਸ ਤੋਂ ਲਗਭਗ 1 ਸਾਲ ਪਹਿਲਾਂ ਪੈਟਰਿਕ ਹੈਨਰੀ ਜਦੋਂ ਵਰਜੀਨੀਆ ਕਨਵੈਨਸ਼ਨ ਨੂੰ ਡੈਲੀਗੇਟ ਸੈਸ਼ਨ ਨੂੰ ਐਡਰੈਸ ਕਰ ਰਿਹਾ, ਤੇ ਮੈਂ ਉਹੀ 2 ਪੈਰਾਗ੍ਰਾਫ ਉਹਨਾਂ ਦੇ ਸਪੀਚ ਦੇ ਸ਼ੇਅਰ ਕਰਾਂਗਾ, ਜਿਹੜੇ ਕਿ ਅੱਜ ਵੀ, ਔਰ ਮੈਂ ਕਿਉਂਕਿ ਅਸੀਂ ਸਾਡੀ ਕੌਮ ਜਿਸ ਦੌਰ 'ਚੋਂ ਗੁਜ਼ਰ ਰਹੀ ਹੈ, ਉਹਨਾਂ ਨੂੰ ਲੋੜ ਹੈ ਇਹਨਾਂ ਲਫ਼ਜ਼ਾਂ ਦੀ। ਬੇਸ਼ੱਕ ਸਾਡੀ ਆਪਣੀ ਹਿਸਟਰੀ ਦੇ ਵਿੱਚ ਬਹੁਤ ਕੁਝ ਪਿਆ ਹੈ, ਪਰ ਕਈ ਵਾਰ ਜਿਹੜੇ ਕੋਈ ਅਲਫਾਜ਼ ਹੁੰਦੇ ਨੇ ਉਹ ਮੋਟੀਵੇਟਿੰਗ ਹੁੰਦੇ ਨੇ। ਔਰ ਉਹਨਾਂ ਨੇ ਜਦੋਂ ਇਹ ਚੱਲ ਰਹੀ ਸੀ ਇਹਨਾਂ ਦੀ ਕਨਵੈਨਸ਼ਨ ਡੈਲੀਗੇਟ ਸੈਸ਼ਨ, ਤੇ ਮਿਲੀਸ਼ੀਆ ਦੀ, ਇੰਡੀਪੈਂਡੈਂਟ ਮਿਲੀਸ਼ੀਆ ਦੇ ਲਈ ਅਮੈਂਡਮੈਂਟ ਉਹਨੇ ਪੇਸ਼ ਕੀਤੀ ਕਿ ਭਾਈ ਰਾਇਲ ਅਥਾਰਟੀ ਦੇ ਖਿਲਾਫ ਖਲੋਈਏ। ਔਰ ਮਾਰਚ 23 ਨੂੰ ਉਹਨੇ ਜਿਹੜੀਆਂ ਅਮੈਂਡਮੈਂਟਸ ਪੇਸ਼ ਕੀਤੀਆਂ ਸੀ ਉਹਨਾਂ ਨੂੰ ਉਹਨੇ ਡਿਫੈਂਡ ਕੀਤਾ। ਔਰ ਜਿਹੜੇ ਉਹਨਾਂ ਨੇ ਲਫ਼ਜ਼ ਕਹੇ, ਉਹ ਮੈਂ ਐਗਜ਼ੈਕਟਲੀ ਉਹਨੂੰ ਕਹਿੰਦਾ, ਇਫ ਵੀ ਵਰ ਬੇਸ ਇਨਫ ਟੂ ਡਿਜ਼ਾਇਰ ਇਟ, ਇਟ ਇਜ਼ ਨਾਓ ਟੂ ਲੇਟ to retire from the contest. There is no retreat but in submission and slavery. Our chains are forged. Their clanking may be heard on the plains of Boston. The war is inevitable and let it come. I repeat it, sir, let it come. ਹੁਣ ਇਹ ਕਹਿ ਰਿਹਾ ਕਿ ਵੀ ਜੇ ਸਾਡੀ ਚਾਹਨਾ ਹੈ ਤੇ ਅੱਜ ਜੋ ਹੋ ਰਿਹਾ, ਹੁਣ ਅਸੀਂ ਜੋ ਸਾਡਾ ਟਕਰਾਅ ਹੋਣ ਜਾ ਰਿਹਾ ਉਸ ਤੋਂ ਅਸੀਂ ਭੱਜ ਨਹੀਂ ਸਕਦੇ।
ਹੁਣ ਕੋਈ ਪਿੱਛੇ ਦਾ ਰਾਹ ਨਹੀਂ ਹੈ। ਹਾਂ, ਇੱਕ ਰਸਤਾ ਹੈ ਕਿ ਅਸੀਂ ਸਲੇਵਰੀ ਨੂੰ ਕਬੂਲ ਕਰ ਲਈਏ ਤੇ ਸਬਮਿਟ ਕਰ ਦਈਏ ਆਪਣਾ, ਹੋਰ ਕੋਈ ਰਸਤਾ ਨਹੀਂ। ਆਵਰ ਚੇਨਸ ਆਰ ਫੋਰਡ, ਸਾਡੇ ਜੰਜੀਰਾਂ 'ਚ ਅਸੀਂ ਜਕੜੇ ਹੋਏ ਹਾਂ। ਉਹਨਾਂ ਜੰਜੀਰਾਂ ਦੀ ਆਵਾਜ਼ ਸਾਡੇ ਕੰਨਾਂ 'ਚ ਪੈ ਰਹੀ ਹੈ, ਦੇਰ ਕਲੈਂਕਿੰਗ। ਉਹ ਪਲੇਨਸ ਆਫ ਬੋਸਟਨ, ਕਿਉਂਕਿ ਬੋਸਟਨ 'ਚ ਇਹ ਸ਼ੁਰੂਆਤ ਹੋਈ ਜਦੋਂ ਇਹਨਾਂ ਨੇ ਟੈਕਸ ਲਾਇਆ ਤਾਂ ਉਹਨਾਂ ਨੇ ਚਾਹ ਦੀਆਂ ਜਿਹੜੀਆਂ ਪੇਟੀਆਂ ਸੀ ਸਮੁੰਦਰ ਦੇ ਵਿੱਚ ਸੁੱਟੀਆਂ ਰੈਵੋਲੂਸ਼ਨਰੀਜ਼ ਨੇ। ਆਵਰ ਚੇਨਸ ਆਰ ਫੋਰਜ, ਦੇਰ ਕਲੈਂਕਿੰਗ may be heard on the plains of Boston. The war is inevitable, कि ਹੁਣ ਜੰਗ ਹੋਣੀ ਹੈ, and let it come, ਆ ਲੈਣ ਦਿਓ ਫਿਰ। I repeated, sir, let it come. ਫਿਰ ਉਹਨੇ ਕਿਹਾ it is in vain, sir, to extenuate the matter, ਕਿ ਉਹਨੂੰ ਐਵੇਂ ਅੱਗੇ ਲਮਕਾਈ ਜਾਣ ਦਾ ਕੋਈ ਫਾਇਦਾ ਨਹੀਂ। Gentlemen may cry peace, peace, but there is no peace. ਕਹਿੰਦਾ ਇਹਦੇ 'ਚ ਵੀ ਕਨਵੈਨਸ਼ਨ 'ਚ ਸਾਡੇ ਸ਼ਰੀਫ ਜਿਹੜੇ ਨੇ ਉਹ ਕਹਿਣਗੇ ਨਾ 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 ਟਕਰਾ ਨਹੀਂ, ਅਮਨ ਅਮਨ ਅਮਨ। ਉਹਨੇ ਕਿਹਾ ਨੋ, ਦਾ ਵਾਰ ਇਜ਼ ਐਕਚੁਅਲੀ ਬਿਗਨ, ਆਲਰੇਡੀ ਜੰਗ ਜਿਹੜੀ ਹੈ ਸ਼ੁਰੂ ਹੋ ਗਈ ਹੈ। ਦਾ ਨੈਕਸਟ ਗੇਲ that sweeps from the north will bring to our ears the clash of resounding arms, ਕਿ ਅਗਲੀ ਜਿਹੜੀ ਆਵਾਜ਼ ਸਾਨੂੰ ਸੁਣੇਗੀ ਹਥਿਆਰ ਖੜਕਣਗੇ, ਉਹਦੀ ਆਵਾਜ਼ ਆ ਰਹੀ ਹੈ। our brethren are already in the field, why stand we here idle? already ਸਾਡੇ ਭਰਾ ਬੋਸਟਨ ਔਰ ਦੂਜੇ ਖਲੋਤੇ ਨੇ, ਅਸੀਂ ਕਿਉਂ ਵਿਹਲੇ ਬੈਠੀਏ? ਔਰ what is it the gentleman wish, what is it that gentleman, ਇਹ ਜਿਹੜੇ ਪੀਸ ਕਰ ਰਹੇ ਨੇ, ਇਹ ਕੀ ਚਾਹੁੰਦੇ ਨੇ? what would they have, ਇਹਨਾਂ ਨੂੰ ਕੀ ਮਿਲੇਗਾ? is life so dear or peace so sweet as to be purchased at the price of chains and slavery? ਇਹ ਨੇ ਲਫ਼ਜ਼ ਜਿਹੜੇ ਅੱਜ ਹਰ ਸਿੱਖ ਨੂੰ ਵੀ ਇਹ ਸੋਚਣ ਦੀ ਲੋੜ ਹੈ। ਉਹਨੇ ਕਿਹਾ ਵੀ ਕੀ ਜ਼ਿੰਦਗੀ ਇੰਨੀ ਪਿਆਰੀ ਹੈ ਜਾਂ ਇੰਨੀ ਮਿੱਠੀ ਹੈ ਇਹ ਸ਼ਾਂਤੀ ਕਿ ਤੁਸੀਂ ਜਿਹੜੀ ਹੈ ਚੇਨਾਂ ਗੁਲਾਮੀ ਦੇ ਸੰਗਲ ਪਾ ਕੇ ਤੁਸੀਂ ਇਸ ਨੂੰ ਖਰੀਦਣਾ, ਇੰਨਾ ਤੁਹਾਨੂੰ ਇਹ ਪਿਆਰਾ ਲੱਗਦਾ? Forbid it, Almighty God, I know not what course others may take, but as for me, give me liberty or give me death. ਉਹਨੇ ਕਿਹਾ ਕਿ ਮੈਨੂੰ ਨਹੀਂ ਪਤਾ, forbid it, ਵੀ ਮੈਨੂੰ ਨਹੀਂ ਪਤਾ ਬਾਕੀ ਕੀ ਸੋਚਦੇ ਨੇ। Hey Almighty God ਦੇ ਸਾਹਮਣੇ ਮੈਂ ਇਹ ਸਹੁੰ ਚੁੱਕਦਾ, I know not what course others, ਮੈਨੂੰ ਨਹੀਂ ਪਤਾ ਇਹ ਦੂਸਰੇ ਕੀ ਕਰਨਗੇ, ਪਰ ਮੇਰੇ ਲਈ ਇਹ ਹੀ ਹੈ, but as for me, give me liberty or give me death, ਕਿ ਮੇਰੇ ਲਈ ਹੋਰ ਕੋਈ ਰਸਤਾ ਨਹੀਂ ਹੈ, ਇਹ ਹੈ। ਔਰ ਇਸ ਤੋਂ ਬਾਅਦ ਉਹ ਜਿਹੜੇ ਜੈਂਟਲਮੈਨ ਵੀ ਬਣ ਕੇ ਪੀਸ ਉਹਨਾਂ ਨੂੰ ਵੀ ਸਪੋਰਟ ਕਰਨਾ ਪਿਆ ਉਸਨੂੰ, ਔਰ ਉਹਨੇ ਅਮਰੀਕਾ ਦੀ ਹਿਸਟਰੀ ਲਿਖ ਕੇ ਰੱਖ ਦਿੱਤੀ। ਸੋ ਅੱਜ ਵੀ ਸਾਡਾ ਤਾਂ 18ਵੀਂ ਸਦੀ 'ਚ ਸਲੋਗਨ ਹੀ ਇਹ ਸੀ, ਰਾਜ ਕਰੈ ਹੈ ਇੱਕ ਹੈ ਲੜ ਮਰੈ। ਔਰ ਅੱਜ ਅਸੀਂ ਇਸ ਮੁਕਾਮ ਤੇ ਖਲੋਤੇ ਹਾਂ, ਜਿਵੇਂ ਪੈਟਰਿਕ ਹੈਨਰੀ ਨੇ ਕਿਹਾ ਕਿ ਕੀ ਅਸੀਂ ਪੀਸ 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 ਕੂਕ ਕੇ ਉਹੀ ਗੁਲਾਮੀ ਦੇ ਸੰਗਲ, ਉਹੀ ਗੁਲਾਮੀ ਉਸ ਨੂੰ ਹੀ ਕਬੂਲਦੇ ਰਹਿਣਾ, ਕਿ ਅਸੀਂ ਇਸ ਆਜ਼ਾਦੀ ਦੇ ਰਸਤੇ ਤੇ ਆਣਾ ਔਰ ਅਸੀਂ ਇਸ ਆਜ਼ਾਦੀ ਦੇ ਰਸਤੇ ਤੇ ਹੀ ਆਉਣਾ ਹੈ, ਖਾਲਿਸਤਾਨ ਹੀ ਸਾਡੀ ਹੋਣੀ ਹੈ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਬਹੁਤ ਇਸ ਤੋਂ ਥੋੜੀ ਦੇਰ ਬਾਅਦ ਇੱਕ ਪੈਨਲ ਡਿਸਕਸ਼ਨ ਸਾਡੇ ਵੀਰ ਯੂਕੇ ਤੋਂ ਗੁਰਪ੍ਰੀਤ ਸਿੰਘ ਆਏ ਹੋਏ ਨੇ, ਉਹਨਾਂ ਦੇ ਨਾਲ ਹੋਏਗੀ, ਉਹਦੇ 'ਚ ਵੀ ਇਹ ਕਰੰਟ ਇਸ਼ੂ ਡਿਸਕਸ ਹੋਣਗੇ। ਸੋ ਬਣੇ ਰਹਿਣਾ, ਬਿਲਕੁਲ, ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।